वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट निर्मल कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ दुनिया भर च बैठे ਸਾਡੇ बहुत ही प्यारे सोहने सियाने टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच में बहुत मेहरबानी। जी डॉक्टर साहब आज 21 जून 2022 7 हाड़ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਹਾਂ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਲੈਗ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ देख सकते हो। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸ਼ੀਗਨ ਤੋਂ ਸਰਦਾਰ ਗੁਰਦੇਵ ਸਿੰਘ ਜੀ ਹਰਾਂ ਵੱਲੋਂ ਅਤੇ ਉਹਨਾਂ ਦੇ ਭਰਾ सरदार मनजीत सिंह ते सरदार सुरजीत सिंह जी वालों। सो इन्होंने स्पॉन्सरशिप ਲਈ डॉक्टर रणजीत सिंह ਦੀ ਯਾਦ ਵਿੱਚ ਜਿਹੜੀ ਹੈ ਭੇਜੀ ਹੈ। ਸੋ ਡਾਕਟਰ ਰਣਜੀਤ ਸਿੰਘ ਵੱਲੋਂ ਆਪਣੀ ਸਾਰੀ ਜ਼ਿੰਦਗੀ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਦੇ ਲੇਖੇ ਲਾਈ ਗਈ। ਸੋ ਸਾਡੀ ਉਹਨਾਂ ਨੂੰ ਟ੍ਰਿਬਿਊਟ ਇਹੀ ਹੋਵੇਗੀ ਕਿ ਅਸੀਂ ਖਾਲਿਸਤਾਨ ਦੇ ਸੰਘਰਸ਼ ਵਿੱਚ ਇੱਕ ਮੁੱਠ ਹੋ ਕੇ ਲਾਮਬੰਦੀ ਨਾਲ ਅੱਗੇ ਵਧੀਏ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਾਲ ਬਖਸ਼ੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਹੋਰਾਂ ਅਤੇ ਸਰਦਾਰ ਮਨਜੀਤ ਸਿੰਘ ਅਤੇ ਸਰਦਾਰ ਸੁਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਰੈਗੂਲਰ ਵਿਊਅਰ ਨੇ ਸਰਦਾਰ ਸੁਖਜਿੰਦਰ ਸਿੰਘ ਜੀ ਬਾਰਵਾ ਜੀ ਉਹਨਾਂ ਨੇ ਗੁਰਦੁਆਰਾ ਕਰਤੇ ਪ੍ਰਵਾਨ ਤੇ ਜਿਹੜੇ ਕਾਬਲ ਤੇ ਹੋਏ ਹਮਲੇ ਸੰਬੰਧੀ ਸਾਨੂੰ ਇੱਕ ਲਿਖਤ ਭੇਜੀ ਹੈ। ਉਹਨਾਂ ਅਨੁਸਾਰ ਭਾਵੇਂ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਇਸਲਾਮਿਕ ਸਟੇਟ ਨੇ ਲਈ ਹੈ ਪਰ ਇਸ ਦੇ ਪਿੱਛੇ ਸ਼ਰਤੀਆ ਤੌਰ ਤੇ ਜਿਹੜੀ ਭਾਰਤੀ ਖੁਫੀਆ ਏਜੰਸੀ ਹੈ ਉਸ ਦਾ ਜਿਹੜੀ ਰਾਹ ਹੈ ਉਸ ਦਾ ਮੁੱਖ ਰੋਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਚਾਰ ਚਫੇਰੇ ਜਿੱਥੋਂ ਤੱਕ ਵੀ ਪੰਥਕ ਹਲਕੇ ਨੇ ਅਜੇ ਵੀ ਫੋਨ ਸਾਰਾ ਦਿਨ ਰਿੰਗ ਕਰਦਾ ਹੈ ਮੈਸੇਜ ਬਾਕਸ ਮੈਸੇजेस ਨਾਲ ਭਰਿਆ ਹੁੰਦਾ ਹੈ ਔਰ ਬਹੁਤ ਭਾਵ ਭਿੰਨੀ ਜਜ਼ਬਾਤੀ ਹੋ ਕੇ ਵੀਰਾਂ ਭੈਣਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸੋ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਭਲਾਈ ਉਹਨਾਂ ਦੀ ਨੋਬਿਲਿਟੀ ਉਹਨਾਂ ਦਾ ਦੂਸਰਿਆਂ ਦੇ ਕੰਮ ਆਉਣਾ ਔਰ ਅਬਵ ਆਲ ਉਹਨਾਂ ਦੀ ਪੰਥ ਨੂੰ ਸਮਰਪਿਤ ਜ਼ਿੰਦਗੀ ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਜ਼ਿੰਦਗੀ। ਬਿਲਕੁਲ ਅੱਜ ਦੇ ਪ੍ਰੋਗਰਾਮ ਨੂੰ ਤਿੰਨਾਂ ਵੀਰਾਂ ਵੱਲੋਂ ਭਾਈ ਗੁਰਦੇਵ ਸਿੰਘ ਜਿਹੜੇ ਕਲਾਮਾਜ਼ੂ ਚ ਰਹਿੰਦੇ ਨੇ ਭਾਈ ਸੁਰਜੀਤ ਸਿੰਘ ਜਿਹੜੇ ਟੋਰਾਂਟੋ ਚ ਨੇ ਔਰ ਛੋਟੇ ਵੀਰ ਮਨਜੀਤ ਸਿੰਘ ਜਿਹੜੇ ਅਮਰੀਕਨ ਬਾਰਡਰ ਤੇ ਆਲਮੋਸਟ ਨੇ ਕੈਨੇਡਾ ਨਾਲ ਲੱਗਦੇ ਜਿੱਥੇ ਉਹਨਾਂ ਦਾ ਚੰਗਾ ਕਾਰੋਬਾਰ ਹੈ ਇਹਨਾਂ ਤਿੰਨਾਂ ਵੀਰਾਂ ਵੱਲੋਂ ਕੀਤੀ ਗਈ ਹੈ। ਅਸੀਂ ਤਾਂ ਡਾਕਟਰ ਸਾਹਿਬ ਨੂੰ ਅਮਰੀਕਾ 'ਚ ਹੀ ਆ ਕੇ ਉਹਨਾਂ ਦੇ ਨਾਲ 1990 ਦੇ ਪੀਰੀਅਡ 'ਚ ਮੁਲਾਕਾਤ ਹੋਈ ਪਰ ਭਾਈ ਗੁਰਦੇਵ ਸਿੰਘ ਜਿਹੜੇ ਨੇ ਉਹਨਾਂ ਨਾਲ ਡਾਕਟਰ ਸਾਹਿਬ ਦਾ ਸਬੰਧ ਬਹੁਤ ਪੁਰਾਣਾ ਹੈ ਉਹਨਾਂ ਦੇ ਕਾਲਜ ਡੇਜ਼ ਦਾ ਕਿਉਂਕਿ ਉਹਨਾਂ ਨੇ ਵੀ ਭਾਈ ਗੁਰਦੇਵ ਸਿੰਘ ਹੋਰਾਂ ਨੇ ਮਾਸਟਰਸ ਕੀਤੀ ਹੋਈ ਹੈ ਔਰ ਡਾਕਟਰ ਸਾਹਿਬ ਵੈਟਰਨਰੀਅਨ ਬਣਨ ਦੇ ਲਈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਵਿੱਚ ਸਨ। ਫਿਰ ਸਟੂਡੈਂਟ ਲਾਈਫ ਤੋਂ ਬਾਅਦ ਜਦੋਂ ਡਾਕਟਰ ਸਾਹਿਬ ਦੀ ਪੋਸਟਿੰਗ ਫੋਲੜੀਵਾਲ ਇਹ ਜਿਹੜਾ ਪਿੰਡ ਡਿਸਟ੍ਰਿਕਟ ਜਲੰਧਰ 'ਚ ਹੈ ਉੱਥੇ ਹੋਈ ਤੇ ਉਦੋਂ ਵੀ ਭਾਈ ਗੁਰਦੇਵ ਸਿੰਘ ਦੇ ਨਾਲ ਉਹਨਾਂ ਦਾ ਸੰਪਰਕ ਰਿਹਾ ਔਰ ਇਹ ਉਹ ਪੀਰੀਅਡ ਹੁੰਦਾ ਹੈ ਜਿਹੜਾ ਯੰਗਰ ਡੇਜ਼ ਦਾ ਬਡੀਨੈਸ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਯਾਰਾਨਾ ਹੁੰਦਾ ਹੈ ਉਹਦੇ 'ਚ ਬਹੁਤ ਸਾਰੇ ਰੰਗ ਹੁੰਦੇ ਨੇ। ਉਹ ਜ਼ਾਹਰ ਹੈ ਕਿ ਜਿੱਥੇ ਡਾਕਟਰ ਸਾਹਿਬ ਦੀ ਸ਼ਖਸੀਅਤ
पूर्ण तौर ते अमृत छकण तो बाद पंथक पिड़ च आके इधर ही समर्पित हुई। लेकिन उन्हां दा यंगर डेज दा टाइम एक अपना रंगला टाइम सी और एक अद्धी वार जोकिंगली मैं भी उन्होंने कहा, मैं कहा डॉक्टर साहब जे तुसी इस पासे ना तुरदे ते फिर की तुसी किवें हुंदे, ते वो एक कान ते हथ रख के ऐ करके कहंदे फिर असीं ये पढ़ लिया होना सी कि चढ़दे मिर्जे खान नूं वंजल दंदा ही मत, कहंदे फिर इदां दा ही कुछ करदे होना सी। बिल्कुल। सो जिथे भाई गुरदेव सिंह उन्होंने संघर्ष दे विच भी एक रोल अदा किया है, लेकिन जिवें यारां दे यार वाला पार्ट रहा, डॉक्टर साहब हमेशा ही जिहड़े ने वो यारां दे यार सी और इसलिए जिहड़ा भी उन्होंने मिलिया खास तौर पर उन्होंने यंगर डेज और उत्थे इन्नियां कहानियां वीर गोविंदर सिंह जिन्हां ने कल दा प्रोग्राम स्पॉन्सर किया सी, उन्होंने अपनी कहानी दसी कि किवें उन्होंने जिहड़ा सिक्खी ते लियाना दस्तार सजाण दा वालो कहंदे भी जदों मैं असीं इत्थे अमृत छक लिया दस्तार मेरी उही सजांदे सी, ते मैं कहंदे मैं उन्होंने कहना कि भी तुसीं अपनी बहुत सोहनी सजांदे हो, खरबूजे दियां फाड़ियां वर्गे लड़ हुंदे ने ते मैनूं किवें कहंदा नहीं तेरा सिर विंगा है। सो ये सारा जिहड़ा उन्हां दा फनी अंदाज भी सी और बहुत सारियां जिंदगियां नूं उन्होंने टच कीता और इत्थे आके भी भाई गुरदेव सिंह कैनेडा आए और अमरीका च आउणा होया, न्यूयॉर्क च भी इन्हां दा कामकार सी। हुण उन्हां दा परिवार और बच्चे भाई गुरदेव सिंह होरां दे बहुत चंगे हाई एजुकेशन और वैल जिहड़े ने सिक्खी नूं भी ने परनाए हुए और डॉक्टर साहब की अंतिम अरदास मौके दोनों भैणां ने निमरत कौर सवनीत कौर और बेटे जसप्रीत सिंह ने तबला वजाया, दोनों ने इन्नी जिहड़ा वो डेडिकेशन दे नाल शब्द पढ़िया और मैं बाद च बच्चों नूं इस दे लई तारीफ भी की कि भाई ये गुरु दी ब्लैसिंग है तुहानूं। इस तरह छोटे ब्रदर सुरजीत सिंह टोरंटो च ने और वो भी गुरसेख होरां दे बच्चे जिहड़े ने इस पासे ने, मनजीत सिंह जिहड़ा अदरवाइज भरावां दा भरा है, हालांकि वो बहुत जज्बाती सी जदों आया इन्हां दे डॉक्टर साहब दे अंतिम अरदास दे मौके। और ये तीनों ही वीर इन्हां दा माता जी बेबे जी जिन्हां दे नाल भी जिहड़ा साडा संपर्क जदों तो डॉक्टर साहब राहीं मिले फिर हौली 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 सारा परिवार ही साडा अपना परिवार है, एक्सटेंडेड फैमिली वांग ने। और उन्होंने जिहड़ा क्योंकि जदों एक इमीडिएट ग्रीफ हुंदा है उस तो बाद जदों तुसी वापस अपनी जिंदगी च मुड़दे हो, अज भी भाई गुरदेव सिंह दी सवेरे कॉल आई काफ़ी लंबा देर अद्धा घंटा ना उन्हां दा छड्डण नूं जी करे ना गल्लां तां असीं उन्हां दियां ही कर रहे सी। सो ये भी एक जिथे तुसी कहंदे हो कि भी ग्रीफ नूं ओवरकम भी करना हुंदा है, पर कुछ जख्म इस किस्म दे जापदे हुंदे ने कि जिहड़े लंबा वक्त रिसदे ने और भुलना जिहड़ा वो एक औखा काम हुंदा है क्योंकि भुलण दी प्रोसैस ते तां तुहाडा कंट्रोल नहीं हुंदा। सो असीं समझदे हां कि उन्होंने जिहड़ा ये जिथे उन्होंने प्रीत निभाई डॉक्टर साहब दे जदों वो हयाती विच सन उदों भी उन्हां दा उन्हां नूं सी कि जी तुसीं जदों मर्जी आओ आके साडे कोल रहो, तुसीं ये तुहाडा घर है, जो भी है असीं हाज़र हैं। सो असीं ये आस ही करदे हां कि असीं सारे जिहड़े उन्हां दे प्यार दे विच मुतमईन है और डॉक्टर साहब दे यादां नूं बार बार याद करके किते ना किते इस गल नूं अपने ग्रीफ नूं घटाण दी कोशिश कर रहे हैं। उत्थे जिवें भाई गुरदेव सिंह जी ने कहा कि गल तां अल्टीमेटली यही हुंदी है निशाने दी, निशाना खालिस्तान और इस दे लई जिवें लगभग 10 साल डॉक्टर रंजीत सिंह होरां दा जिहड़ा ब्रेन चाइल्ड सी TV 84 जिस दे लई उन्हां वो हमेशा चिंतित रहे, अखीरले वक्त तक भी उन्हां दा सी कि इस नूं असीं अगे लैके जाना है, इनू सिखां दा अल जजीरा बनाना है। सो सारियां दा ये भी ऐद सी उस शाम भी जदों सारे इकट्ठे हुए कि इस नूं असीं फर्म फुटिंग ते करांगे, इस नूं असीं जिहड़ा वो थल्ले नूं नहीं जाण दिंदे। बाकी असीं भी आस करदे हां कि उन्हां दा ये ड्रीम प्रोजेक्ट उन्हां दा जो ये सुपना सी उस नूं अगे तोरण दे विच साडे वीरां भैणां दा सहयोग रहेगा। असीं तां ऑलरेडी गुरु तो यही मंगते हैं कि अखीरले साह तक सिक्खी केसां सुआसां नाल निभे और ये पंथ दा परचम खालिस्तान दा झंडा
ਜਿਹੜਾ ਹੈ ਉਹ ਅਸਮਾਨਾਂ ਦੇ ਵਿੱਚ ਝੂਲੇ ਜੀ ਔਰ ਇਸ ਦੇ ਲਈ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਦੇਵ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਅਸੀਂ ਕੁਝ ਫਿਲ ਇਨ ਦਾ ਬਲੈਂਕ ਛੱਡ ਦਿੱਤੇ ਸੀ ਕਿਉਂਕਿ ਗੁਰਦੁਆਰਾ ਕਰਤੇ ਪ੍ਰਵਾਨ ਤੇ ਜੋ ਹਮਲਾ ਵੀਕਐਂਡ ਹੋਇਆ ਜਿਸ ਦਾ ਵੇਰਵਾ ਤਾਂ ਉਹੀ ਹੈ ਜੋ ਮੀਡੀਆ ਰਾਹੀਂ ਸਾਹਮਣੇ ਆਇਆ। ਕੋਈ ਕੰਡੈਮਨੇਸ਼ਨਸ ਹੋਈਆਂ, ਇੱਕ ਸਵਨੀਤ ਜਿਹੜੇ ਨੇ ਸਿੰਘ ਉਹਨਾਂ ਦੀ ਸ਼ਹਾਦਤ ਦੀ ਸੀ ਔਰ ਇਹ ਵੀ ਸਾਹਮਣੇ ਆਇਆ ਕਿ ਉਹ ਕ੍ਰਾਸ ਫਾਇਰ 'ਚ ਮਾਰੇ ਗਏ। ਅਸੀਂ ਕੱਲ ਜਿਹੜਾ ਮੈਂਸ਼ਨ ਨਹੀਂ ਕਰ ਸਕੇ ਕਿ ਭਾਈ ਜਿਵੇਂ ਤਾਲਿਬਾਨ ਦੀ ਸਰਕਾਰ ਵੱਲੋਂ ਨੀਅਤ ਉੱਥੇ ਗਾਰਡਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹਨਾਂ 'ਚੋਂ ਵੀ ਇੱਕ ਜਿਹੜਾ ਜਵਾਨ ਹੈ ਉਹ ਸ਼ਹੀਦ ਹੋਇਆ, ਉਹ ਕੁਝ ਜ਼ਖਮੀ ਹੋਏ ਔਰ ਜੇ ਉਹ ਉਹਨਾਂ ਨੂੰ ਨਾ ਰੋਕਦੇ ਤਾਂ ਫਿਰ ਬਹੁਤ ਵੱਡਾ ਜਾਨੀ ਨੁਕਸਾਨ ਹੋਣਾ ਸੀ ਕਿਉਂਕਿ ਜਦੋਂ ਉਹਨਾਂ ਨੂੰ ਐਨਗੇਜ ਕਰ ਲਿਆ ਤੇ ਜਿਹੜੇ ਅੰਦਰ ਸਨ ਸਿੱਖ ਸਿੰਘ ਔਰ ਬੀਬੀਆਂ ਉਹਨਾਂ ਨੂੰ ਉੱਥੋਂ ਨਿਕਲਣ ਦਾ ਬੈਕ ਕੰਧ ਰਾਹੀਂ ਨਿਕਲਣ ਦਾ ਮੌਕਾ ਮਿਲਿਆ। ਸੋ ਅਸੀਂ ਇਹ ਉਹਨਾਂ ਨੂੰ ਵੀ ਟ੍ਰਿਬਿਊਟ ਦਿੰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਪਛਾਣਿਆ ਕਿ ਭਾਈ ਉਹਨਾਂ ਦੇ ਜ਼ਿੰਮੇ ਇਸ ਥਾਂ ਨੂੰ ਜਿਹੜਾ ਹੈ ਉਹ ਮਹਿਫੂਜ਼ ਰੱਖਣਾ ਹੈ ਔਰ ਉਹਨਾਂ ਨੇ ਜਿਸ ਜਵਾਨ ਨੇ ਸ਼ਹਾਦਤ ਦਿੱਤੀ ਅਸੀਂ ਉਸ ਦੇ ਲਈ ਵੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਉਸ ਦਾ ਦਰਜਾ ਬੁਲੰਦ ਕਰੇ। ਇਸ ਦੇ ਪਿੱਛੇ ਕੌਣ ਹੋ ਸਕਦਾ ਹੈ ਅਸੀਂ ਡਿਸਕਸ ਕੀਤਾ ਸੀ ਕਿ ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨੀ ਨੇ ਲਈ ਹੈ ਔਰ BBC ਦੀ ਸਟੋਰੀ ਵੀ ਅਸੀਂ ਡਿਸਕਸ ਕੀਤੀ ਸੀ ਕਿ ਉਹਨਾਂ ਨੇ 3 ਰੀਜ਼ਨਸ ਕਿ ਕਿਉਂ ਇਸਲਾਮਿਕ ਸਟੇਟ ਇਹ ਕਰੇਗਾ ਉਸ ਨੂੰ ਵੀ ਅਸੀਂ ਡਿਸਕਸ ਕੀਤਾ ਸੀ। ਲੇਕਿਨ ਫਿਰ ਵੀ ਇਹ ਜਦੋਂ ਇਸ ਕਿਸਮ ਦਾ ਕੋਈ ਦੁਖਦਾਈ ਵਾਕਿਆ ਹੁੰਦਾ ਹੈ ਬਹੁਤ ਵਾਰ ਜਿਹੜਾ ਅਨਸੀਨ ਹੈਂਡ ਹੁੰਦਾ ਜਿਹੜਾ ਨਜ਼ਰ ਨਹੀਂ ਆ ਰਿਹਾ ਹੁੰਦਾ ਉਸ ਦੀ ਚਰਚਾ ਨਹੀਂ ਹੁੰਦੀ ਤੇ ਜੇ ਕੋਈ ਚਰਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੇ ਉੱਤੇ ਇਹ ਹੁੰਦਾ ਹੈ ਕਿ ਤੁਸੀਂ ਫਲਾਂ ਦੇ ਏਜੰਟ ਹੋ ਜਾਂ ਢਿਮਕੇ ਦੇ ਏਜੰਟ ਹੋ ਜਾਂ ਕਈ ਵਾਰ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਦੇਖੋ ਕਿੰਨੀ ਇਨਸੈਂਸਿਟਿਵਿਟੀ ਹੈ ਕਿ ਗੱਲ ਕੋਈ ਹੋਰ ਚੱਲ ਰਹੀ ਹੈ ਔਰ ਇਹ ਆਪਣਾ ਸਿਆਸੀ ਏਜੰਡਾ ਇਸ ਚੋਂ ਕੱਢਣਾ ਚਾਹੁੰਦੇ ਨੇ। ਵੀਰ ਸੁਖਜਿੰਦਰ ਸਿੰਘ ਬਾਜਵਾ ਬਹੁਤ ਹੀ ਸੂਝਵਾਨ ਵੀਰ ਨੇ, IT ਸੈਕਟਰ 'ਚ ਉਹਨਾਂ ਦੀ ਮੁਹਾਰਤ ਹੈ, ਉੱਚ ਡਿਗਰੀ ਹੈ ਉਹਨਾਂ ਕੋਲ ਔਰ ਉਹਨਾਂ ਨੇ ਕਿਸੇ ਵੇਲੇ ਅਫਗਾਨਿਸਤਾਨ ਦੇ ਵਿੱਚ ਸਰਵ ਵੀ ਕੀਤਾ ਹੋਇਆ। ਇਸ ਲਈ ਉਹ ਅਫਗਾਨਿਸਤਾਨ, ਕਾਬਲ, ਉਸ ਦੇ ਗਲੀਆਂ ਕੂਚਿਆਂ ਔਰ ਉੱਥੋਂ ਦੀ ਮੈਂਟੈਲਿਟੀ, ਉੱਥੇ ਦਾ ਸਿਸਟਮ ਉਸ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ ਔਰ ਉਹਨਾਂ ਨੇ ਇੱਕ ਲਿਖਤ ਸਾਨੂੰ ਭੇਜੀ ਹੈ ਔਰ ਮੈਨੂੰ ਇਹ ਲੱਗਾ ਕਿ ਬਜਾਏ ਅਸੀਂ ਹੋਰ ਸਟੋਰੀਜ਼ ਇੱਧਰ ਉੱਧਰ ਦੇਖਣ ਦੇ ਜਾਂ ਇਹ ਜਾਣਦੇ ਕਿ ਭਾਈ ਰਾਹ ਜਾਂ ਇੰਡੀਅਨ ਏਜੰਸੀਆਂ ਦਾ ਇਹਦੇ 'ਚ ਕੀ ਇੰਟਰਸਟ ਹੈ ਔਰ ਉਹ ਕਿਵੇਂ ਇਹਦੇ ਪਿੱਛੇ ਨੇ, ਉਹਨਾਂ ਨੇ ਕੁਝ ਬੁਲਟ ਪੁਆਇੰਟਸ ਦਿੱਤੇ ਨੇ ਅਸੀਂ ਐਸ ਸੱਚ ਹੀ ਉਹਨਾਂ ਨੂੰ ਡਿਸਕਸ ਕਰਾਂਗੇ ਔਰ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਕਰਦਾ ਜਿਹੜੀ ਮੇਰੀ ਇਨੀਸ਼ੀਅਲ ਹੰਚ ਸੀ। ਇਹ ਠੀਕ ਹੈ ਕਿ ਵੀ ਅਸੀਂ ਕਈ ਵਾਰ ਉਨੀ ਜਾਣਕਾਰੀ ਸਾਡੇ ਕੋਲ ਨਹੀਂ ਹੁੰਦੀ ਜੋ ਮੀਡੀਆ 'ਚ ਪਬਲਿਸ਼ ਹੁੰਦਾ ਜਾਂ ਸਾਡਾ ਸੋਰਸ ਸਾਡੇ ਵਿਊਅਰਸ ਨੇ ਜਿਵੇਂ ਲੇਟਲੀ ਭੈਣ ਜੀ ਵਿਨੀ ਕੌਰ UK ਤੋਂ ਸਾਨੂੰ ਜਦੋਂ ਵੀ ਕੋਈ ਉਹ ਨਿਊਜ਼ ਸਟੋਰੀ ਦੇਖਦੇ ਨੇ, ਟਵੀਟ ਦੇਖਦੇ ਨੇ, ਭੇਜਦੇ ਨੇ ਔਰ ਇਸ ਨਾਲ ਸਾਡੀ ਮਦਦ ਵੀ ਹੁੰਦੀ ਹੈ। ਹੋਰ ਵੀ ਨੇ ਜਿਨ੍ਹਾਂ ਨੂੰ ਵੀਰਾਂ ਭੈਣਾਂ ਨੂੰ ਲੱਗਦਾ ਕਿ ਕੋਈ ਸਟੋਰੀ ਜਿਹੜੀ ਹੈ ਉਹ ਸਾਡੇ ਮੁਤਾਬਕ ਸਿੱਖ ਫੈਕਟਰ ਉਹਦੇ 'ਚ ਜਾਂ ਸਿੱਖ ਐਂਗਲ ਤੋਂ ਇੰਪੋਰਟੈਂਟ ਹੈ। ਸੋ ਵੀਰ ਸੁਖਜਿੰਦਰ ਸਿੰਘ ਜੀ ਨੇ ਲਿਖਿਆ ਹੈ, ਰੈਵਰਡ ਡਾਕਟਰ ਸਾਹਿਬ ਜੀ, ਥੈਂਕਸ ਏ ਲੋਟ for your kind words about Dr. Ranjit Singh ji and acknowledging his good deeds. Thanks to you for also representing those like me who could not attend his last rites. Truth is that we have lost him and rest all is just the words that us all will play with to remember him and pay our homage. Hope you received my earlier text also. ਕਿਉਂਕਿ ਜਦੋਂ ਹੀ ਡਾਕਟਰ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਆਈ ਇੱਕਦਮ ਉਦੋਂ ਕਾਲ ਵੀ ਆਈ ਬਾਜਵਾ ਸਾਹਿਬ ਦੀ, ਉਹਨਾਂ ਨੇ ਬੜੇ ਭਾਵੁਕ ਅੰਦਾਜ਼ 'ਚ ਵੀ ਇਹ ਕਿਹਾ ਕਿ ਤੁਸੀਂ ਇਹ ਸਮਝੋ ਕਿ ਮੈਂ ਵੀ ਤੁਹਾਡੇ ਨਾਲ ਹਰ ਸਾਹ ਦੇ ਨਾਲ ਤੁਹਾਡੇ ਨਾਲ ਹੈ, ਮੇਰੇ ਲਈ ਕੋਈ ਵੀ ਖਿਦਮਤ ਸੇ ਚੰਗਾ ਲੱਗਦਾ ਹੈ ਜਦੋਂ ਇਸ ਕਿਸਮ ਦੀਆਂ ਮੂਮੈਂਟਸ ਕਿਉਂਕਿ ਡਾਕਟਰ ਸਾਹਿਬ ਦਾ ਬਾਜਵਾ ਸਾਹਿਬ ਨਾਲ ਵੀ ਇੱਕ ਖਾਸ ਬੌਂਡ ਸੀ ਔਰ ਮੇਰੇ ਨਾਲ ਵੀ ਅਕਸਰ ਇਸ ਬਾਰੇ ਉਹ ਗੱਲ ਕਰਦੇ ਸੀ ਔਰ ਇਹੀ ਬਹੁਤ ਵਾਰ ਜਿਹੜੇ ਵੀਰ ਭੈਣਾਂ ਕੁਝ ਕਰਨ ਵਾਲੇ ਹੁੰਦੇ ਨੇ
ਉਹਨਾਂ ਨੂੰ ਕਈ ਵਾਰ ਜਿਹੜੇ ਐਵੇਂ ਫੋਕੀਆਂ ਮੌਕੇ ਤੇ ਪਹੁੰਚ ਕੇ ਉਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਵੇਂ ਲੋਕ ਸੁਣਨਾ ਚਾਹੁੰਦੇ ਨੇ, ਉਹਨਾਂ ਤੋਂ ਇਹ ਵੀ ਡਿਸਟੈਂਸ ਰੱਖਦੇ ਨੇ। ਔਰ ਇਹ ਡਾਕਟਰ ਸਾਹਿਬ ਦਾ ਵੀ ਸੁਭਾਅ ਦਾ ਹਿੱਸਾ ਸੀ। ਉਹਨਾਂ ਨੇ ਵੀ ਜਦੋਂ ਕਿਤੇ ਕਿਸੇ ਨੂੰ ਮਿਲ ਕੇ ਆਣਾ ਜਾਂ ਦੂਜਾ, ਤੇ ਉਹਨਾਂ ਦਾ ਪਹਿਲਾ ਹੋਣਾ ਕਿ ਵੀ ਬੰਦਾ ਜਿਹੜਾ ਉਹ ਵਜ੍ਹਾਦਾਰ ਹੈ, ਵੀ ਗੱਲ ਭਾਰੀ ਗੂੜੀ ਕਰਦਾ ਹੈ। ਬਿਲਕੁਲ। ਤੇ ਕਿਸੇ ਹੋਰ ਜਿੱਥੋਂ ਉਹਨਾਂ ਨੇ ਹੋਣਾ ਕਹਿੰਦਾ ਵੀ ਘੰਟਾ ਬਰਬਾਦ ਹੀ ਕੀਤਾ, ਜਵਲੀਆਂ ਹੀ ਸੁਣੀਆਂ। ਸੋ ਇਹ ਕੁਦਰਤਨ ਇੱਕ ਪਾਰਟ ਵੀ ਹੁੰਦਾ ਹੈ। ਸੋ ਉਹਨਾਂ ਨੇ ਹੁਣ ਜਿਹੜਾ ਇਸ਼ੂ ਦੇ ਉੱਤੇ ਬਾਜਵਾ ਸਾਹਿਬ ਨੇ ਲਿਖਿਆ, ਉਹਨਾਂ ਨੇ ਕਿਹਾ ਯੂ ਹੈਵ ਆਲਰੇਡੀ ਡਿਸਕਸਡ ਦਾ issue in details. However, in addition, my observations with regard to attack on Karte Parwan Gurdwara Sahib in Afghanistan are as follows. It was in news that, और ਇਹਦੇ ਚ ਬਾਜਵਾ ਸਾਹਿਬ ਦੀ ਇੱਕ ਹੋਰ peculiar writing style ਹੈ, ਜਦੋਂ ਸੋਸ਼ਲ ਮੀਡੀਆ ਤੇ ਵੀ ਲਿਖਦੇ ਨੇ ਉਹ ਹਿੰਦੁਸਤਾਨ ਨਹੀਂ ਲਿਖਦੇ, ਉਹ ਹਿੰਦੂ ਸ਼ੈਤਾਨ ਲਿਖਦੇ ਨੇ। ਸੋ ਇਹ ਆਪਣੇ ਆਪ ਚ ਕਈ ਵਾਰੀ ਜੇ ਤੁਸੀਂ ਨੇਮ ਇਜ਼ ਦਾ ਗੇਮ ਗੱਲ ਨੂੰ ਦੇਖੋ ਤਾਂ ਉਸ ਚੋਂ ਹੀ ਜ਼ਾਹਰ ਹੋ ਜਾਂਦਾ ਹੈ ਕਿ ਭਾਈ ਇਹ ਸ਼ੈਤਾਨੀ ਰਜੀਮ ਹੈ। ਇਹਨਾਂ ਨੇ ਲਫ਼ਜ਼ ਜ਼ਰੂਰ ਹਿੰਦੂ ਮਜ਼ਹਬ ਦਾ ਜੋੜਿਆ ਹੋਏਗਾ, ਲੇਕਿਨ ਹੈ ਇਹ ਸ਼ੈਤਾਨ ਹੈ। ਸੋ ਉਹਨਾਂ ਨੇ ਕਿਹਾ ਵੀ ਇਟ ਵਾਜ਼ ਇਨ ਦਾ ਨਿਊਜ਼ ਦੈਟ ਹਿੰਦੂ ਸ਼ੈਤਾਨ ਸਪਲਾਈਡ ਵੈਪਨਰੀ ਐਂਡ ਵੈਪਨਰੀ ਪਾਰਟਸ ਟੂ ਆਈਸਿਸ। ਇਹਦਾ ਪੂਰਾ ਨਾਂ ਆਈਸਿਸ ਹੈ, ਭਾਵੇਂ ਇਹਨੂੰ ਬਹੁਤ ਵਾਰ ਇਸਲਾਮਿਕ ਸਟੇਟ IS ਕਰਕੇ ਕਿਹਾ ਜਾਂਦਾ। Ra definitely has a role in it, कि उसका ज़ारा तौर पे शर्तिया रोल है। Ra is still active in Afghanistan and Pakistan in terror activities, though its moles through its moles and hired mercenaries. ਹੁਣ ਇਹ ਨਹੀਂ ਹੈ ਕਿ ਵੀ ਖੁੱਲ ਕੇ, ਜਦੋਂ ਏਜੰਸੀਆਂ ਦਾ ਕੰਮ ਵੀ ਤਾਂ ਇਹੀ ਹੁੰਦਾ ਹੈ, ਮੋਲਸ ਰਾਹੀਂ ਜਾਂ ਜਿਹੜੇ ਉਹਨਾਂ ਨੇ ਪਹਾੜੇ ਦੇ ਟੱਟੂ ਮਰਸਨਰੀ ਹੁੰਦੇ ਨੇ, ਕਿ ਉੱਥੇ ਰਾਹ ਦੀ ਇਨਵੋਲਵਮੈਂਟ ਹੈ ਅਫਗਾਨਿਸਤਾਨ 'ਚ ਵੀ ਪਾਕਿਸਤਾਨ 'ਚ ਵੀ। ਇਹ ਠੀਕ ਹੈ ਵੀ ਉਹਨਾਂ ਨੇ ਆਪਣੇ ਜਿਹੜੇ ਗੁਪਚੁਪ ਰਹਿਣ ਵਾਲੇ ਏਜੰਟ ਰੱਖੇ ਹੋਏ ਨੇ ਜਿਨ੍ਹਾਂ ਰਾਹੀਂ ਉਹ ਇਸ ਕਿਸਮ ਦੀਆਂ ਕਾਰਵਾਈਆਂ ਕਰਵਾਉਂਦੇ ਨੇ। ਹਿੰਦੂ ਸ਼ੈਤਾਨੀ ਮੀਡੀਆ, ਦਾ ਟੈਲੀਵਿਜ਼ਨ ਚੈਨਲਸ ਐਂਡ ਦਾ ਰੇਡੀਓ ਆਰ ਆਲਸੋ ਨੀਡ ਟੂ ਬੀ ਬਲੇਮਡ। The locals watch Hindi Bollywood movies, TV serials and listen Hindi songs. ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਹਿੰਦੂਤਵਾ ਨੇ ਆਪਣੀ ਪਹੁੰਚ ਕਿੱਥੋਂ ਤੱਕ ਬਣਾਈ ਹੈ ਔਰ ਕਿਵੇਂ ਪਾਵਰ ਤੱਕ ਪਹੁੰਚੇ। ਇਸ ਸਾਰੇ ਲਈ ਜਦੋਂ ਅੱਜ ਇੱਕ ਲਫ਼ਜ਼, ਦੋ ਲਫ਼ਜ਼ ਬੜੇ ਕੋਟ ਹੁੰਦੇ ਨੇ, ਇੱਕ ਡੀਪ ਸਟੇਟ ਜਿਹਦਾ ਜ਼ਿਕਰ ਦੀਪ ਸਿੱਧੂ ਵੀ ਕਰਦਾ ਸੀ, ਅਮਰੀਕਾ ਦੇ ਹਵਾਲੇ ਨਾਲ CIA ਹੈ, ਇੰਡੀਆ ਦੇ ਹਵਾਲੇ ਨਾਲ ਉਹਨਾਂ ਦੀ ਰਾਜ ਜਾਂ ਇੰਟੈਲੀਜੈਂਸ ਬਿਊਰੋ ਇਹ ਨੇ ਕਿ ਬਹੁਤ ਵਾਰ ਹਕੂਮਤ ਦੀਆਂ ਨੀਤੀਆਂ ਡੀਪ ਸਟੇਟ ਤੈਅ ਕਰਦੀ ਹੈ। ਇਹ ਸ਼ਬਦਾਵਲੀ ਇਸ ਸਾਰੇ ਪੀਰੀਅਡ 'ਚ ਜਿਹੜਾ ਉਹ ਕਾਫੀ ਸਾਹਮਣੇ ਆਈ ਹੈ। ਦੂਸਰਾ ਜ਼ਿਕਰ ਸੌਫਟ ਪਾਵਰ ਦਾ ਹੁੰਦਾ ਹੈ। ਸੌਫਟ ਪਾਵਰ ਦਾ ਹੁੰਦਾ ਹੈ ਕਿ ਵੀ ਉਹ ਸਿੱਧੇ ਤੌਰ ਤੇ ਲੱਗ ਰਿਹਾ ਹੁੰਦਾ ਵੀ ਇਹ ਤਾਂ ਐਂਟਰਟੇਨਮੈਂਟ ਇੰਡਸਟਰੀ ਹੈ, ਜਿਵੇਂ ਬਾਲੀਵੁੱਡ ਹੈ ਜੇ ਅਸੀਂ, ਜਾਂ ਹਾਲੀਵੁੱਡ ਹੈ। ਜੇ ਅਸੀਂ ਦੇਖੀਏ ਕਿ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ, ਪੱਛਮੀ ਤਹਿਜ਼ੀਬ ਹੈ, ਉਹਨੂੰ ਜੇ ਦੁਨੀਆ ਭਰ ਦੇ ਵਿੱਚ ਡੋਮੀਨੇਟ ਕਰਵਾਇਆ ਤੇ ਉਸ 'ਚ ਸਭ ਤੋਂ ਵੱਡਾ ਰੋਲ ਜਿਹੜਾ ਹਾਲੀਵੁੱਡ ਦਾ। ਫਿਲਮਾਂ ਤੈਅ ਕਰਦੀਆਂ, ਉਹੀ ਤੁਹਾਡਾ ਡਰੈਸ ਕੋਡ ਬਣਾਉਂਦੀਆਂ, ਉਹੀ ਤੁਹਾਡੀ ਤਹਿਜ਼ੀਬ ਨੂੰ ਸਿਰਜਦੀਆਂ। ਔਰ ਜਿਹੜਾ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਨਾਂ ਦਾ ਕੋਈ ਮੁਲਕ ਕਦੇ ਐਗਜ਼ਿਸਟ ਹੀ ਨਹੀਂ ਸੀ ਕਰਦਾ, ਉਹ ਤਾਂ ਟੈਰੀਟਰੀ ਸੀ, ਮੁਗਲਾਂ ਦੇ ਹੱਥ ਆ ਗਿਆ, ਉਹ ਜਿੱਥੋਂ ਤੱਕ ਲੈ ਗਏ, ਔਰੰਗਜ਼ੇਬ ਜਿੱਥੋਂ ਤੱਕ ਲੈ ਗਿਆ ਉਹ ਵੱਡਾ ਬਣ ਗਿਆ। ਉਸ ਤੋਂ ਪਹਿਲਾਂ ਜਿਹੜਾ ਬਾਬਰ ਦਾ ਨਾਰਥ ਤੱਕ ਮਹਿਦੂਦ ਸੀ ਉਦੋਂ ਸੀ, ਉਸ ਤੋਂ ਪਹਿਲੇ ਰਾਜਪੂਤ ਰਾਜੇ, ਉਸ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਜਾਂ ਉਹਨਾਂ ਤੋਂ ਪਹਿਲਾਂ ਹੋਰ ਕੌਣ ਲੋਕ ਸੀ। ਸੋ ਮੁਲਕ ਤਾਂ ਹੈ ਹੀ ਨਹੀਂ ਸੀ, ਕੋਈ ਉਹਦੀ ਐਂਟੀਟੀ ਨਹੀਂ ਸੀ। ਲੇਕਿਨ ਇਹਦੇ ਬਾਵਜੂਦ 1947 ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਜਿਹੜਾ ਬਾਲੀਵੁੱਡ ਨੇ ਫਿਲਮੀ ਦੁਨੀਆ ਰਾਹੀਂ ਇਹ ਸੌਫਟ ਪਾਵਰ ਬਣ ਕੇ ਇੱਕ ਨੇਸ਼ਨ, ਇਹ ਹਮ ਉਸ ਦੇਸ਼ ਕੇ ਵਾਸੀ हैं जिस देश में गंगा बहती है, ਇਹ ਉਹ ਸਾਰਾ ਬਣਾ ਕੇ ਉਹਨਾਂ ਨੇ ਉਸ ਨੂੰ ਬਣਾਇਆ। ਔਰ ਇਹੀ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਇਸ ਚੋਂ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਾਂ ਉਹਦੀ ਮਾਰਕੀਟ ਕੱਲੀ ਭਾਰਤ ਨਹੀਂ ਰਹੀ, ਪਾਕਿਸਤਾਨ 'ਚ। ਮੈਨੂੰ ਯਾਦ ਹੈ ਹੁਣ ਇੱਕ ਬੜੇ ਪਪੂਲਰ ਇਹਨਾਂ ਦੇ ਕਾਲਮਨਿਸਟ ਹੁੰਦੇ ਸੀ, ਬਿਊਰੋ ਚੀਫ ਵੀ ਸੀ ਭੁੱਟੋ ਦੇ ਵੇੜੇ, ਉਹਨਾਂ ਦਾ ਨਾਮ ਸ਼ਾਇਦ ਖਾਲਿਦ ਹਸਨ। ਤੇ ਉਹਨਾਂ ਨੇ ਕਿਹਾ ਇੱਕ ਵਾਰੀ ਉਦੋਂ ਚੱਲ ਰਿਹਾ ਸੀ ਪਾਕਿਸਤਾਨ ਅਜੇ ਨਿਊਕਲੀਅਰ ਪਾਵਰ ਨਹੀਂ ਸੀ ਬਣਿਆ ਕਿ ਵੀ ਇੰਡੀਆ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਨੂੰ ਖਤਰਾ ਹੈ।
ਸੋ ਉਹ ਕਹਿੰਦੇ ਸੀ ਕਿ ਸਾਨੂੰ ਨਿਊਕਲੀਅਰ ਬੰਬ ਦਾ ਡਰ ਨਹੀਂ, ਨੇਵਲ ਬੰਬ ਸਾਨੂੰ ਖਰਾਬ ਕਰ ਰਿਹਾ। ਹੁਣ ਨੇਵਲ ਕਹਿੰਦੇ ਨੇ ਧੁੰਨੀ ਨੂੰ। ਸੋ ਉਹਨਾਂ ਦਾ ਸੀ ਕਿ ਇਹ ਜਿਹੜੇ ਬਾਲੀਵੁੱਡ ਵਾਲੇ ਅੱਧ ਨੰਗੇ ਜਿਸਮ ਦਿਖਾਉਂਦੇ ਨੇ, ਧੁੰਨੀਆਂ ਦਿਖਾਉਂਦੇ ਨੇ, ਇਹ ਸਾਡੇ ਨੌਜਵਾਨੀ ਨੂੰ ਔਰ ਸਾਡੀ ਤਹਿਜ਼ੀਬ ਨੂੰ ਵੀ ਜਿਹਦੇ 'ਚ ਕੋਈ ਪਰਦਾ ਹੈ ਉਸ ਨੂੰ ਖਰਾਬ ਕਰ ਰਹੇ ਨੇ। ਕਿ ਉਹਨਾਂ ਨੇ ਕਿਹਾ ਵੀ ਇਹ ਅਟੈਕ ਨਿਊਕਲੀਅਰ ਤਾਂ ਪਤਾ ਨਹੀਂ ਕਦੋਂ ਹੋਣਾ ਨਹੀਂ ਹੋਣਾ, ਪਰ ਇਹ ਨੇਵਲ ਨੇ ਸਾਡਾ ਕੰਮ ਕਰਤਾ ਹੋਇਆ। ਔਰ ਇਹੀ ਗੱਲ ਜਿਹੜੀ ਬਾਜਵਾ ਸਾਹਿਬ ਕਹਿੰਦੇ ਨੇ ਕਿ ਅਫਗਾਨਾਂ ਦੇ ਵਿੱਚ ਵੀ, ਅਫਗਾਨਿਸਤਾਨ, ਈਵਨ ਮਿਡਲ ਈਸਟ, ਤੁਸੀਂ ਕਈ ਵਾਰੀ ਊਬਰ ਜਾਂ ਦੂਜੇ 'ਚ ਬੈਠੋ, ਕੋਈ ਇਜਿਪਸ਼ੀਅਨ ਜਾਂ ਕੋਈ ਹੈ, ਉਹ ਵੀ ਗੱਲ ਉੱਥੋਂ ਹੀ ਸ਼ੁਰੂ ਕਰੇਗਾ ਕਿ ਵੀ ਉਹਨੂੰ, ਕਿਉਂਕਿ ਇਹ ਸੌਫਟ ਪਾਵਰ ਹੈ ਕਿ ਉਹਨਾਂ ਨੇ ਉਸ ਰਾਹੀਂ ਕਿਵੇਂ ਆਪਣੀ ਜਿਹੜਾ ਇਹ ਏਜੰਡਾ ਹੈ ਉਹਨੂੰ ਬੜੇ ਗੁਪਚੁਪ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਪਹੁੰਚਾਇਆ। ਔਰ ਇਹੀ ਪਾਰਟ ਜਦੋਂ ਹੁਣ ਵੀ ਜੇ ਨਬੀ ਮੁਹੰਮਦ ਸਾਹਿਬ ਦੇ ਖਿਲਾਫ ਉਹ ਬੀਜੇਪੀ ਦੀ ਸਪੋਕਸਪਰਸਨ ਬਿਆਨਬਾਜ਼ੀ ਕਰਦੀ ਹੈ ਤੇ ਉਹਨੂੰ ਅੱਗੋਂ ਜਸਟੀਫਾਈ ਕਿਸੇ ਹੱਦ ਤੱਕ ਕਰਨ ਦੇ ਲਈ ਜਿਹੜੇ ਚੈਨਲ ਉਹਨਾਂ ਦੇ ਦਿਨ ਰਾਤ ਹਿੰਦੂਤਵਾ ਪ੍ਰਚਾਰਦੇ ਨੇ, ਹੁਣ ਇਹ ਗੱਲ ਉਹਨਾਂ ਤੱਕ ਵੀ ਇਹ ਨਹੀਂ ਹੈ ਕਿ ਵੀ ਉਹ ਉਹਨਾਂ ਦੀ ਲੈਂਗੁਏਜ ਜਿਹੜੀ ਹੈ ਉਹ ਸਮਝ ਨਹੀਂ ਪਾ ਰਹੇ ਕਿ ਉੱਥੇ ਕੀ ਹੋ ਰਿਹਾ। ਸੋ ਇਸ ਲਈ ਜਦੋਂ ਈਵਨ ਆਈਸਿਸ ਦੀ ਵੀ ਜ਼ਿੰਮੇਵਾਰੀ ਵਾਲਾ ਬਿਆਨ ਨਾਲ ਲੱਗਦਾ ਤੇ ਉਹ ਇਹਨੂੰ ਰਿਵੈਂਜ ਕਹਿੰਦੇ ਨੇ ਉਸ ਦੇ ਲਈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਸ ਸਾਰੇ ਦੇ ਨਾਲ ਕੀ ਜੁੜਿਆ ਹੋਇਆ। ਪਰ ਇਹ ਇਸ ਬਾਰੇ ਬੜਾ ਕਲੀਅਰਲੀ ਕਹਿੰਦੇ ਨੇ ਕਿ ਭਾਈ ਇਹ ਲੋਕਲ ਜਿਹੜੇ ਨੇ ਇਹ ਬਾਲੀਵੁੱਡ ਦੀਆਂ ਮੂਵੀਜ਼ ਵੀ ਦੇਖਦੇ ਨੇ, ਟੀਵੀ ਸੀਰੀਅਲ ਦੇਖਦੇ ਨੇ, ਹਿੰਦੀ ਸੌਂਗਸ ਦੇਖਦੇ ਨੇ। ਇਸ ਲਈ the Hindustani media is the tool used for spreading misinformation in Afghanistan, especially the capital city Kabul। ਕਿ ਇਹ ਮੀਡੀਆ ਗਲਤ ਜਾਣਕਾਰੀਆਂ ਖਾਸ ਤੌਰ ਤੇ ਕਾਬਲ ਬਾਰੇ, ਜਾਂ ਈਵਨ ਅਸੀਂ ਜਦੋਂ ਤਾਲਿਬਾਨ ਨੇ ਟੇਕ ਓਵਰ ਕੀਤਾ 15 ਅਗਸਤ ਨੂੰ, ਤੁਸੀਂ ਇੰਡੀਅਨ ਮੀਡੀਆ ਕੱਢ ਲਓ ਔਰ ਅਮਰੀਕਨ ਜਾਂ BBC ਦਾ, ਤੁਹਾਨੂੰ ਇੱਕਦਮ ਲੱਗੇਗਾ ਕਿ ਭਾਈ ਇਹ ਬਿਲਕੁਲ ਇਨ ਕੰਟਰਾਸਟ ਟੂ ਦੀ ਕਵਰੇਜ ਹੋ ਰਹੀ ਸੀ। Especially the local language is Dari dialect of Persian language, but people could very well understand Hindi and Urdu. Credit goes to Bollywood, Hindustani TV and radio, Urdu for the reason many of them keep visiting Pakistan। ਹੁਣ ਜਿਹੜੀ official language ਹੈ ਅਫਗਾਨਿਸਤਾਨ ਦੀ ਪਿਛਲੇ ਪੀਰੀਅਡ 'ਚ ਉਹ ਪਸ਼ਤੋ ਔਰ ਫਾਰਸੀ ਦਾ ਅੱਗੋਂ ਇੱਕ ਡਾਇਲੈਕਟ ਹੈ ਜਿਹੜਾ ਜਿਹਨੂੰ ਦਾਰੀ ਕਹਿੰਦੇ ਨੇ। ਸੋ ਇਸ ਰੀਜਨ ਦੇ ਵਿੱਚ ਉਹ ਦਾਰੀ ਡਾਇਲੈਕਟ ਬੋਲਿਆ ਜਾਂਦਾ, ਲੇਕਿਨ ਉਹਨਾਂ ਦੇ ਲਈ ਜਿਹੜੀ ਉਰਦੂ ਹੈ ਜਾਂ ਹਿੰਦੀ ਹੈ, ਉਰਦੂ ਨੂੰ ਤਾਂ ਕਈ ਵਾਰ ਕਿਹਾ ਹੀ ਇਹ ਜਾਂਦਾ ਹੈ ਕਿ ਹਿੰਦੀ ਇਨ ਅਰੈਬਿਕ ਸਕ੍ਰਿਪਟ, ਇਹ ਵੱਖਰੀ ਗੱਲ ਹੈ ਕਿ ਇਹਦੇ ਉੱਤੇ ਵੱਖਰੀ ਡਿਬੇਟ ਹੈ। ਜਾਂ ਹਿੰਦੀ ਬਾਰੇ ਇੱਕ ਜ਼ਮਾਨੇ 'ਚ ਤੁਸੀਂ ਕਹਿ ਸਕਦੇ ਸੀ ਕਿ ਉਰਦੂ ਇਨ ਦੇਵਨਾਗਰੀ ਸਕ੍ਰਿਪਟ, ਅੱਜ ਤਾਂ ਉਹਨਾਂ ਨੇ ਹਿੰਦੀ ਸੰਸਕ੍ਰਿਤ 'ਚ ਵਾੜ ਦਿੱਤੀ ਹੈ ਔਰ ਉਰਦੂ ਦੇ ਉੱਤੇ ਵੀ ਕਾਫੀ ਜਿਹੜਾ ਅਰਬੀ ਜਾਂ ਫਾਰਸੀ ਲਿਟਰੇਚਰ ਦੇ ਵਿੱਚ ਖਾਸ ਤੌਰ ਤੇ ਉਹਨੇ ਡੋਮੀਨੇਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਉਹਨਾਂ ਨੇ ਕਿਵੇਂ, ਕਿਉਂਕਿ ਉਰਦੂ ਪਾਕਿਸਤਾਨ ਦੀ ਆਫੀਸ਼ੀਅਲ ਲੈਂਗੁਏਜ ਹੈ, ਅਫਗਾਨਿਸਤਾਨ 'ਚ ਵੀ ਇਹ ਬੋਲੀ ਸਮਝੀ ਜਾਂਦੀ ਹੈ, ਇਸ ਲਈ ਪਾਕਿਸਤਾਨ 'ਚ ਉਹਨਾਂ ਦਾ ਆਣਾ ਜਾਣਾ ਵੀ ਰਹਿੰਦਾ ਹੈ। ਨੋਟੇਬਲੀ ਦਾ ਅਫਗਾਨਿਸਤਾਨ ਹਿੰਦੂ ਸ਼ੈਤਾਨ ਵੀਜ਼ਾ ਇਜ਼ ਫ੍ਰੀ, ਉਹਦੇ 'ਚ ਕੋਈ ਫੀਸ ਜਾਂ ਦੂਜਾ ਨਹੀਂ ਹੈ, ਐਂਟਰੀ ਹੈ ਜਾਂ ਕੀ ਹੈਗਾ, ਪਰ ਉਹ ਜਿਹੜਾ ਮੈਨੂੰ ਇਹ ਨਹੀਂ ਪਤਾ ਹੈ ਵੀ ਕਿਵੇਂ ਉਹਨਾਂ ਦੀ ਐਂਟਰੀ ਹੈ ਜਾਂ ਕੀ ਹੈ, ਲੇਕਿਨ ਹੋ ਸਕਦਾ ਹੈ ਫੀ ਜਿਹੜੀ ਹੈ ਉਹ ਬੜੀ ਮਾਮੂਲੀ ਹੋਏ। The Afghani Sikhs were most trusted by local Muslims, so strong the trust that the very stingy Afghanis would feel their money and other valuables safe in the hands of the Sikhs। ਇਹ ਬਿਲਕੁਲ ਠੀਕ ਗੱਲ ਹੈ। ਮੇਰਾ ਵੀ ਜਦੋਂ ਮੈਂ ਸ਼ੁਰੂ 'ਚ 88-89 'ਚ ਕੈਲੀਫੋਰਨੀਆ ਸੀ, ਇੱਕ ਬੜੇ ਅੱਛੇ ਅਫਗਾਨ ਦੇ ਨਾਲ ਮੇਰੀ ਦੋਸਤੀ ਹੋਈ ਤੇ ਉਹ ਕਹਿਣ ਲੱਗੇ ਕਿ ਵੀ ਸਾਡੇ ਤਾਂ ਅਸੀਂ ਸਿੱਖਾਂ ਨੂੰ ਬੜੇ ਰਿਸਪੈਕਟ ਨਾਲ ਲਾਲਾ ਕਹਿੰਦੇ, ਜਿਹਦਾ ਮਤਲਬ ਵੱਡਾ ਭਰਾ ਹੁੰਦਾ, ਤੇ ਅਸੀਂ ਆਪਣੇ ਸਕੇ ਭਰਾ ਦੇ ਕੋਲ ਕੋਈ ਗਹਿਣਾ ਜਾਂ ਪੈਸਾ ਰੱਖਣਾ ਮਹਿਫੂਜ਼ ਨਹੀਂ ਸਮਝਦੇ, ਅਸੀਂ ਕਿਸੇ ਸਿੱਖ ਕੋਲ ਰੱਖਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਵੀ ਉਹਨੇ ਅਮਾਨਤ 'ਚ ਖਿਆਨਤ ਨਹੀਂ ਕਰਨੀ। ਔਰ ਉਹ ਜਦੋਂ ਬਾਜਵਾ ਸਾਹਿਬ ਨੇ ਲਿਖਿਆ ਤੇ ਮੈਨੂੰ ਇੱਕਦਮ ਉਹ ਆਪਣੇ ਦੋਸਤ ਦੀ ਯਾਦ ਆਈ ਕਿ ਭਾਈ ਉਹਨੇ ਇਹੀ ਲਫ਼ਜ਼ ਕਿਹਾ ਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕਲ ਮੁਸਲਮਾਨ ਨੇ ਬਹੁਤ ਟਰਸਟ ਕਰਦੇ ਨੇ ਸਿੱਖਾਂ ਦੇ ਉੱਤੇ ਔਰ ਇਹ ਸਮਝਦੇ ਨੇ ਕਿ ਸਿੱਖਾਂ ਦੇ ਹੱਥ 'ਚ ਉਹਨਾਂ ਦਾ ਪੈਸਾ ਜਾਂ ਗਹਿਣਾ ਗੱਟਾ ਮਹਿਫੂਜ਼ ਹੈ। ਆਲਸੋ ਮੈਜੋਰਿਟੀ ਆਫ ਦਾ ਸਿੱਖਸ ਬੀਇੰਗ ਇਨ ਬਿਜ਼ਨਸ ਵਰ ਡੂਇੰਗ ਫਾਰ ਬੈਟਰ ਐਜ਼ ਕੰਪੇਅਰਡ ਟੂ ਦੇਅਰ ਫੈਲੋ ਮੁਸਲਿਮਸ, ਕਿ ਕਾਰੋਬਾਰ 'ਚ ਵੀ ਬੜੇ ਚੰਗੇ ਨੇ। ਔਰ ਈਵਨ ਪਾਕਿਸਤਾਨ 'ਚ ਵੀ ਜਿਹੜੇ ਅਫਗਾਨ ਓਰੀਜਨ ਦੇ ਸਿੱਖ ਨੇ ਉਹ ਜ਼ਿਆਦਾ ਹਿਕਮਤ ਕਰਦੇ ਨੇ, ਹਕੀਮੇ ਦੀਆਂ ਦੁਕਾਨਾਂ ਨੇ। ਤੇ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਅੱਜ ਕੱਲ੍ਹ ਇੱਕ ਰੀਜਨ ਜਿਹੜਾ ਹੈ ਉਹ ਫਰੰਟੀਅਰ 'ਚ ਹੰਗੂ ਹੈ,
ਜਿੱਥੇ ਜਦੋਂ ਸਾਰਾਗੜੀ ਦੀ ਜੰਗ ਤੋਂ ਪਹਿਲਾਂ ਜਿਹੜਾ ਬਾਅਦ ਜਿਹੜੀਆਂ ਕੁਝ ਸਿੱਖ ਫੌਜੀ ਸੀ ਉੱਥੇ ਹੀ ਸੈਟਲ ਹੋਏ, ਉਹਨਾਂ ਦੇ ਸਿੱਖ ਕੁਝ ਪਰਿਵਾਰ ਨੇ ਮੇਰੇ ਨਾਲ ਉਹਨਾਂ ਦੀ ਗੱਲ ਵੀ ਕਰਵਾਈ। ਅੱਛਾ। ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਹੰਗੂ ਜਾਂ ਦੂਜੇ ਚ ਨੇ, ਉਹਨਾਂ ਨੇ ਕਿਹਾ ਵੀ ਇਸ ਖਿੱਤੇ 'ਚ ਜਿਹੜੇ ਹਕੀਮ ਨੇ, ਲੋਕ ਉਹਨਾਂ ਕੋਲ ਬਹੁਤ ਆਉਂਦੇ ਨੇ, ਉਹ ਇਹ ਕਹਿੰਦੇ ਨੇ ਕਿ ਵੀ ਇਹ ਹਰ ਚੀਜ਼ ਜਿਹੜੀ ਦਵਾਈ 'ਚ ਪਾਉਂਦੇ ਨੇ ਅਸਲੀ ਪਾਉਂਦੇ ਨੇ, ਉਹਨਾਂ ਨੂੰ ਆਪਣਿਆਂ ਤੇ ਯਕੀਨ ਨਹੀਂ ਹੈ। ਮਤਲਬ ਇਹ ਇੱਕ ਕ੍ਰੈਡੀਬਿਲਿਟੀ ਵੀ ਹੁੰਦੀ ਹੈ ਕਿ ਵੀ ਇੱਕ ਪਾਸੇ ਜਿਹੜਾ ਅਸੀਂ ਇੱਥੇ ਜਿਸ ਕਿਸਮ ਦਾ ਹਿੰਦੂਤਵ ਵੀ ਮੀਡੀਆ ਪ੍ਰਚਾਰ ਕਰਦਾ, ਪਰ ਇਹ ਗਰਾਊਂਡ ਦੇ ਉੱਤੇ ਹਰਪ੍ਰੀਤ ਸਿੰਘ ਸੰਧੂ ਕਹਿੰਦੇ ਕਿ ਉਹ ਬਹੁਤ ਟਰਸਟ ਕਰਦੇ ਨੇ ਕਿ ਇਹਨਾਂ ਦੀਆਂ ਦਵਾਈਆਂ ਅਸਲੀ ਹੁੰਦੀਆਂ, ਇਹ ਅਸਲੀ ਹਰਬਸ ਉਹਦੇ ਵਿੱਚ ਪਾਉਂਦੇ ਨੇ। ਔਰ ਇਹ ਜਿਹੜੇ ਨੇ ਅਫਗਾਨੀ ਸਿੱਖਸ ਵਰ ਮੋਸਟ ਟਰਸਟਡ ਬਾਈ ਦ ਲੋਕਲ ਮੁਸਲਿਮਸ, ਇਹ ਜਿਹੜਾ ਮੈਂ ਪੜ੍ਹ ਦਿੱਤਾ ਪਹਿਲਾਂ ਹੀ। ਐਜ਼ ਏ ਰਿਸਪੈਕਟ ਦ ਸਿੱਖਸ ਵਰ ਕਾਲਡ ਲਾਲਾ। ਲਾਲਾ ਮੀਨਸ ਦ ਬਿਗ ਬ੍ਰਦਰ ਇਨ ਪਰਸ਼ੀਅਨ, ਫਾਰਸੀ ਦੇ ਵਿੱਚ ਇਹਦਾ ਮਤਲਬ ਹੈ ਵੱਡਾ ਭਰਾ। ਹਿੰਦੂਜ਼ ਵਰ ਇਨੀਸ਼ੀਅਲੀ ਏ ਟਾਰਗੇਟ ਫॉर द तालिबान्स ड्यूरिंग देयर फर्स्ट इनिंग्स ऑफ गवर्नमेंट। ਜਦੋਂ ਪਹਿਲੀ ਵਾਰੀ ਤਾਲਿਬਾਨ ਬਣੇ ਹਿੰਦੂਆਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ। clever Hindus took refuge under local Sikhs. They had their very old temple on a hill that they vacated and moved down to Kabul city. ਜਦੋਂ ਹਿੰਦੂ ਟਾਰਗੇਟ ਹੋਏ ਉਹਨਾਂ ਨੇ ਕਿਹਾ ਵੀ ਇਹ ਤਾਂ ਜਾਵਾਂਗੇ, ਸਿੱਖਾਂ ਦੇ ਥੱਲੇ ਲੁੱਕ ਗਏ, ਗੁਰਦੁਆਰਿਆਂ ਦੇ ਨਾਲ ਵੀ ਜੁੜ ਗਏ, ਸਿੱਖਾਂ ਨੂੰ ਹੀ ਆਪਣੇ ਡਿਫੈਂਡਰ ਕਹਿਣ ਲੱਗ ਗਏ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ they used to live cordially with the Sikhs and visit Gurdwara Karte Parwan and participate in religious activities. Some Kabuli Sikhs also do the same in response. ਕਿ ਵੀ ਉਹ ਮਿਕਸ ਜਿਹਾ ਕਰਤਾ ਜੀ, ਜਿਵੇਂ ਹਿੰਦੂ ਸਿੱਖ ਇੱਕੋ ਹੀ ਨੇ। ਇਹੀ ਗੱਲ ਅੱਜ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨਾਲ ਵੀ ਮੇਰੀ ਗੱਲ ਹੋ ਰਹੀ ਸੀ, ਕਿਉਂਕਿ ਮੈਂ ਇਹ ਸਮਝਣਾ ਚਾਹੁੰਦਾ ਸੀ ਵੀ ਫਿਨੋਮੀਨਾ ਕੀ ਹੈ। ਤੇ ਉਹਨਾਂ ਨੇ ਵੀ ਇਹੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜਿਹੜੇ ਇਸ ਵੇਲੇ ਉਹ ਹਿੰਦੂ ਨੇ ਜਾਂ ਪਿਛਲੇ ਕੁਝ ਸਾਲਾਂ ਤੋਂ ਹੀ, ਉਹ ਵੀ ਇਸ ਕਦਰ ਸਿੱਖਾਂ ਦੇ ਵਿੰਗਸ ਥੱਲੇ ਨੇ ਕਿ ਆਮ ਅਫਗਾਨਾਂ ਲਈ ਵੀ ਬਹੁਤ ਵਾਰ ਉਹ ਹਿੰਦੂਆਂ ਤੇ ਸਿੱਖਾਂ ਨੂੰ, ਈਵਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੀ ਉਹ ਇੱਕੋ ਹੀ ਗੌਜ਼ ਦੇ ਨਾਲ ਦੇਖਦੀ ਹੈ ਉਹਨਾਂ ਨੂੰ ਨਹੀਂ। ਔਰ ਇਹ ਵੀ ਸ਼ਾਇਦ ਇੱਕ ਕਾਰਨ ਹੋਏ ਕਿ ਜਿਹੜੀ ਸਟੇਟਮੈਂਟ ਲਵਾਈ ਵੀ ਗਈ ਇਸਲਾਮਿਕ ਸਟੇਟ ਵੱਲੋਂ, ਉਹਦੇ 'ਚ ਉਹਨਾਂ ਨੇ ਬੁੱਤ ਪ੍ਰਸਤ ਕਿਹਾ ਕਿ ਜੀ ਅਸੀਂ, ਹਾਲਾਂਕਿ ਜਿਹੜਾ ਐਵਰੇਜ ਮੁਸਲਮਾਨ ਹੈ ਪਾਕਿਸਤਾਨ ਦਾ ਔਰ ਪੰਜਾਬ ਦਾ ਖਾਸ ਤੌਰ, ਉਹਨੂੰ ਪਤਾ ਹੈ ਵੀ ਸਿੱਖ ਬੁੱਤ ਪ੍ਰਸਤ ਨਹੀਂ ਨੇ, ਸਿੱਖ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਨੇ ਔਰ ਖਲਕਤ ਜਿਹੜੀ ਹੈ ਖੁਦਾ ਦੀ, ਉਸ ਨੂੰ ਬਰਾਬਰ ਜਾਣਦੇ ਨੇ ਸਾਡੇ ਬਿਲਕੁਲ। ਲੇਕਿਨ ਅਫਗਾਨਿਸਤਾਨ 'ਚ ਇਸ ਕਿਸਮ ਦਾ ਰਲਗੜ ਜਿਹਾ ਜਿਹੜੇ ਅਫਗਾਨਿਸਤਾਨ ਦੇ ਹਿੰਦੂ ਨੇ, ਉਹਨਾਂ ਦੇ ਨੇ ਆਪਣੀ ਸ਼ੈਲਟਰ ਦੇ ਲਈ ਵੀ ਕੀਤਾ ਔਰ ਕਈ ਚੀਜ਼ਾਂ ਸਦੀਆਂ ਤੋਂ ਜਦੋਂ ਤੁਸੀਂ ਇੱਕ ਹੋਰ ਮੈਜੋਰਿਟੀ ਦੇ ਪ੍ਰਭਾਵ ਥੱਲੇ ਰਹਿ ਰਹੇ ਹੋ, ਸੋ ਜ਼ਾਹਰ ਹੈ ਮਾਈਨੋਰਟੀਜ਼ ਇੱਕ ਟੁਗੇਦਰਨੈਸ ਵੀ ਮਹਿਸੂਸ ਕਰਦੀਆਂ, ਇਹ ਵੀ ਇੱਕ ਪਾਰਟ ਹੋਏਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ they used to live cordially with the Sikhs and visit Gurdwara Karte Parwan and participate in religious activities. ਔਰ ਕਾਬਲੀ ਸਿੱਖ ਵੀ ਇਵੇਂ ਹੀ ਕਰਦੇ ਨੇ ਜਿਹੜਾ ਰਿਸਪੌਂਸ। Hindus and Sikhs were not allowed to cremate the dead bodies of their dear ones in allocated cremation grounds on raising objections by the adjoining residents and complaining to the Taliban in their previous governments. ਇਹ ਹੁਣ ਪ੍ਰੋਬਲਮ ਹੈਗੀ ਹੈ। ਕਿਸੇ ਜ਼ਮਾਨੇ 'ਚ ਜਦੋਂ ਪਹਿਲਾ ਵੈਨਕੂਵਰ ਸਰੀ 'ਚ ਵੀ ਸਿੱਖ ਆਏ ਔਰ ਜ਼ਾਹਰ ਹੈ ਕਿ ਸਿੱਖ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਆਪਣੀਆਂ ਬਾਡੀਜ਼ ਨੂੰ ਕ੍ਰੀਮੇਟ ਕਰਦੇ ਨੇ, ਤੇ ਇੱਥੇ ਉਹਨਾਂ ਨੂੰ ਜਿਹੜਾ ਉਹ ਅਲਾਉ ਹੀ ਨਹੀਂ ਸੀ ਕੈਨੇਡਾ ਦੇ ਵਿੱਚ। ਔਰ ਇੱਕ ਬੜੀ ਦਿਲਚਸਪ ਔਰ ਦੁਖਦਾਈ ਵੀ ਹੈ ਕਿ ਉਹ ਵਿਚਾਰਿਆਂ ਦਾ ਜਦੋਂ ਕੋਈ ਮਰ ਜਾਂਦਾ ਸੀ, ਉਹ ਅੱਧੀ ਰਾਤ ਨੂੰ ਦੇਖਦੇ ਸੀ ਵੀ ਕਿਤੇ ਜੰਗਲ 'ਚ ਜਾ ਕੇ ਤੇਲ ਲੈ ਕੇ ਜਾਂ ਦੂਜਾ ਕਰਦੇ ਸੀ ਕੋਸ਼ਿਸ਼, ਤੇ ਜੇ ਕਿਤੇ ਥੋੜੀ ਬਹੁਤ ਆਵਾਜ਼ ਆਏ ਤੇ ਉਹ ਭੱਜ ਪੈਂਦੇ ਸੀ ਕਿ ਵੀ ਇਹ ਜਿਹੜਾ ਸਾਨੂੰ ਫੜਨਗੇ। ਉਹ ਆਪਣੇ ਮੁਰਦੇ ਨੂੰ ਵੀ ਇਸ ਤਰ੍ਹਾਂ ਜਿਹੜਾ ਡੈਡ ਨੂੰ ਕਰਦੇ ਸੀ। ਔਰ ਜਦੋਂ ਉਹਨਾਂ ਨੇ ਮੰਗ ਕੀਤੀ, ਮੈਂ ਸਰੀ ਵੈਨਕੂਵਰ ਦੀ ਗੱਲ ਕਰ ਰਿਹਾ ਔਰ ਅਫਗਾਨਿਸਤਾਨ ਦੇ ਇੱਕ ਹਿੱਸੇ 'ਚ ਵੀ ਇਹ ਪਾਰਟ ਹੈ, ਤੇ ਉਹਨਾਂ ਨੇ ਇਤਰਾਜ਼ ਹੀ ਇਹ ਕੀਤਾ। ਉਹਨਾਂ ਨੇ ਕਿਹਾ ਜੀ ਇਹ ਤਾਂ ਸੜਦਾ ਬੰਦਾ ਦੇਖ ਕੇ ਸਾਡੀਆਂ ਤਾਂ ਮੇਮਾਂ ਮਰ ਜਾਣਗੀਆਂ ਗਸ਼ ਖਾ ਕੇ ਜਾਂ ਦੂਜਾ। ਫਿਰ ਜਦੋਂ ਇਹ ਲਾਅ ਵੀ ਕੀਤਾ, ਉਹਨਾਂ ਨੇ ਕਿਹਾ ਜੀ ਚਲੋ ਗ੍ਰੇਵ ਯਾਰਡ ਦੇ ਵਿੱਚ ਜਿੱਥੇ ਕਬਰਸਤਾਨ ਹੈ ਥੋੜਾ ਹਿੱਸਾ ਲੈ ਲਓ, ਕੰਧ ਇੰਨੀ ਉੱਚੀ ਕਰੋ ਕਿ ਨਜ਼ਰ ਨਾ ਆਏ ਕਿ ਕੋਈ ਚੀਜ਼ ਸੜ ਰਹੀ। ਇਵੇਂ ਸ਼ੁਰੂ 'ਚ ਹੋਇਆ। ਹੁਣ ਤਾਂ ਇੱਕ ਵੱਡੀ ਬਿਜ਼ਨਸ ਬਣ ਗਈ ਹੈ ਇੱਥੇ ਕ੍ਰੈਮੇਟੋਰੀਅਮ, ਹਾਲਾਂ ਉਹ ਇਟੈਲੀਅਨ ਔਰ ਦੂਜਾ ਮਾਫੀਆ ਵਿੱਚ ਵੜ ਨਹੀਂ ਦਿੰਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਉੱਥੇ ਕ੍ਰੀਮੇਸ਼ਨ ਕਰਨਾ ਚਾਹੁੰਦੇ ਸੀ ਤੇ ਉਹ ਲੋਕਲ ਜਿਹੜੇ ਨੇ ਰੈਜ਼ੀਡੈਂਟਸ ਕਿ ਜੀ ਅਸੀਂ ਇੱਥੇ ਨਹੀਂ ਹੋਣ ਦੇਣੀ, ਸੋ ਉਹਨਾਂ ਨੇ ਗੁਰਦੁਆਰਾ ਕਰਤੇ ਪ੍ਰਵਾਨ ਹੀ ਥਾਂ ਕਾਫੀ ਹੋਏਗੀ, ਕਰਤੇ ਪ੍ਰਵਾਨ ਬਾਜ਼ਾਰ ਵੀ ਹੈ, ਉਹਦੇ 'ਚ ਇੱਕ ਨੁੱਕਰ ਦੇ ਵਿੱਚ ਉਹਨਾਂ ਨੇ ਔਰ ਕੰਧ ਉੱਚੀ ਕਰ ਦਿੱਤੀ ਉੱਥੇ ਹੀ, ਕਿਉਂਕਿ ਹਿੰਦੂ ਵੀ ਆਪਣੇ ਜਿਹੜੇ ਨੇ ਡੈਡ ਉਹਨਾਂ ਨੂੰ ਸਾੜਦੇ ਨੇ,
ਸੋ ਇਹ ਵੀ ਇੱਕ ਟੁਗੈਦਰਨੈਸ ਦਾ ਕਾਰਨ ਉਸ ਕਾਬਲ ਦੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ। और the sixth created a cremation ground within the Karte Pravan Gurdwara complex by raising walls. Now the Hindus also perform the cremation and last rites of the dead bodies of their dear ones at the same place. The Hindustani government embassy is just a few kilometers away from Gurdwara Karte Pravan in Shahr-e-Naw, Kabul, but none of the embassy officials ever visited there. कि शहर-ए-नौ बाजवा साहब पूरा नक्शा खिंच रहे हैं उन्होंने कहा भी उत्थे ही है एम्बैसी पर वो कदे उत्थे बड़े नहीं है उन्होंने कोई भी ऑफिशियल। और अनफॉर्चुनेटली इवन SGPC एंड दिल्ली सिख गुरुद्वारा कमेटी आल्सो नेवर केयर टू एक्सटेंड एनी काइंड ऑफ सपोर्ट एंड नेवर थॉट ऑफ हैविंग गुरमत प्रचार देयर कि भी ये तो बयानबाजियां करन जोगे ने भी हिंदू तवियां दी एक्सटेंशन ही बने हुए ने। हिंदू शैतान प्रोवाइडेड नो सपोर्ट टू द अफगान हिंदूज एंड सिख्स और असीं कहा सी कि 25-25 30 साल तो भी ਜਿਹੜੇ ਆਏ ਨੇ ਉਹਨਾਂ ਨੂੰ ਅਜੇ ਬਹੁਤਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ। Some Afghani Hindus and Sikhs migrated to Hindu Shaitan as refugees and settled down in Delhi and other places. They people are the business committee. Notably, they still haven't got citizenship. ਉਹਨਾਂ ਨੂੰ ਵੀ ਅਜੇ ਤੱਕ citizenship ਨਹੀਂ ਦਿੱਤੀ ਗਈ। ਅੱਛਾ। It is the diaspora Sikhs who have helped both the Hindus and the Sikhs. They were helped in the recent past to take refuge in Canada. Canada ਦੇ ਵਿੱਚ ਜਿਹੜੇ ਮਿਸਟਰ ਭੁੱਲਰ ਨਵਨੀਤ ਭੁੱਲਰ ਸ਼ਾਇਦ ਉਹਦਾ MLA ਸੀ ਉੱਥੋਂ ਐਲਬਰਟਾ 'ਚ ਉਹਨੇ ਇਫੈਕਟ ਜਿਹੜਾ ਉਹ ਸ਼ੁਰੂ ਕੀਤਾ ਸੀ ਇਹ ਮੁਹਿੰਮ ਸੈਟਲ ਕਰਨ ਦਾ। ਉਹਦੀ ਵਿਚਾਰੇ ਦੀ ਰੋਡ ਐਕਸੀਡੈਂਟ 'ਚ ਡੈਥ ਹੋਈ ਪਰ ਕੈਨੇਡਾ ਜਿਹੜੇ ਸੈਟਲ ਹੋਏ ਨੇ ਇਹ ਐਫਰਟ ਉਸ ਮਿਸਟਰ ਭੁੱਲਰ ਦੀ ਬਦੌਲਤ ਸੀ। और अखीर च उन्होंने कहा कि भी वाई आई मैंशनड ऑल दिस द हिंदूज एंड Sikh Association from Kabul make the Taliban believe that the two different religions are the same, resulting attack on the Sikhs being an easy target. Soft target बना लिया उन्होंने कहा जी ये इक्को ही ने। This association is one of the root cause of recent desecration in Gurdwara Nanak Darbar, Hicksville, New York. ये हुण उन्होंने इंटरनेशनली अफगानिस्तान तो हिक्सविल तक पहुँच गए। इत्थे हिक्सविल का गुरुद्वारा जिहड़ा अफगान सिखां ने बनाया जिथे अफगान हिंदू भी जाते हैं उत्थे पिछले दिनों एक हिंदू सो कॉल्ड सन्यासी वो गुरुद्वारे आया। उन्होंने कहा जी क्योंकि ब्रह्मचारी ने किसी औरत के मत्थे नहीं लगते कोई औरत गुरुद्वारे च नहीं जाएगी। लंगर बन के आया उन्होंने कहा जी तो प्याज और लसन है ये भी नहीं है स्पैशल आएगा। और उत्थे ही जड़ा उन्हें वो ठग जी भी जड़ा भी ब्रह्मचारी के नाम थले लिया उन्हें मंत्र भी पढ़े गुरु ग्रंथ साहब के अगे और दूसरा भी किया। और ये उसी एसोसीएशन हालांकि बाद उन्हें इन्ना कि इस दे उत्ते प्रोटेस्ट होया भी उन्होंने माफ़ी भी मंगी जां दूजे पर यह गल बिल्कुल पिन पॉइंट की है कि बई ये मिक्सिंग वाली गल हिंदू तवियां नूं सूट करदी हो तां सिखां नूं सनातन धर्म का एक हिस्सा ही बनाउणा चाहुंदे ने और किसी हद तक ये उस सारे दे विच उस खित्ते 'च कामयाब भी होए ने। The Hindustani agencies take advantage of this association to exploit it to suit their interests. So ਅਸੀਂ ਬਾਜਵਾ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਸ ਖਿੱਤੇ ਦੀ ਜਿਓਗ੍ਰਾਫੀ ਟੋਪੋਗ੍ਰਾਫੀ ਹਿਸਟੋਰੀਕਲ ਪਰਸਪੈਕਟਿਵ ਕੀ ਹੈ और इस सारे तो जड़ा जानू करवाया। जी डॉक्टर साहब थोड़ा बहुत बहुत शुक्रिया। सो इत्थे ब्रेक व्यूअर्स तुसां ने इसी तरह बने रहना मिलते हैं छोटे ਜਿਹੇ ब्रेक तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰਿਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 9540811 ਜਾਂ +39 327 5830 ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 21 ਜੂਨ ਦਾ ਦਿਨ ਹਿੰਦੂ ਤਵੀਆਂ ਨੇ ਇੰਟਰਨੈਸ਼ਨਲ ਯੋਗਾ ਡੇ ਵਜੋਂ ਐਲਾਨਿਆ ਹੋਇਆ ਹੈ। ਸੋ ਭਾਰਤੀ ਇਸ ਕਦਰ ਇੱਕ ਨਾਜ਼ੀ ਫਾਸ਼ੀਵਾਦੀ ਮੁਲਕ ਬਣ ਚੁੱਕਾ ਹੈ ਕਿ ਉਸ ਵੱਲੋਂ ਹਿੰਦੂ ਤਵੀ ਵਿਚਾਰਧਾਰਾ ਜ਼ਬਰਦਸਤੀ ਸਰਕਾਰੀ ਜ਼ਬਰ ਨਾਲ ਘੱਟ ਗਿਣਤੀਆਂ ਦੇ ਥੋਪੀ ਜਾ ਰਹੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ यूपी की योगी सरकार ने सरकारी हुक्म नाल यूपी के 16,000 के करीब इस्लामिक स्कूलों यानी कि मदरसियां के विद्यार्थियों और अध्यापकों को जबरदस्ती योगा करने ते मजबूर किया। सो इस बारे आप गलबात करन जा रहे हैं। सो असीं चाहांगे कि तुसीं इस तरह बने रहना। देखण सुन लई एन लिखण लई तुहाडा सब दा बहुत बहुत शुक्रिया जी। राज साहब की कहना चाहोगे? देखो पंजाबी दा अखाण है जिहदी कोठी विच दाणे ओहदे कमले भी सियाणे। और ਜ਼ਾਹਰ है साडे एक मित्र कहंदे हुंदे ने कि अज हिंदू तवियां दे कोल राज है, इन्हां दा गोहा भी विकदा है ते इन्हां दीयां गावां दा मूत्र भी विकदा है। ये राज दे करिश्मे हुंदे ने। बिल्कुल जिन्हां दे कोल सियासी पावर हुंदी है वो किवें अपनी नखिद मरियल ਜਿਹੜੀਆਂ ਉਹਨਾਂ ਦੀਆਂ ਰਸਮਾਂ ਹੁੰਦੀਆਂ ਨੇ ਜਾਂ ਉਹਨਾਂ ਦਾ ਜਿਹਨੂੰ ਵਿਰਸਾ ਬਣਾ ਦਿੱਤਾ ਜਾਂਦਾ ਹੈ ਉਸ ਨੂੰ ਉਹ ਲਿਸ਼ਕਾ ਪੁਸ਼ਕਾ ਕੇ ਕੋਈ ਹੋਰ ਪੋਸ਼ਾਕ ਪਹਿਨਾ ਕੇ ਫਿਰ ਇਸ ਲੈਵਲ ਦੇ ਉੱਤੇ ਸਾਹਮਣੇ ਉਭਾਰਦੇ ਨੇ ਕਿ ਬਹੁਤ ਸਾਰੇ ਲੋਕ ਇਨੀਸ਼ੀਅਲੀ ਕਿਉਰਿਓਸਿਟੀ ਕਰਕੇ ਔਰ ਹੌਲੀ ਇੰਨੇ ਜ਼ੋਰ ਦੇ ਨਾਲ ਪ੍ਰਚਾਰਿਆ ਜਾਂਦਾ ਹੈ, ਉਸ ਨੂੰ ਬਾਰ-ਬਾਰ ਉਸ ਨੂੰ ਦੁਹਰਾਇਆ ਜਾਂਦਾ ਹੈ ਕਿ ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਭਾਈ ਇਹਦੇ 'ਚ ਜ਼ਰੂਰ ਕੁਝ ਹੈ। ਹੁਣ ਜ਼ਾਹਰ ਹੈ ਕਿ ਹਿੰਦੂ ਤਵਾ ਜਾਂ ਜਿਸ ਨੂੰ ਬ੍ਰਾਹਮਣਵਾਦ ਕਿਹਾ ਜਾਏ ਉਹ ਤਾਂ ਸਭ ਤੋਂ ਦੁਨੀਆ ਦੀ ਜੇ ਕੋਈ ਡਿਸਕ੍ਰਿਮੀਨੇਟਰੀ ਕੋਈ ਵਰਸਟ ਕਿਸਮ ਦੀ ਨਸਲਵਾਦੀ ਵਿਚਾਰਧਾਰਾ ਆਈਡੀਓਲੋਜੀ ਹੈ ਤੇ ਉਹ ਬ੍ਰਾਹਮਣ ਮਤ ਹੈ ਜਿਹਦੇ 'ਚ ਜਨਮ ਤੋਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ 4 ਜ਼ਾਤਾਂ ਔਰ ਉਹਨਾਂ ਦੇ ਅੱਗੋਂ ਕਈ ਹਜ਼ਾਰ ਸਬ ਜਾਤਾਂ ਜਿਹਨੂੰ ਪਾਤ ਕਿਹਾ ਜਾਂਦਾ ਜਾਂ ਗੋਤ ਕਿਹਾ ਜਾਂਦਾ ਉਹਦੇ ਨਾਲ ਇਨਸਾਨੀ ਸਮਾਜ ਨੂੰ ਕਿਵੇਂ ਵੰਡਿਆ ਹੋਇਆ। ਫਿਰ ਜੇ ਤੁਸੀਂ ਇਸ ਮਤ ਦਾ ਮੂਲ ਰੂਪ ਦੇ ਵਿੱਚ ਬੁੱਤ ਪ੍ਰਸਤੀ ਦੇਖੋ 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਥੱਲੇ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਬ੍ਰਾਹਮਣ ਜਿਹੜੇ ਪੁਜਾਰੀ ਕਲਾਸ ਜਿਨ੍ਹਾਂ ਦੇ ਕੋਲ ਪਾਵਰ ਹੈ ਜਿਹਨੂੰ ਮਰਜ਼ੀ ਦੇਵੀ ਬਣਾ ਦੇਣ ਜਿਹਨੂੰ ਮਰਜ਼ੀ ਦੇਵਾ ਬਣਾ ਦੇਣ ਜਿਹਦਾ ਮਰਜ਼ੀ ਜਿਹੜਾ ਹੈ ਜੋ ਮਰਜ਼ੀ ਬਣਾ ਦੇਣ। ਔਰ ਇਸ ਦੇ ਬਾਵਜੂਦ ਤੁਸੀਂ ਦੇਖੋਗੇ ਜੇ ਅਸੀਂ ਅੱਜ ਵੀ ਇਹ ਕਹਿੰਦੇ ਹਾਂ ਕਿ ਜੀ 700 ਮਿਲੀਅਨ ਤੋਂ ਜ਼ਿਆਦਾ ਠੀਕ ਹੈ ਅਸੀਂ ਕਈ ਵਾਰ ਆਪਣੀ ਡਿਸਕਸ਼ਨ 'ਚ ਵੀ ਦਲਿਤ ਬੈਕਵਰਡ ਕਲਾਸਿਸ OBC ਉਹਨਾਂ ਦੀ ਵੀ ਲੀਡਰਸ਼ਿਪ ਕਹਿੰਦੀ ਹੈ ਵੀ ਸਾਨੂੰ ਹਿੰਦੂ ਨਾ ਕਹੋ ਜਾਂ ਜਦੋਂ ਹਿੰਦੂ ਕਹਿ ਕੇ ਬੁਰਾ ਭਲਾ ਕਿਹਾ ਜਾਂਦਾ ਤੇ ਅਸੀਂ ਵੀ ਵਿੱਚ ਹੀ ਆ ਜਾਂਦੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਹੁਣ ਗੌਤਮ ਨੇ ਇਹੀ ਗੱਲਾਂ ਕਹੀਆਂ ਸੀ ਜਿਹੜੀਆਂ ਜਿਨ੍ਹਾਂ ਨੂੰ ਮੈਂ ਦੁਹਰਾ ਰਿਹਾ ਜਿਹੜੀ ਕਿ ਸਿੱਖੀ ਚੋਂ ਨਿਕਲੀਆਂ ਕਿ ਕੋਈ ਜ਼ਾਤ ਪਾਤ ਨਹੀਂ ਹੈ, ਸਭ ਇਨਸਾਨ ਬਰਾਬਰ ਨੇ, ਹਰ ਇੱਕ ਦੇ ਉੱਤੇ ਦਇਆ ਕਰੋ। ਔਰ ਉਹਨੇ ਬਨਾਰਸ ਤੋਂ ਕੁਝ ਕਿਲੋਮੀਟਰ ਦੂਰ ਸਾਰਨਾਥ ਖਲੋ ਕੇ ਉਹਨੇ ਕਿਹਾ ਸੀ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਪਰ ਅੱਜ ਤੁਸੀਂ ਦੇਖੋ ਬ੍ਰਾਹਮਣਵਾਦ ਕਿਸ ਤਾਕਤ ਦੇ ਨਾਲ ਕੱਲਾ ਰਿਲੀਜੀਅਸ ਜਾਂ ਸਮਾਜਿਕ ਅਰੀਨਾ 'ਚ ਨਹੀਂ ਪੋਲੀਟੀਕਲੀ 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਉੱਤੇ ਹਾਵੀ ਹੋ ਕੇ ਉਹਨਾਂ ਦਾ ਜੀਣਾ ਕਿਵੇਂ ਦੂਬਰ ਕੀਤਾ ਹੈ। ਕਿਵੇਂ ਜਿਹੜੀ ਦਲਿਤ ਨੇ 100 ਮਿਲੀਅਨ ਤੋਂ ਜ਼ਿਆਦਾ ਇੰਨੇ ਹੀ ਜਿਹੜੇ ਨੇ ਉਹ ਸ਼ਡਿਊਲ ਟ੍ਰਾਈਬ ਨੇ ਔਰ 200 ਮਿਲੀਅਨ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ, 30 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, ਇੰਨੇ 30 ਮਿਲੀਅਨ ਤੋਂ ਜ਼ਿਆਦਾ ਈਸਾਈ ਨੇ। ਉਹਨਾਂ ਦੇ ਉੱਤੇ ਕਿਵੇਂ ਸਿਆਸੀ ਪਾਵਰ ਦੇ ਨਾਲ ਪੋਲੀਟੀਕਲ ਪਾਵਰ ਦੇ ਨਾਲ
ਹਿੰਦੂਤਵਾ ਦੀ ਇਸ ਜਿਹੜੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ ਹੈ ਉਹਨੂੰ ਹਾਵੀ ਕੀਤਾ। ਹਰ ਕੱਲੀ ਗੱਲ ਇਹ ਨਹੀਂ ਹੈ। ਤੁਸੀਂ ਜਦੋਂ ਹੁਣ ਉਹਨਾਂ ਦੇ ਕੋਲ ਇੱਕ ਨੰਬਰ ਹੈ, ਇੱਕ ਇੰਨਾ ਵੱਡੇ ਮੁਲਕ ਦੇ ਉੱਤੇ ਬ੍ਰਾਹਮਣਵਾਦ ਜੱਫਾ ਮਾਰ ਕੇ ਬੈਠਾ ਹੈ, ਆਪਣਾ ਝੂਠ ਉਹ ਯੂਨਾਈਟਿਡ ਨੇਸ਼ਨਸ ਰਾਹੀਂ ਇੰਟਰਨੈਸ਼ਨਲੀ ਵੀ ਵੇਚਣ 'ਚ ਕਾਮਯਾਬ ਹੁੰਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਇੰਟਰਸਟ ਲਈ ਜਿਹੜੀਆਂ ਉਹਨਾਂ ਨੇ ਲੌਬੀਜ਼ ਬਣਾਈਆਂ ਉਹਨਾਂ ਰਾਹੀਂ ਵੀ ਜਾ ਉਹ ਵੇਚਦੇ ਨੇ। ਜੇ ਨਹੀਂ ਹੈ ਤਾਂ ਘੱਟੋ ਘੱਟ ਉਹਨਾਂ ਦੇ ਹਮਦਰਦ ਹੁਣ ਇੰਨੇ ਕੁ ਬਾਹਰ ਨੇ ਆਪਣੇ ਵਪਾਰਕ ਹਿੱਤਾਂ ਲਈ ਕਿ ਉਹਦੇ ਤੇ ਪਰਦਾਪੋਸ਼ੀ ਕਰਦੇ ਨੇ। ਨਰਿੰਦਰ ਮੋਦੀ 2014 ਚ ਪ੍ਰਧਾਨ ਮੰਤਰੀ ਬਣਦਾ ਹੈ ਔਰ ਉਦੋਂ ਦਾ ਇਹਨੇ 2 ਸਾਲ ਕੋਵਿਡ ਦੇ ਵਿੱਚੋਂ ਕੱਢ ਦਿਓ, ਜਦੋਂ ਨਿਕਲਿਆ ਨਹੀਂ ਹੈ ਉਹਨੇ ਟੈਚੀ ਆਪਣੇ ਤਿਆਰ ਹੀ ਰੱਖੇ ਹੁੰਦੇ ਨੇ ਬਾਹਰਲੇ ਮੁਲਕਾਂ 'ਚ ਆਉਣ ਦੇ ਦੌਰਿਆਂ ਦੇ, ਔਰ ਉਹਦੇ 'ਚ ਆਪਣਾ ਝੂਠ ਵੇਚਦਾ ਹੈ ਉਸ ਤੋਂ ਪਹਿਲਾਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ RSS ਤੋਂ ਵਧੀਆ ਕੋਈ ਇਵੈਂਟ ਮੈਨੇਜਰ ਨਹੀਂ ਹੈ। ਉਹ ਹਰ ਚੀਜ਼ ਨੂੰ ਇਵੇਂ ਬਣਾ ਕੇ ਪੇਸ਼ ਕਰਦੇ ਨੇ ਔਰ ਕਿ ਹੁਣ ਇੱਕ ਮੁਲਕ ਜਿਹਦੇ 'ਚ 47 ਲੱਖ ਲੋਕ, ਇਹ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੇ 47 ਲੱਖ ਲੋਕ ਕੋਵਿਡ ਨਾਲ ਮਰ ਗਏ ਹੋਣ, ਉਹ ਦੁਨੀਆ 'ਚ ਇਹ ਸੌਦਾ ਵੇਚ ਰਿਹਾ ਹੋਏ, ਦੇਖੋ ਜੀ ਅਸੀਂ ਤਾਂ ਵੈਕਸੀਨ ਬਣਾਈ ਕੋਵਿਡ ਦੀ, ਦੇਖੋ ਜੀ ਅਸੀਂ ਕਿਵੇਂ ਵੈਲ ਹੈਂਡਲ ਕੀਤਾ ਸਾਰੇ ਨੂੰ। ਇਸ ਤੋਂ ਵੱਧ ਕੇ ਤਾਂ ਹੋਰ ਉਹ ਸਾਡੀਆਂ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਕੀ ਹੋਇਆ ਔਰ ਕਿਵੇਂ ਜਿਹੜੀਆਂ ਲੱਖਾਂ ਲਾਸ਼ਾਂ ਬਿਨਾਂ ਆਕਸੀਜਨ ਤੋਂ ਜਿਹੜੇ ਨੇ ਲੱਖਾਂ ਲੋਕ ਮਰੇ ਔਰ ਉਹਨਾਂ ਦੀਆਂ ਡੈੱਡ ਬਾਡੀਜ਼ ਦੀ ਵੀ ਕਿਵੇਂ ਬੇਹੁਰਮਤੀ ਹੋਈ। ਲੇਕਿਨ ਜੇ ਦੁਨੀਆ 'ਚ ਕਿਸੇ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇਹਨਾਂ ਨੇ ਲਤਾੜਨ ਦੀ ਕੋਸ਼ਿਸ਼ ਕੀਤੀ, ਤੁਸੀਂ ਇਹ ਡੇਟਾ ਕਿਉਂ ਵਰਤਿਆ, ਉਹ ਡੇਟਾ ਨਹੀਂ ਵਰਤਿਆ, ਇਹ ਉਹ ਮਤਲਬ ਭੰਬਲ ਭੂਸਾ ਪਾ ਦਿਓ ਤੇ ਉਹਦੇ 'ਚੋਂ ਆਪਣਾ ਕੰਮ ਕੱਢ ਲਓ। ਹੁਣ ਮੋਦੀ ਦੇ ਰਿਪੀਟਡ ਬਾਹਰ ਆਉਣ ਨਾਲ ਯੂਨਾਈਟਿਡ ਨੇਸ਼ਨਸ ਵਾਲੇ ਤਾਂ ਉਹੀ ਗਟਲੈਸ ਟੁਥਲੈਸ ਸਪਾਈਨਲੈਸ ਲੋਕ ਨੇ। ਕਿਵੇਂ ਇਹਨਾਂ ਦੇ ਰੈਪਸ ਨੇ ਵਿਦਨ ਪ੍ਰਭਾਵਿਤ ਕੀਤਾ ਕਿ ਯੂਨਾਈਟਿਡ ਨੇਸ਼ਨਸ ਰਾਹੀਂ ਉਹਨਾਂ ਨੇ ਇਹ ਕਰਵਾਇਆ ਜੀ 21 ਜੂਨ ਦਾ ਦਿਨ, ਜਿਹੜਾ ਅੱਜ ਦਾ ਦਿਨ ਹੈ, ਇੰਟਰਨੈਸ਼ਨਲ ਯੋਗਾ ਡੇ। ਪਹਿਲਾਂ ਉਹਨਾਂ ਨੇ ਯੋਗਾ ਨੂੰ ਭੁਲੇਖਾ ਪਾ ਕੇ ਵੇਚਿਆ ਬਾਹਰਲਿਆਂ ਆਮ ਜਿਹੜੇ ਵਲਨਰੇਬਲ ਅਮਰੀਕਨ ਤਾਂ ਸਭ ਤੋਂ ਜ਼ਿਆਦਾ ਇਹਨਾਂ ਦੀ ਆਪਣੀ ਕੋਈ ਤਹਿਜ਼ੀਬ ਹੀ ਨਹੀਂ ਹੈ। ਈਸਾਈਅਤ ਦੇ ਵਿੱਚ ਜਿਹੜਾ ਉਹ ਉਸ ਕਿਸਮ ਦਾ ਹੀ ਕੰਮ ਹੈ ਇਹਨਾਂ ਦਾ। ਔਰ ਉਹਨਾਂ ਨੇ ਕਿਵੇਂ ਪਹਿਲਾਂ ਤਾਂ ਯੋਗਾ ਦੀ ਮਾਰਕੀਟਿੰਗ ਕੀਤੀ ਕਿ ਜੀ ਇਹ ਤਾਂ ਫਿਜ਼ੀਕਲ ਐਕਸਰਸਾਈਜ਼ ਹੈ ਫਿਟ ਰੱਖਣ ਦੀ, ਔਰ ਅਸੀਂ ਰਿਪੀਟਡਲੀ, ਮੇਰੇ ਕੋਲ ਵਕਤ ਨਹੀਂ ਹੈ ਕਿ ਭਾਈ ਇਹਦਾ ਆਧਾਰ ਕਿਵੇਂ ਪਤੰਜਲੀ ਦਾ ਅਸ਼ਟਾਂਗ ਯੋਗ ਹੈ। ਪਤੰਜਲੀ ਜਿਹੜਾ ਯੋਗਾ ਜਾਂ ਯੋਗ ਮਤ ਹੈ, ਇਹ ਇੱਕ ਫਾਰਮ ਆਫ ਫੇਥ ਸੀ ਜਿਹੜਾ ਬੁੱਧਿਜ਼ਮ ਦੇ ਕੁਝ ਇੰਟਰਨਲ ਡਿਸਿਪਲਿਨ ਔਰ ਹਿੰਦੂ ਧਰਮ ਦੇ ਸੰਨਿਆਸ ਚੋਂ ਨਿਕਲਿਆ। ਔਰ ਯੋਗਾ ਮਹਿਜ਼ ਇੱਕ ਫਿਜ਼ੀਕਲ ਐਕਸਰਸਾਈਜ਼ ਨਹੀਂ ਹੈ, ਇਹ ਇੱਕ ਹਿੰਦੂ ਤਵੀਆਂ ਜਿਹਨੂੰ ਬਾਅਦ 'ਚ ਖਾ ਲਿਆ ਯੋਗ ਮਤ ਨੂੰ ਵੀ, ਉਹਦਾ ਚੋਂ ਇਹਨਾਂ ਦਾ ਨਿਕਲਿਆ ਹੋਇਆ ਇੱਕ ਹਿੰਦੂ ਡਿਸਿਪਲਿਨ ਹੈ ਜਿਹਦਾ ਅਲਟੀਮੇਟ, ਹੁਣ ਜੇ ਯੋਗਾ ਕਰਦੇ ਆ ਤੁਹਾਡੇ ਤੋਂ ਮੰਤਰ ਉਹ ਓਐਮ ਪੜ੍ਹਾ ਰਹੇ ਨੇ ਔਰ ਉਹੀ ਤੁਸੀਂ ਹਿੰਦੂ ਮੰਦਰਾਂ 'ਚ, ਜਾਂ ਸਾਡਾ ਇੱਕ ਟੀਚਰ ਮੈਥਮੈਟਿਕਸ ਦਾ ਹੁੰਦਾ ਸੀ ਸ਼ਰਮਾ, ਉਹਨੇ ਜਦੋਂ ਕਲਾਸ 'ਚ ਵੜਨਾ ਉਹਨੇ ਸਾਰੀ ਕਲਾਸ ਨੂੰ ਕਹਿਣਾ ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ, ਕਿ ਮੈਂ ਓਮ, ਔਰ ਉਹ ਓਮ ਉਹਨਾਂ ਦਾ ਬੇਸ ਹੈ। ਹੁਣ ਇਹ ਹੈ ਵੀ ਜੇ ਉਹਨਾਂ ਨੇ, ਜੇ ਸਿੱਖਾਂ 'ਚੋਂ ਕੁਝ ਭਜਨ ਯੋਗੀ ਵਰਗੇ ਜਿਹੜੇ ਨੇ ਉਹ ਨਿਕਲੇ, ਉਹਨਾਂ ਨੇ ਆਪਣਾ ਸੌਦਾ ਵੇਚਣਾ ਸੀ, ਉਹਨਾਂ ਨੇ ਕਿਹਾ ਚਲੋ ਤੁਸੀਂ ਓਮ ਨਹੀਂ ਤੁਸੀਂ ਵਾਹਿਗੁਰੂ ਕਹਿ ਲਓ। ਹੁਣ ਇਹ ਮਤਲਬ ਇਹ ਹੈ ਕਿ ਕਿਸ ਅੰਦਾਜ਼ 'ਚ ਇਹਨਾਂ ਨੇ ਵਿਦਨ ਕਮਿਊਨਿਟੀਜ਼ ਵੀ ਆਪਣਾ ਸੌਦਾ ਵੇਚਿਆ। ਕੁਝ ਗੁਰਦੁਆਰੇ ਇਹ ਤਾਂ ਇੱਕ ਮੂਵਮੈਂਟ ਚੱਲ ਕੇ ਰੁਕ ਗਏ, ਉਹ ਤਾਂ ਯੋਗਾ ਨੂੰ ਐਜ਼ ਏ ਰੈਗੂਲਰ ਜਿਵੇਂ ਕੀਰਤਨ ਜਾਂ ਦੂਜਾ ਇਵੇਂ ਕਰਨਾ ਚਾਹੁੰਦੇ ਸੀ ਕਿ ਭਾਈ ਇਹ ਭਾਈ ਹਿੰਦੂ ਧਰਮ ਦਾ ਉਹਨਾਂ ਦੇ ਡਿਸਪਲਿਨ ਦਾ ਹਿੱਸਾ ਹੈ, ਇਹ ਮਹਿਜ਼ ਐਕਸਰਸਾਈਜ਼ ਦਾ ਨਾਂ ਨਹੀਂ ਹੈ। ਲੇਕਿਨ ਇਹਨਾਂ ਨੇ ਇਹਨਾਂ ਨੂੰ ਵੇਚਿਆ। ਪਰ ਇਹ ਵੀ ਜਦੋਂ ਹੁਣ ਗੋਰਿਆਂ ਨੂੰ ਲੱਗਾ ਵੀ ਇਹ ਤਾਂ ਬੜੀ ਮਨੀ ਮੇਕਿੰਗ ਹੈ, ਜਦੋਂ ਗੋਰੇ ਹੀ ਕਈ ਯੋਗਾ ਟੀਚਰ ਬਣ ਕੇ ਉਹਨਾਂ ਨੇ ਆਪਣੇ ਸਕੂਲ ਖੋਲ ਲਏ, ਫਿਰ ਇਹਨਾਂ ਨੇ ਰੌਲਾ ਪਾਣਾ ਸ਼ੁਰੂ ਕਰਤਾ, ਨੋ ਇਟਸ ਅ ਹਿੰਦੂ ਪ੍ਰੈਕਟਿਸ, ਇਟਸ ਨਾਟ ਜਸਟ ਫਿਜ਼ੀਕਲ, ਇਟ ਇਜ਼। ਉਹਨਾਂ ਨੇ ਕਿਹਾ ਵੀ ਲੈ ਕੇ ਅਸੀਂ ਆਏ ਸੀ ਲੁੱਟਣ ਲਈ, ਅੱਗੋਂ ਇਹ ਗੋਰੇ ਵਪਾਰੀ ਸਾਡੇ ਵੀ ਪਿਓ ਨਿਕਲੇ ਨੇ, ਲੁੱਟ ਕੇ ਤੁਰ ਪਏ। ਹੁਣ ਉਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਸ ਲੈਵਲ ਤੇ ਕੀਤਾ। ਇੱਥੇ ਟਾਈਮ ਸਕੁਏਅਰ 'ਚ ਕੋਵਿਡ ਤੋਂ ਪਹਿਲਾਂ ਇਹ ਮੋਦੀ ਸੀ ਜਾਂ ਕੌਣ ਉਹਦੇ ਮਿਨਿਸਟਰ, ਕਿੰਨੇ ਹਜ਼ਾਰ ਬੰਦਾ ਪੁੱਠਾ ਪਾ ਕੇ ਜਿਵੇਂ ਬਾਂਦਰ ਲਟਕ ਰਿਹਾ ਹੁੰਦਾ, ਕਦੇ ਲੱਤਾਂ ਉੱਤੇ ਨੇ ਕਦੇ ਦੂਜਾ ਨੇ, ਉਹ ਤਾਂ ਬਾਂਦਰਾਂ ਤੋਂ ਵੱਧ ਕੇ ਵਧੀਆ ਯੋਗਾ ਕੌਣ ਕਰਦਾ ਹੈ ਜੀ। ਉਹਨਾਂ ਨੂੰ ਉਹ ਵੈਸੇ ਉਹਨਾਂ ਨੇ ਆਪਣਾ ਬਣਾਇਆ ਹੋਇਆ, ਹੁਣ ਮੈਂ ਕਹਿਣਾ ਨਹੀਂ ਕਿ ਕਿਹੜੇ ਬਾਂਦਰ ਨੂੰ ਕੀ ਕਹਿੰਦੇ ਨੇ। ਲੇਕਿਨ ਇਸ ਕਿਸਮ ਦਾ ਜਿਹੜਾ ਉਹ ਕ੍ਰੀਏਟ ਕਰਕੇ ਫਿਰ ਇਹਨੂੰ UN ਵੱਲੋਂ ਜਦੋਂ ਇਹ ਬਣਾਇਆ, ਫਿਰ ਇਹਨਾਂ ਨੂੰ ਬਾਕੀਆਂ 'ਚ ਵੇਚਿਆ ਇਹਨਾਂ ਨੇ ਕਿ ਦੇਖੋ ਜੀ ਉਹ ਤਾਂ UN ਨੇ ਵੀ ਮਾਨਤਾ ਦੇ ਦਿੱਤੀ ਜੀ, ਇੰਟਰਨੈਸ਼ਨਲੀ ਵੀ ਜੀ, ਫਲਾਣਾ ਵੀ ਜੀ, ਉੱਥੇ ਉਹਨੇ ਯੋਗਾ ਜ਼ਰੂਰੀ ਹੁਣ ਕਿਵੇਂ ਇਹ ਬਰੂਟ ਸਿਆਸੀ ਤਾਕਤ ਦੇ ਨਾਲ ਇਸ ਕਨਸੈਪਟ ਨੂੰ ਇੰਪਲੀਮੈਂਟ ਕਰ ਰਹੇ ਨੇ ਪ੍ਰਧਾਨ ਮੰਤਰੀ। ਤੇ ਹੁਣ 21 ਅੱਜ ਦਾ ਦਿਨ ਹੈ,
ਕੋਈ ਸੂਬਾ ਐਸਾ ਨਹੀਂ ਹੈ ਉਹਦੇ ਚ ਮਿਨਿਸਟਰਾਂ ਤੋਂ ਲੈ ਕੇ ਦੂਜੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਸੀ ਜੀ ਤੁਸੀਂ ਇੰਨੇ ਹਜ਼ਾਰ ਬੰਦਾ ਕੋਈ ਬਾਹਰ ਕਾਰਪੈਟਸ ਰੱਖ ਕੇ ਬੈਠਾ ਕੋਈ ਦੂਜਾ ਯੋਗਾ ਕਰ ਜੀ ਸਦਕੇ ਕਰਨ ਉਹਨਾਂ ਦਾ। ਲੇਕਿਨ ਸਰਕਾਰੀ ਤੌਰ ਤੇ ਸਕੂਲਾਂ 'ਚ ਸਬਜੈਕਟ ਵੀ ਬਣਾ ਦਿੱਤੇ। ਹੁਣ ਯੂਪੀ ਜਿੱਥੇ ਗੁੰਡਾ ਆਦਿੱਤਿਆਨਾਥ ਯੋਗੀ ਦੀ ਹਕੂਮਤ ਹੈ ਔਰ ਉਹ ਕਿਵੇਂ ਡੀਫਰੈਂਚਾਈਜ਼ ਕੀਤਾ ਹੈ ਮੁਸਲਮਾਨਾਂ ਨੂੰ। ਕੋਈ ਉਹਨਾਂ ਦਾ ਸੈਂਟਰਲ ਕੈਬਨਿਟ ਦੇ ਵਿੱਚ ਕੋਈ ਮੁਸਲਮਾਨ ਮਿਨਿਸਟਰ ਨਹੀਂ ਹੈ, ਲੇਕਿਨ ਕਿਵੇਂ ਉਹ ਇਸਲਾਮ ਦਾ ਮਜ਼ਹਬ ਜਿਸ ਦੇ ਵਿੱਚ ਇਸ ਕਿਸਮ ਦੇ ਕਿਸੇ ਵੀ ਜਿਹੜੀ ਹੈ ਉਹ ਚੀਜ਼ ਦੀ ਥਾਂ ਨਹੀਂ ਹੈ, ਉਹਨਾਂ ਨੂੰ ਕਿਵੇਂ ਹਿੰਦੂ ਬਣਾਇਆ ਜਾ ਰਿਹਾ। ਮੈਂ ਜਿਹੜੀ ਸਟੋਰੀ ਹੈ BBC ਦੀ ਹਿੰਦੀ ਸਰਵਿਸ ਚੋਂ ਕੱਢੀ ਹੈ, योगी सरकार ने यूपी के मदरसों में कराया योग। हुण यूपी दे विच लगभग 16,000 ਜਿਹੜੇ ਨੇ ਮਦਰਸੇ ਨੇ। ਉਹ ਮਦਰਸੇ ਜਿਹੜੇ ਨੇ ਉਹ ਰੈਗੂਲੇਟ ਤਾਂ ਹੁੰਦੇ ਨੇ ਗਵਰਨਮੈਂਟ ਰਾਹੀਂ ਕਿਉਂਕਿ ਉਹਨਾਂ ਦਾ ਮਦਰਸਾ ਬੋਰਡ ਹੈ, ਪਰ ਮਦਰਸਿਆਂ ਦੇ ਵਿੱਚ ਜ਼ਾਹਰ ਹੈ ਮਦਰਸਾ ਲਫ਼ਜ਼ ਆਪਣੇ ਆਪ 'ਚ ਇਸਲਾਮਿਕ ਸਕੂਲ ਨੂੰ ਬਾਕੀ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਨੇ, ਲੇਕਿਨ ਇਸਲਾਮ ਦੀ ਟੀਚਿੰਗ ਕੁਰਾਨ ਮਜੀਦ ਦੀ ਉਹ ਜ਼ਰੂਰੀ ਹੁੰਦੀ ਹੈ। ਲੇਕਿਨ ਹੁਣ ਉਹਨਾਂ ਨੇ ਇਹ ਜਿਹੜਾ ਮਦਰਸਾ ਬੋਰਡ ਹੈ ਜਿਹੜਾ ਯੂਪੀ ਗਵਰਨਮੈਂਟ ਦੇ ਥੱਲੇ ਹੈ, ਉਹਨਾਂ ਤੋਂ ਆਰਡਰ ਕਢਵਾਇਆ ਕਿ ਭਾਈ 21 ਜੂਨ ਨੂੰ ਸਾਰੇ ਤੁਹਾਡੇ 16,000 ਮਦਰਸਿਆਂ ਦੇ ਵਿੱਚ ਸਾਰੇ ਸਟੂਡੈਂਟ ਔਰ ਟੀਚਰ ਔਰ ਪਿਕਚਰਸ ਨੇ ਦਰਸ਼ਕ ਜੇ ਸਾਡੀ ਟੈਕਨੀਕਲ ਟੀਮ ਦਿਖਾ ਰਹੀ ਹੋਏ ਔਰ ਸਿਰ ਦੇ ਉੱਤੇ ਇਸਲਾਮਿਕ ਟੋਪੀ ਹੈ, ਦਾੜੀ ਵੀ ਰੱਖੀ ਹੋਈ ਹੈ, ਉਹ ਕੰਨਾਂ ਦੇ ਵਿੱਚ ਬੁੱਝੇ ਦੇ ਰਹੇ ਨੇ, ਲੱਤਾਂ ਪੁੱਠੀਆਂ ਸਿੱਧੀਆਂ ਕੀਤੀਆਂ ਹੋਈਆਂ ਨੇ। ਹੁਣ ਇਹ ਹੈ ਗੁਲਾਮੀ ਜਿਹੜੀ ਚੀਜ਼ ਔਰ ਇਹ ਪੂਰੀ ਖਬਰ ਦੀ ਡਿਟੇਲ ਹੈ ਤੇ ਉਹ ਇਹ ਕਹਿ ਰਹੇ ਨੇ ਜੀ ਦੇਖੋ ਇਹ ਤਾਂ ਸਾਡਾ ਉਪਹਾਰ ਹੈ, ਇਹ ਤਾਂ ਅਸੀਂ ਗਿਫਟ ਕੀਤਾ ਹੈ ਕਿ ਕਿਵੇਂ ਜਿਹੜਾ ਇੰਨੀ ਵੱਡੀ ਆਬਾਦੀ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਸਾਡਾ ਮਕਸਦ ਹੈ ਕਿ ਵੀ ਇਹ ਜਿੱਥੇ ਬਾਕੀ ਭਾਰਤ ਵਿਕਾਸ ਕਰ ਰਿਹਾ ਯੋਗਾ ਦੇ ਨਾਲ ਸਰੀਰ ਵੀ ਫਿੱਟ ਮਾਈਂਡ ਵੀ ਫਿੱਟ, ਉੱਥੇ 20 ਕਰੋੜ ਮੁਸਲਮਾਨ ਪਿੱਛੇ ਕਿਉਂ ਰਹਿ ਜਾਣ। ਅਸੀਂ ਇਹ ਸਮਝਦੇ ਹਾਂ ਵੀ ਇਹ ਮਦਰਸਿਆਂ 'ਚ ਸਟੂਡੈਂਟਸ ਦੀ ਐਕਟੀਵਿਟੀ ਦਾ ਪੱਕਾ ਇੱਕ ਹਿੱਸਾ ਬਣਨਾ ਚਾਹੀਦਾ ਹੈ। ਇਹ ਸਾਰੇ ਦੇ ਨਾਲ ਉਹਨਾਂ ਨੇ ਫਿਰ ਈਵਨ ਕੁਛ ਦੇ ਫੇਕ ਜਿਹੇ ਇੰਟਰਵਿਊ ਸਟੂਡੈਂਟ ਹਾਂਜੀ ਹਾਂ ਅਸੀਂ ਤਾਂ ਭਾਰਤ ਮਾਤਾ ਦੇ ਪੁੱਤਰ ਹੈ, ਯੋਗਾ ਤਾਂ ਸਾਡਾ ਬਹੁਤ ਜ਼ਰੂਰੀ ਹੈ, ਅਸੀਂ ਬਹੁਤ ਦੇਸ਼ ਭਗਤ ਹੈ। ਇਹ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ ਅੱਜ ਉਹਨਾਂ ਦਾ ਗੋਹਾ ਵੀ ਵਿਕ ਰਿਹਾ ਹੈ, ਉਹਨਾਂ ਦਾ ਗਊ ਮੂਤਰ ਵੀ ਸਾਰੀਆਂ ਬਿਮਾਰੀਆਂ ਦਾ ਰਾਜ ਕਰ ਰਿਹਾ ਹੈ। ਔਰ ਹੁਣ ਇਸਲਾਮਿਕ ਸਕੂਲਾਂ ਦੇ ਵਿੱਚ ਜ਼ਬਰਦਸਤੀ ਔਰ ਇਹ ਇਕੱਲਾ ਇਹ ਨਹੀਂ ਹੈ ਕਿਉਂਕਿ ਸਟੋਰੀ ਅੱਜ ਇਹਦੇ ਨਾਲ ਰਿਲੇਟਡ ਮੈਂ ਕੱਢੀ ਹੈ ਖਾਲਸਾ ਸਕੂਲਾਂ ਦੂਸਰਿਆਂ ਤੀਸਰਿਆਂ 'ਚ ਵੀ ਹੁਣ ਜਿਹੜੇ ਈਵਨ ਦਿੱਲੀ ਦੇ ਸਕੂਲਾਂ ਦੇ ਹਵਾਲੇ ਨਾਲ ਉਹ ਹੱਥ ਥਾੜੀਆਂ ਫੜਾ ਕੇ ਬੱਚਿਆਂ ਤੋਂ ਆਰਤੀ ਕਰਵਾ ਰਹੇ ਹੁੰਦੇ ਨੇ ਔਰ ਉਹਨਾਂ ਨੂੰ ਉਸ ਪਾਸੇ ਔਰ ਮਾਪਿਆਂ ਨੂੰ ਵੀ ਕੋਈ ਔਡ ਨਹੀਂ ਲੱਗ ਰਿਹਾ ਕਿਉਂਕਿ ਇਹ ਹੁੰਦਾ ਕਿ ਜਿਹੜੇ ਕਲਚਰ ਫਿਰ ਡੋਮੀਨੇਟ ਕਰਦੇ ਨੇ ਜੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਵੀ ਹੋਏ ਉਹ ਤਾਂ ਜੇ ਕੋਈ ਇਤਰਾਜ਼ ਵੀ ਕਰਦਾ ਹੋਏਗਾ ਬੱਚਾ ਤੇ ਉਹਨੂੰ ਇਹ ਫੀਅਰ ਹੋਣਾ ਵੀ ਟੀਚਰ ਮੇਰੀ ਜਿਹੜੀ ਆ ਗਲਤ ਰਿਪੋਰਟ ਨਾ ਕਰ ਦਿਓ। ਮਾਪਿਓ ਵੀ ਕਹਿੰਦੇ ਹੋਣੇ ਨੇ ਚੁੱਪ ਕਰਕੇ ਬਹਿ ਜਾਓ। ਤੁਸੀਂ ਉੱਥੇ ਦੇਖੋਗੇ ਕਿ ਭਾਈ ਜੇ ਹੁਣ ਉੱਥੇ ਜਿੰਨੇ ਤੁਹਾਨੂੰ ਆਪਣੇ ਲੀਡਰ ਵੀ ਨਜ਼ਰ ਆਣਗੇ ਜਿਨ੍ਹਾਂ ਨੂੰ ਲੋਕ ਅਕਾਲੀ ਕਹਿੰਦੇ ਸੀ ਕਿੱਡੇ ਵੱਡੇ ਵੱਡੇ ਤਿਲਕ ਮੱਥੇ ਤੇ ਲਾਏ ਹੁੰਦੇ ਨੇ ਔਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਿਲਕੁਲ ਅਸੀਂ ਵੀ ਹਿੰਦੂਤਵਾ ਦੇ ਹਾਂ ਔਰ ਅਸੀਂ ਪੂਰੇ ਦੇਸ਼ ਭਗਤ ਹਾਂ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੁੰਦਾ। ਇਹੀ ਗੱਲ ਗੁਲਾਮੀ ਦੇ ਜਿਹੜੇ ਸਿੰਬਲ ਨਿਸ਼ਾਨੀਆਂ ਗੁਰੂ ਨਾਨਕ ਸਾਹਿਬ ਨੇ ਬਿਆਨੀਆਂ ਸੀ ਕਿ ਜ਼ਬਾਨ ਕਿਵੇਂ ਬਦਲ ਜਾਂਦੀ ਹੈ, ਬਿਲਕੁਲ ਕਿਵੇਂ ਪਹਿਰਾਵਾ ਬਦਲ ਜਾਂਦਾ ਹੈ, ਕਿਵੇਂ ਫੂਡ ਬਦਲ ਜਾਂਦਾ ਹੈ ਔਰ ਇਹ ਹੁੰਦਾ ਹੈ ਕਿ ਅਲਟੀਮੇਟਲੀ ਜਿਹੜਾ ਰਾਜਾ ਹੁੰਦਾ ਹੈ ਔਰ ਇਸ ਤੋਂ ਹੀ ਇੱਕ ਕਹਾਵਤ ਇਹਨਾਂ ਦੀ ਸੰਸਕ੍ਰਿਤ ਦੀ ਹੈ ਯਥਾ ਰਾਜਾ ਤਥਾ ਪ੍ਰਜਾ ਕਿ ਜੋ ਜਿਹਾ ਬਾਦਸ਼ਾਹ ਹੁੰਦਾ ਹੈ ਉਹ ਜਿਹੀ ਪ੍ਰਜਾ। ਹੁਣ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹਨਾਂ ਦੀ ਜ਼ਬਾਨ ਵੀ ਚੱਲ ਰਹੀ ਹੈ, ਉਹਨਾਂ ਦੇ ਤਿਉਹਾਰ ਵੀ ਜਿਹੜੇ ਨੇ ਉਹ ਨੈਸ਼ਨਲ ਹੋ ਗਏ ਨੇ ਔਰ ਉਹਨਾਂ ਦਾ ਜਿਹੜਾ ਕੂੜ ਕਬਾੜ ਹੈ ਉਸ ਨੂੰ ਵੀ ਜਿਹੜਾ ਬੜਾ ਲਿਸ਼ਕਾ ਪਸ਼ਕਾ ਕੇ ਜਿਹੜਾ ਉਹ ਪਰੋਸਿਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue Longland City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 5830 0424। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਸ਼ਿਕਾਗੋ ਦੇ ਪ੍ਰਸਿੱਧ ਅਖਬਾਰ ਸ਼ਿਕਾਗੋ ਸਨ ਟਾਈਮਜ਼ ਨੇ ਆਪਣੇ ਇੱਕ ਕਾਲਮ ਵਿੱਚ ਲਿਖਿਆ ਹੈ ਕਿ ਕਿਵੇਂ RSS ਅਮਰੀਕੀ ਸਿਸਟਮ ਵਿੱਚ ਦਬਾਅ ਬਣਾ ਕੇ ਆਪਣੇ ਹਿੰਦੂਤਵਾ ਦੇ ਏਜੰਡੇ ਨੂੰ ਜਸਟੀਫਾਈ ਕਰ ਰਹੀ ਹੈ। ਜਿਹੜਾ ਵੀ RS ਦੀ ਨਾਜ਼ੀਵਾਦੀ ਨੀਤੀਆਂ ਦੇ ਖਿਲਾਫ ਆਵਾਜ਼ ਚੱਕਦਾ ਹੈ ਉਸ ਦੇ ਉੱਤੇ RSS ਵਾਲੇ ਜ਼ਹਿਰੀਲੀਆਂ ਮੱਖੀਆਂ ਵਾਂਗ ਝਪਟ ਪੈਂਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਭਾਰਤ ਦੇ ਵਿੱਚ ਕਿਵੇਂ ਅੱਜ 1 ਬਿਲੀਅਨ 400 ਮਿਲੀਅਨ ਲੋਕ ਹਿੰਦੂ ਤਵੀਆਂ ਦੀ ਜ਼ਾਲਮ ਪਕੜ ਦੇ ਵਿੱਚ ਜ਼ੁਲਮ ਦੇ ਉਸ ਚੱਕੀ ਵਿੱਚ ਪਿਸ ਰਹੇ ਨੇ, ਉਸ ਦੀ ਗੱਲ ਕੀਤੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਕਮਿਊਨਿਟੀਜ਼ ਬਾਹਰ ਐਗਜ਼ਿਸਟ ਕਰਦੀਆਂ ਨੇ ਉਸ ਸਬ ਕੰਟੀਨੈਂਟ ਦੀਆਂ, ਉਹਨਾਂ 'ਚ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ ਜਾਂ ਈਵਨ ਉਹ ਹਿੰਦੂ ਜਿਹੜੇ ਕਿ ਇਸ ਕਿਸਮ ਦੇ ਹਿੰਦੂਤਵਾ ਦਾ ਵਿਰੋਧ ਕਰਦੇ ਨੇ, ਜਿਹੜੇ ਇਨਸਾਨੀਅਤ 'ਚ ਯਕੀਨ ਰੱਖਦੇ ਨੇ, ਉਹਨਾਂ ਦੇ ਉੱਤੇ ਵੀ ਕਿਵੇਂ ਇਹ ਸਾਰੇ ਸਿਰਫ ਇਹੀ ਨਹੀਂ ਕਿ ਵੀ ਉਹਨਾਂ ਦੇ ਉੱਤੇ ਨਜ਼ਰਸਾਨੀ ਕਰਦੇ ਨੇ, ਉਹਨਾਂ ਨੂੰ ਕਿਵੇਂ ਉਹ ਹਰਾਸ ਵੀ ਕਰਦੇ ਨੇ। ਸਿੱਖਾਂ ਦੇ ਮਾਮਲੇ 'ਚ ਕਿਵੇਂ ਗੁਰਦੁਆਰਿਆਂ 'ਚ ਸਿੱਖ ਸੰਸਥਾਵਾਂ 'ਚ ਇੰਟਰਫੀਅਰ ਕਰਦੇ ਨੇ। ਔਰ ਇਹ ਜਿਹੜੀਆਂ ਐਨਲਾਈਟਡ ਕਮਿਊਨਿਟੀਜ਼ ਨੇ ਜਦੋਂ ਬਾਹਰਲੇ ਲਾਅ ਮੇਕਰਸ ਨੂੰ ਜਾਂ ਓਪੀਨੀਅਨ ਮੇਕਰਸ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਭਾਰਤ ਦਾ ਜਿਹੜਾ ਇਹ ਹਿੰਦੂਤਵੀ ਰਜੀਮ ਹੈ ਇਹ ਨਾਜ਼ੀ ਤਰਜ਼ ਦਾ ਹੈ। ਇਹ ਜੋ ਨਾਜ਼ੀਆਂ ਨੇ 1930 ਦੇ ਵਿੱਚ ਜਰਮਨੀ ਦੇ ਵਿੱਚ ਕੀਤਾ ਉਹੀ ਕੁਝ ਭਾਰਤ 'ਚ ਅਕਲੀਅਤਾਂ ਦੇ ਨਾਲ, ਘੱਟ ਗਿਣਤੀਆਂ ਦੇ ਨਾਲ ਹੋ ਰਿਹਾ ਹੈ। ਔਰ ਕਿਸੇ ਹੱਦ ਤੱਕ ਜਦੋਂ ਉਹ ਸਹਿਮਤ ਵੀ ਹੋ ਜਾਂਦੇ ਨੇ, ਉਹ ਕੌਂਸਲਮੈਨ ਨੂੰ ਜਿਵੇਂ CA ਕਾਨੂੰਨ, ਕਸ਼ਮੀਰ 'ਚ ਕੀ ਹੋਇਆ ਜਾਂ ਪੰਜਾਬ 'ਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਫਿਰ ਹੁਣ ਅੱਜ ਇਹ ਜਿਹੜਾ ਇਹਨਾਂ ਦੇ ਬੈਠੇ ਹਿੰਦੂਤਵੀ ਜਿਨ੍ਹਾਂ ਦੇ ਕੋਲ ਕਿੰਨੇ ਰਿਸੋਰਸ, ਔਰ ਅਸੀਂ ਜ਼ਿਕਰ ਕੀਤਾ ਸੀ ਕਿ 24 ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ RSS ਨੇ ਐਜ਼ ਅ ਫਰੰਟ ਅਮਰੀਕਾ 'ਚ ਰੱਖੀਆਂ ਹੋਈਆਂ, ਜਿਨ੍ਹਾਂ ਦਾ ਕਲੋਜ਼ ਟੂ $200 ਮਿਲੀਅਨ ਦਾ ਬਜਟ ਹੈ, ਕਿ ਉਹ ਕਿਵੇਂ ਪ੍ਰਭਾਵਿਤ ਕਰਦੇ ਨੇ, ਕਿਵੇਂ ਜਿਹੜਾ ਵੀ ਕੋਈ ਘੱਟ ਗਿਣਤੀਆਂ ਦੇ ਲਈ ਜਾਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਸ ਤੇ ਭੁੰਡਾਂ ਦੇ ਵਾਂਗ ਪੈ ਜਾਂਦੇ ਨੇ ਔਰ ਉਸ ਨੂੰ ਟ੍ਰੋਲ ਕਰਨਗੇ। ਔਰ ਦੂਜਾ, ਔਰ ਕਈ ਕਿਉਂਕਿ ਇੱਥੋਂ ਵਾਲੇ ਵੀ ਤਾਂ ਅਲਟੀਮੇਟਲੀ ਸਿਆਸਤਦਾਨ ਨੇ ਔਰ ਉਹਨਾਂ ਨੂੰ ਲੱਗਦਾ ਕਿ ਵੀ ਵਾਕਈ ਅਸੀਂ ਤਾਂ ਇੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜੇ ਸਾਡੇ ਨਾਲ ਰੁੱਸ ਗਏ
ਤਾਂ ਸਾਡੀਆਂ ਵੋਟਾਂ ਗਈਆਂ ਔਰ ਸਾਨੂੰ ਇਹੀ ਡੋਨੇਟ ਕਰਨ ਵਾਲੇ ਨੇ। ਔਰ ਅਸੀਂ ਇਹ ਦੇਖਿਆ ਕਿ ਇਹ ਵਰਤਾਰਾ ਕਨੈਟੀਕਟ ਦੇ ਵਿੱਚ ਜਦੋਂ 29 ਅਪ੍ਰੈਲ ਦੀ ਡੈਕਲੇਰੇਸ਼ਨ ਹੁੰਦੀ ਹੈ ਖਾਲਿਸਤਾਨ ਦੀ, ਜਿਹਨੂੰ ਸਾਈਟੇਸ਼ਨ ਕਨੈਟੀਕਟ ਅਸੈਂਬਲੀ ਦਿੰਦੀ ਹੈ, ਕਿਵੇਂ ਇੰਡੀਅਨ ਕੌਂਸੂਲੇਟ ਤੋਂ ਲੈ ਕੇ ਉਹਨਾਂ ਦੇ ਦੂਜੇ ਵਪਾਰੀ ਮੈਸੇਚੂਸਟਸ ਦੇ ਵਿੱਚ ਜਿਹੜੀਆਂ ਸਿਟੀਜ਼ ਨੇ ਜਿਹੜਾ ਉਹ ਕੀਤਾ ਕਿ ਭਾਈ ਇਹਨੂੰ ਪ੍ਰੋਕਲੇਮੇਸ਼ਨ ਦਿੱਤੀ ਉਹਨਾਂ ਨੇ, ਉਹਨਾਂ ਦੇ ਉਹ 20 ਤੋਂ ਜ਼ਿਆਦਾ ਵਪਾਰੀਆਂ ਦਾ ਡੈਲੀਗੇਸ਼ਨ ਪਹੁੰਚ ਗਿਆ ਜੀ ਅਸੀਂ ਤਾਂ ਇੱਥੇ ਬਿਜ਼ਨਸ ਨਹੀਂ ਲਿਆਵਾਂਗੇ ਇਹ ਅੱਛਾ। ਹੁਣ ਇਹ ਕਿਵੇਂ ਈਵਨ ਸ਼ਿਕਾਗੋ ਜਿੱਥੇ ਬਹੁਤ ਪਾਵਰਫੁਲ, ਔਰ ਇਹ ਜਿਹੜੀ ਉਹਨਾਂ ਦੀ ਇੱਕ ਰਿਪੋਰਟ 93 ਪੇਜ ਦੀ ਆਈ ਸੀ, ਹਾਲਾਂਕਿ ਉਹ ਵੀ ਹਿੰਦੂ ਗਰੁੱਪਾਂ ਨੇ ਕੱਢੀ ਸੀ ਜਿਹੜੇ ਮੈਂ ਕਿਹਾ ਵੀ ਜਸਟਿਸ ਲਵਿੰਗ ਨੇ, ਉਹਦੇ 'ਚ ਉਹਨਾਂ ਨੇ ਕਾਂਗਰਸਮੈਨ ਸ਼ਿਕਾਗੋ ਕ੍ਰਿਸ਼ਨਾ ਮੂਰਤੀ ਦਾ ਜ਼ਿਕਰ ਕੀਤਾ ਕਿ ਉਹ ਕਿਵੇਂ RSS ਦਾ ਹੀ ਖੜਾ ਕੀਤਾ ਹੋਇਆ ਹੈ, ਕਿਵੇਂ ਉਹਦੀ ਫੰਡ ਰੇਜ਼ਿੰਗ ਉਹ ਕਰਦੇ ਨੇ, ਕਿਵੇਂ ਮੋਦੀ ਦੇ ਸਵਾਗਤ ਦੇ ਵਿੱਚ ਉਹ ਹਾਊਡੀ ਮੌਡੀ ਵਾਲੇ ਤੇ ਉੱਤੇ ਹਿਊਸਟਨ ਗਿਆ, ਕਿਵੇਂ ਉਹ RSS ਦੇ ਏਜੰਡੇ ਨੂੰ ਸਪੋਰਟ ਕਰਦਾ ਹੈ। ਔਰ ਇਸੇ ਤਰ੍ਹਾਂ ਸ਼ਿਕਾਗੋ ਦੀ ਸਿਟੀ ਕੌਂਸਲ ਨੇ ਪਿਛਲੇ ਪੀਰੀਅਡ 'ਚ ਜਦੋਂ ਇੱਕ ਜਨਰਲ ਜਿਹਾ ਰੈਜ਼ੋਲੂਸ਼ਨ ਲਿਆਂਦਾ ਸੀ ਇੰਡੀਆ ਤੇ, ਕਿਵੇਂ ਇਹਨਾਂ ਨੇ ਕੌਂਸਲਮੈਨਾਂ ਤੇ ਦਬਾਅ ਬਣਾਇਆ ਕਿ ਉਹਨੂੰ ਵਾਪਸ ਲਓ। ਹੁਣ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਕਿਸੇ ਵੀ ਰਿਪੋਰਟ ਨੂੰ ਦੇਖਦੇ ਹਾਂ, ਸਾਡਾ ਪਲੇਟਫਾਰਮ TV 84 ਜਾਂ ਹੋਰ ਜਿਹੜੇ ਪੰਥਕ ਚੈਨਲ ਨੇ, ਬਹੁਤਿਆਂ ਨੂੰ ਤਾਂ ਸਾਡੇ ਪੰਥਕ ਚੈਨਲ ਵਾਲਿਆਂ ਨੂੰ ਇੰਟਰਨੈਸ਼ਨਲ ਬਹੁਤ ਸਾਰੀਆਂ ਚੇਂਜਸ ਬਾਰੇ ਕੋਈ ਬਹੁਤਾ ਉਹਨਾਂ ਦੀ ਦਿਲਚਸਪੀ ਵੀ ਨਹੀਂ ਹੁੰਦੀ, ਤਾਂ ਮੇਰਾ ਖਿਆਲ ਹੈ ਵੀ ਸ਼ਾਇਦ ਵਿਊਅਰਸ ਦਾ ਵੀ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ, ਉਹ ਵੀ ਪੰਜਾਬ 'ਚ ਦੇਖਣਾ ਚਾਹੁੰਦੇ ਨੇ ਕਿਹਨੇ ਕਿਹਨੂੰ ਕੀ ਕਿਹਾ, ਕਿਹਨੇ ਕਿਹਦੀ ਮੰਜੀ ਠੋਕੀ, ਕਿਹਨੇ ਕਿਹਦਾ ਮੰਜਾ ਚੁੱਕਿਆ, ਕਿਹਨੇ ਕਿਹਦੇ ਫੱਟੇ ਚੱਕੇ, ਉਹਨਾਂ ਦਾ ਵੀ ਇੰਟਰਸਟ ਦਾਇਰਾਕਾਰ ਇਹੀ ਹੈ, ਉਹਦੇ ਐਂਟਰਟੇਨਮੈਂਟ ਵੀ ਬਣ ਗਿਆ ਉਹ। ਪਰ ਅਸੀਂ ਉਸ ਦੇ ਵਿੱਚ ਨਹੀਂ ਪੈਂਦੇ, ਸਾਨੂੰ ਸੁਣਨ ਵਾਲੇ ਲੱਖਾਂ 'ਚ ਨੇ ਕਿ ਹਜ਼ਾਰਾਂ 'ਚ ਨੇ ਕਿ ਸੈਂਕੜਿਆਂ 'ਚ ਨੇ ਜਾਂ ਕੱਲ ਨੂੰ ਹੋਰ ਵੀ ਨਾ ਘੱਟ ਹੋਣ। ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੱਕ ਤੁਸੀਂ ਇੰਟਰਨੈਸ਼ਨਲ ਨੁਆਂਸਿਸ ਇਸ਼ੂਜ਼ ਦੀ ਨਹੀਂ ਸਮਝਦੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਸਿੱਖ ਨੈਰੇਟਿਵ ਨੂੰ ਪ੍ਰੈਜ਼ੈਂਟ ਨਹੀਂ ਕਰਦੇ, ਸਾਡਾ ਕੁਝ ਬਹੁਤਾ ਬਣਨ ਵਾਲਾ ਨਹੀਂ ਹੈ। ਔਰ ਜੇ ਅਸੀਂ ਇਹ ਲੋਕਲ ਦੇ ਵਿੱਚ ਹੀ ਫਸੇ ਰਹਿਣਾ ਹੈ, ਕੋਈ ਇਸ਼ੂ ਤੁਸੀਂ ਛੋਟੇ ਮੋਟੇ ਖੜੇ ਕਰ ਲਓ ਤੇ ਉਹਦੇ ਚੋਂ ਸਾਡਾ ਵੇਸਟ ਆਫ ਟਾਈਮ ਐਂਡ એનર્ਜੀ ਜ਼ਰੂਰ ਹੈ। ਔਰ ਇਹ ਜਿਹੜਾ ਵਰਤਾਰਾ ਕਿਵੇਂ ਹਿੰਦੂ ਤਵੀ ਕਿਸ ਹੱਦ ਤੱਕ ਬਾਹਰਲੀ ਪੋਲਿਟਿਕਸ ਨੂੰ ਇਨਫਲੂਐਂਸ ਕਰ ਰਹੇ ਨੇ, ਇੱਕ ਸ਼ਿਕਾਗੋ ਦਾ ਪ੍ਰੋਮੀਨੈਂਟ ਅਖਬਾਰ ਹੈ ਸ਼ਿਕਾਗੋ ਸਨ ਟਾਈਮਸ, ਉਸ ਦੇ ਵਿੱਚ ਇੱਕ ਕਾਲਮ ਜਿਹਨੂੰ ਰੋਮਾਨਾ ਹੁਸੈਨ ਨੇ ਲਿਖਿਆ ਔਰ ਉਸ ਦਾ ਟਾਈਟਲ ਹੀ ਇਹ ਹੈ, ਇੰਡੀਆ ਇਜ਼ ਮਾਈਲਸ ਅਵੇ ਬਟ ਇਟਸ ਟਿਰਨੀ ਇਜ਼ ਸ਼ੇਪਿੰਗ ਅਮਰੀਕਨ ਪੋਲਿਟਿਕਸ, ਕਿ ਭਾਰਤ ਤਾਂ ਹਜ਼ਾਰਾਂ ਮੀਲ ਦੂਰ ਹੈ ਪਰ ਉਸ ਦੇ ਜ਼ੁਲਮ, ਉੱਥੇ ਜ਼ੁਲਮਾਂ ਦਾ ਉਹਨਾਂ ਦਾ ਵਰਤਾਰਾ ਹੈ, ਪਰ ਇੱਥੇ ਉਹਨਾਂ ਦੇ ਇੰਨੀ ਪਾਵਰਫੁਲ ਲੌਬੀ ਹੈ ਕਿ ਅਮਰੀਕਨ ਪੋਲਿਟਿਕਸ ਦੇ ਵਿੱਚ ਕੀ ਵਾਪਰਨਾ ਹੈ ਉਹਨੂੰ ਇਹ ਜਿਹੜੀ ਟਿਰਨੀ ਹੈ, ਉਹਨਾਂ ਦਾ ਜ਼ੁਲਮ ਹੈ, ਉਹ ਸ਼ੇਕ ਕਰਦਾ ਤੇ ਸ਼ੇਪ ਕਰਦਾ। ਹੁਣ ਜਦੋਂ ਤੁਸੀਂ ਇੱਕ ਐਗਜ਼ਿਸਟਿੰਗ ਚੀਜ਼ ਨੂੰ ਸ਼ੇਕ ਕਰਦੇ ਹੋ ਫਿਰ ਉਹਦੀ ਇੱਕ ਨਵੀਂ ਸ਼ੇਪ ਬਣਦੀ ਔਰ ਉਹਨੂੰ ਉਸੇ ਲਈ, ਔਰ ਇਹੀ ਇਹਦੇ 'ਚ ਉਹਨਾਂ ਨੇ ਜ਼ਿਕਰ ਜਿਹੜਾ ਕੀਤਾ ਹੈ ਕਿ ਭਾਈ ਕਿਵੇਂ ਇੰਡੀਆ ਦੇ ਵਿੱਚ ਅੱਜ ਯੂਪੀ 'ਚ ਅਸੀਂ ਦੇਖਦੇ ਹਾਂ ਜਿਹਨੂੰ ਇਸ ਕਾਲਮ ਦੇ ਵਿੱਚ ਹੀ ਨਾਂ ਦਿੱਤਾ ਗਿਆ ਬੁਲਡੋਜ਼ਰ ਜਸਟਿਸ। ਹੁਣ ਬੁਲਡੋਜ਼ਰ ਜਸਟਿਸ ਕੀ ਹੈ? ਪਿਛਲੇ ਦਿਨਾਂ 'ਚ ਜਦੋਂ ਬੀਜੇਪੀ ਦੀ ਸਪੋਕਸਵੂਮਨ ਜਿਹੜੀ ਹੈ ਨੂਪਰ ਸ਼ਰਮਾ, ਉਹਨੇ ਜਿਹੜੇ ਪ੍ਰੋਫਿਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਬਕਵਾਸ ਕੀਤਾ, ਜ਼ਾਹਰ ਹੈ ਜਿਵੇਂ ਗੁਰੂ ਸਾਹਿਬਾਨ ਦੇ ਖਿਲਾਫ ਜੇ ਕੋਈ ਵੀ ਸਿੱਖ ਸੁਣੇਗਾ ਉਹ, ਲੇਕਿਨ ਵਿਦਨ ਦਾ ਕੰਟਰੀ ਪੀਸਫੁਲ ਪ੍ਰੋਟੈਸਟ ਕਰਨ ਦਾ ਤਾਂ ਤੁਹਾਡਾ ਹੱਕ ਹੈ। ਯੂਪੀ ਦੇ ਵਿੱਚੋਂ ਬਾਹਰ ਨਿਕਲੇ, ਵੱਡੀ ਗਿਣਤੀ ਦੇ ਵਿੱਚ ਰੈਲੀਆਂ ਹੋਈਆਂ ਔਰ ਗੁੰਡੇ ਯੋਗੇ ਨੂੰ ਲੱਗਾ ਕਿ ਵੀ ਅੱਛਾ ਮੇਰੇ ਹੁੰਦਿਆਂ ਇੱਥੇ ਮੁਸਲਮਾਨ ਅਜੇ ਵੀ ਸਿਰ ਚੁੱਕ ਰਹੇ ਨੇ, ਔਰ ਉਹਨਾਂ ਨੇ ਇਸ ਕਿਸਮ ਦਾ ਸਟੇਟ ਅਸੈਂਬਲੀ 'ਚ ਕੋਈ ਕਾਨੂੰਨ ਬਣਵਾਇਆ ਹੋਇਆ ਜਾਂ ਨਹੀਂ ਵੀ ਕਾਨੂੰਨ ਹੈ ਕਿ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਹੈ ਉਹਦੇ ਘਰ ਨੂੰ ਤੁਸੀਂ ਬੁਲਡੋਜ਼ਰ ਦੇ ਨਾਲ ਢਾ ਦਿਓ। ਔਰ ਇਹਨੂੰ ਜਿਹੜਾ ਹੈ, ਇਹ ਜਿਹੜੇ ਲੋਕ ਸਮਝਦੇ ਨੇ ਕਿ ਕਿੰਨਾ ਜ਼ੁਲਮ ਹੈ, ਇਹਦਾ ਨਾਂ ਹੀ ਉਹਨਾਂ ਨੇ ਬੁਲਡੋਜ਼ਰ ਜਸਟਿਸ ਰੱਖਿਆ। ਕੋਈ ਅਦਾਲਤ ਦਾ ਫਤਵਾ ਨਹੀਂ ਹੁੰਦਾ, ਕੋਈ ਜਿਹੜੀ ਅੱਜ ਪ੍ਰੋਟੈਸਟ ਹੋਇਆ ਸ਼ਾਮ ਨੂੰ ਜਾ ਕੇ ਤੁਸੀਂ ਉਹਨਾਂ ਦਾ ਬੁਲਡੋਜ਼ਰ ਦੇ ਨਾਲ ਉਹਨਾਂ ਦੇ ਘਰ ਢਾ ਦਿਓ। ਔਰ ਇਹ ਯੂਪੀ ਦੇ ਵਿੱਚ ਜਾਵੇਦ ਮੁਹੰਮਦ ਔਰ ਉਹਨਾਂ ਦੀ ਡਾਟਰ ਅਫਰੀਨ ਫਾਤਿਮਾ, ਉਹਨਾਂ ਦੇ ਘਰਾਂ ਨੂੰ ਢਾਇਆ ਗਿਆ ਬੁਲਡੋਜ਼ਰਸ ਦੇ ਨਾਲ, ਜਿਹਦੀ ਚਰਚਾ ਦੁਨੀਆ ਦੇ ਮੀਡੀਆ 'ਚ ਵੀ ਹੋਈ। ਔਰ ਇਸ ਤੋਂ ਇਲਾਵਾ ਦੋ ਹੋਰ ਜਿਨ੍ਹਾਂ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀ। ਹੁਣ ਇਸ ਦੇ ਵਿੱਚ ਹੁਣ ਇਹ ਜਿਹੜਾ ਸ਼ਿਕਾਗੋ ਸਨ ਟਾਈਮਸ ਦਾ ਕਾਲਮ ਹੈ ਉਹਦੇ ਮੁਤਾਬਕ ਇਹ ਹੈ ਕਿ bulldozer justice has recently become commonplace against Muslim activists and business owners in India। ਜਿਹੜੇ ਮੁਸਲਮਾਨਾਂ ਦੇ ਕੋਲ
ਜੇ ਪਹਿਲਾਂ ਹੀ ਮੈਜੋਰਟੀ ਮੁਸਲਮਾਨ ਤਾਂ ਝੁੱਗੀਆਂ ਵਿਚਾਰੇ 'ਚ ਰਹਿੰਦੇ ਨੇ, ਉਹਨਾਂ ਦਾ ਤਾਂ ਕੀ ਢਾਣਾ, ਉਹਨਾਂ ਨੇ ਢਾਹ ਵੀ ਦੇਣਗੇ ਸ਼ਾਮ ਨੂੰ, 2 ਡੰਡੇ ਹੀ ਕੱਢਣੇ ਨੇ। ਪਰ ਜਿਹੜੇ ਐਸਟੈਬਲਿਸ਼ਡ ਮੁਸਲਮਾਨ ਨੇ, ਥੋੜੇ ਬਹੁਤ ਖਾਂਦੇ ਪੀਂਦੇ, ਉਹਨਾਂ ਦੇ ਪੱਕੇ ਘਰ ਜਿਹੜੇ ਨੇ ਉਹ ਬੁਲਡੋਜ਼ਰਾਂ ਨਾਲ ਢਾਹ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਇਹ ਨਹੀਂ ਹੈ, ਮੀਨਵਾਈਲ American supporters of BJP and its affiliated ultra-right-wing parliamentary organization RSS verbally steamroll and harass like a swarm of agitated bees anyone in the United States who dare to call out India's abysmal treatment of its religious minorities, oppressed castes and marginalized groups। कि उत्थे तो जो हो ही रहा है, ਇੱਥੇ ਜਿਹੜੇ ਲੋਕ ਧੱਕੇ ਦਾ ਸ਼ਿਕਾਰ ਹੋ ਰਹੇ ਨੇ, ਉਹ ਭਾਵੇਂ ਜਿਹੜੀਆਂ ਨੇ ਦਲਿਤ ਨੇ ਜਾਂ ਦੂਜੇ ਘੱਟ ਗਿਣਤੀਆਂ ਨੇ ਜਾਂ ਉਹ ਗਰੁੱਪ ਜਿਨ੍ਹਾਂ ਨੂੰ ਖੂੰਜੇ ਲਾਇਆ ਹੋਇਆ, ਉਹਨਾਂ ਲਈ ਜਿਹੜਾ ਆਵਾਜ਼ ਚੁੱਕਦਾ ਹੈ, ਇਹ ਭੂੰਡਾਂ ਦੇ ਖੱਖਰ ਦੀ ਤਰ੍ਹਾਂ ਉਹਦੇ ਪਿੱਛੇ ਪੈ ਜਾਂਦੇ ਨੇ ਔਰ ਉਹਨਾਂ ਨੂੰ ਹਰਾਸ ਕਰਦੇ ਨੇ। ਦੈਨ ਦੇ ਰਿਐਕਟ, ਦੈਨ ਦੇ ਜਿਹੜੇ ਵੀ ਆਵਾਜ਼ ਚੁੱਕਦੇ ਨੇ, ਦੈਨ ਦੇ ਰੀਟਰੈਕਟ ਦੇਅਰ stingers in the presence of politicians and community leaders and lure them into a honey trap, convincing them that any criticism of India is offensive and divisive। ਕਿ ਜਿਨ੍ਹਾਂ ਨੇ ਆਵਾਜ਼ ਚੁੱਕੀ ਹੁੰਦੀ ਹੈ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਭਾਰਤ ਨੂੰ ਤੋੜਨਾ ਚਾਹੁੰਦੇ ਹੋ, ਜੋ ਇਹਨਾਂ ਨੇ ਕਨੈਕਟੀਕਟ ਦੇ ਹਵਾਲੇ ਨਾਲ ਕਿਹਾ, ਜਿਨ੍ਹਾਂ ਨੇ ਖਾਲਿਸਤਾਨ ਦੀ ਪ੍ਰੋਕਲੇਮੇਸ਼ਨ ਦਿੱਤੀ। ਔਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਉਹ ਜਿਹੜੇ ਨੇ ਉਹ ਬੋਲਣ ਜੋਗੇ ਹੀ ਨਹੀਂ ਰਹਿੰਦੇ ਔਰ ਉਹਨਾਂ ਨੇ ਫਿਰ ਜਿਹੜਾ ਸ਼ਿਕਾਗੋ ਸਨ ਟਾਈਮਜ਼ ਨੇ ਸ਼ਿਕਾਗੋ ਦੀ ਸਿਟੀ ਕੌਂਸਲ ਮੈਂਬਰਸ ਦੀ ਉਦਾਹਰਣ ਦਿੱਤੀ ਹੈ ਕਿ they were persuaded last year into shooting down a non-binding bare bones resolution that simply said discrimination in India is wrong। ਕਿ ਕੋਈ ਨਾਂ ਨਹੀਂ ਸੀ, ਕੋਈ ਬੀਜੇਪੀ ਦੇ ਖਿਲਾਫ ਨਹੀਂ ਸੀ, ਪਰ ਉਹਨਾਂ ਨੇ ਹਿੰਦੂ ਤਵੀਆਂ ਨੇ ਇਸ ਕਿਸਮ ਦੀ ਲੌਬੀ ਬਣਾਈ ਕਿ ਇਹ ਮੂਵ ਹੀ ਨਹੀਂ ਹੋਇਆ ਔਰ ਉਹਨਾਂ ਨੇ ਸਿਟੀ ਕੌਂਸਲ ਨੂੰ ਕਿਹਾ ਕਿ ਜੀ ਇਹ ਤਾਂ ਇੰਟਰਨੈਸ਼ਨਲ ਪੋਲਿਟਿਕਸ ਹੈ, ਤੁਹਾਡੀ ਤਾਂ ਜੁਰਿਸਡਿਕਸ਼ਨ ਹੀ ਨਹੀਂ ਹੈ, ਤੁਹਾਡਾ ਕੰਮ ਹੈ ਸਿਟੀ ਮੈਨੇਜ ਕਰਨਾ, ਕਰੋ, ਇੰਡੀਆ ਬਾਰੇ ਤੁਹਾਨੂੰ ਕੋਈ ਗੱਲ ਕਰਨ ਦਾ ਹੱਕ ਨਹੀਂ ਹੈ। ਪਰ ਇਹ ਕਹਿ ਰਹੇ ਨੇ ਵੀ 1 ਸਾਲ ਦੇ ਵਿੱਚ ਉਹੀ ਸ਼ਿਕਾਗੋ ਦੀ ਸਿਟੀ ਕੌਂਸਲ ਜਿਹੜੀ ਹੈ ਯੂਕਰੇਨ ਦੇ ਮੁੱਦੇ ਤੇ ਰੈਜ਼ੋਲੂਸ਼ਨ ਕਰਦੀ ਹੈ ਕਿ ਭਾਈ ਇਹ ਰਸ਼ੀਆ ਨੇ ਉਹਦੀ ਸੋਵਰਨਿਟੀ ਔਰ ਇੰਟੈਗ੍ਰਿਟੀ ਵਾਇਓਲੇਟ ਕੀਤੀ, ਪਰ ਦੂਸਰੇ ਪਾਸੇ ਇੰਡੀਆ ਬਾਰੇ ਜਿਹੜਾ ਉਹਨਾਂ ਦਾ ਇੱਕ ਸਿੰਪਲ ਰੈਜ਼ੋਲੂਸ਼ਨ ਸੀ ਉਹਨੂੰ ਇਹਨਾਂ ਨੇ ਭੂੰਡਾਂ ਦਾ ਖੱਖਰ ਬਣ ਕੇ ਜਿਹੜਾ ਉਹ ਸ਼ੂਟ ਡਾਊਨ ਕਰਤਾ ਸੀ। ਫਿਰ ਉਹਨਾਂ ਨੇ ਜਿਹੜਾ ਇਲੀਨੋਇਸ ਤੋਂ ਡੈਮੋਕ੍ਰੈਟ ਹੈ ਰਾਜਾ ਕ੍ਰਿਸ਼ਨਾ ਮੂਰਤੀ ਜਿਹਦਾ ਮੈਂ ਜ਼ਿਕਰ ਕੀਤਾ ਕਿ ਵੀ ਉਹ ਵੀ ਇਸ ਕਿਸਮ ਦੀ ਖੇਡ ਹੀ ਕਰਦਾ ਹੈ ਪਲੇਬੁੱਕ। ਹੁਣ ਜਦੋਂ ਉਹਦੇ ਖਿਲਾਫ ਵਿਰੋਧ ਹੁੰਦਾ ਹੈ ਜਾਂ ਹੋਇਆ ਤੇ ਉਹ ਇਹ ਕਹਿੰਦਾ ਹੈ ਕਿ ਜੀ ਦੇਖੋ ਮੇਰੇ ਖਿਲਾਫ ਹੁਣ ਬਾਹਰ ਜਿਹੜੇ ਲੋਕ ਆਣਗੇ ਉਹ ਇਹੀ ਕਹਿਣਗੇ ਕ੍ਰਿਸ਼ਨਾ ਮੂਰਤੀ ਮੁਰਦਾਬਾਦ। ਉਹਨੇ ਕੰਪਲੇਨ ਕੀਤੀ ਹਾਇਰ ਨੂੰ ਕਿ ਮੈਨੂੰ ਡੈਥ ਥ੍ਰੈਟ ਦਿੱਤੀ ਹੈ। ਹੁਣ ਮੁਰਦਾਬਾਦ ਦਾ ਜੇ ਤਾਂ ਲਿਟਰਲ ਮੀਨਿੰਗ ਲਓ ਤਾਂ ਇਹੀ ਹੈ, ਉਹਨੇ ਕਿਹਾ ਜੀ ਪਰ ਜਿਹੜੇ ਇਸੇ ਕਾਲਮ ਮੁਤਾਬਕ ਜਿਹੜੇ ਲੈਂਗੁਏਜ ਐਕਸਪਰਟ ਨੇ ਉਹ ਕਹਿੰਦੇ ਨੇ ਮੁਰਦਾਬਾਦ ਦੀ ਕਨੋਟੇਸ਼ਨ ਇੰਡੀਆ ਪਾਕਿਸਤਾਨ ਦੂਜੇ ਚ ਹੈ ਡਾਊਨ ਵਿਦ। ਜਦੋਂ ਅਸੀਂ ਵੀ ਨਾਰੇ ਲਾਉਂਦੇ ਹਾਂ ਕਿ ਭਾਈ ਡਾਊਨ ਵਿਦ ਇੰਡੀਆ, ਖਾਲਿਸਤਾਨ ਜ਼ਿੰਦਾਬਾਦ, ਸੋ ਮਤਲਬ ਇਹ ਹੈ ਇਹੀ, ਪਰ ਉਹ ਉਹਨਾਂ ਨੂੰ ਲਿਖ ਕੇ ਦੇ ਰਹੇ ਮੁਰਦਾਬਾਦ ਕਹਿ ਰਹੇ ਨੇ ਕਿ ਮੇਰੀ ਡੈਥ ਕਰਨਗੇ, ਇਹ ਮੈਨੂੰ ਡੈਥ ਥ੍ਰੈਟ ਦੇ ਰਹੇ ਨੇ। ਔਰ ਇਹ ਨੈਰੇਟਿਵ ਜਿਹੜਾ ਹੈ ਉਸ ਦੇ ਲਈ ਉਹ ਈਵਨ ਉਹਨਾਂ ਨੇ ਬੰਦੇ ਵੀ ਰੱਖੇ ਹੋਏ ਨੇ। ਹੁਣ ਜੈਸੀ ਜੈਕਸਨ ਵਰਗਾ, ਜੈਸੀ ਜੈਕਸਨ ਇੱਕ ਸਟੇਜ ਤੇ ਇੱਕ ਸਿੱਖ ਗੈਦਰਿੰਗ ਚ ਆਉਣ ਵਾਲਾ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਨ ਲਈ, ਪਰ ਜਿੰਨੇ ਕੁ ਪੈਸੇ ਉਹਨਾਂ ਨੇ ਦੂਸਰਿਆਂ ਨੇ ਆਫਰ ਕਰਤੇ ਉਹ ਪਹਿਲਿਆਂ ਨਾਲੋਂ ਕਿਤੇ ਜ਼ਿਆਦਾ ਹੋਣਗੇ, ਉਹ ਮੁੱਕਰ ਗਿਆ। ਉਹ ਕਹਿੰਦਾ ਜੀ ਇਹ ਬਿਲਕੁਲ ਇਹ ਕਾਲੇ ਰੰਗ ਦੇ ਲੋਕਾਂ ਨਾਲ, ਉਹ ਕਾਲੇ ਰੰਗ ਦੇ ਨਹੀਂ, ਇਹ ਪਿਓ ਨੇ ਰੇਸਿਜ਼ਮ ਦੇ। ਜੈਸੀ ਜੈਕਸਨ ਅਦਰਵਾਈਜ਼ ਮਾਰਟਨ ਲੂਥਰ ਕਿੰਗ ਪੀਰੀਅਡ ਦਾ, ਪਰ ਉਸ ਦੇ ਆਪਣੇ ਵੀ ਸਕੈਂਡਲ ਨੇ। ਹੁਣ ਜਦੋਂ ਬੁੱਢੇ ਹੋ ਜਾਂਦੇ ਨੇ, ਸੈਨੇਟਰ ਵੀ ਨਹੀਂ ਰਹਿੰਦੇ, ਫਿਰ ਜਿਹੜਾ ਮਰਜ਼ੀ ਇਧਰੋਂ ਉਧਰੋਂ ਪੈਸੇ ਦੇ ਉਹ ਪੈਸੇ ਫੜ ਲੈਂਦੇ ਨੇ, ਕਹਿੰਦੇ ਨੇ ਮਨੀ ਇਜ਼ ਗੁੱਡ, ਵਾਈ ਨਾਟ ਟੂ ਟੇਕ ਮਨੀ, ਗੁੱਡ, ਨੋ ਮਨੀ ਨੋ ਹਨੀ। ਸੋ ਇਹ ਜਿਹੜਾ ਕ੍ਰਿਸ਼ਨਾ ਮੂਰਤੀ ਮੁਰਦਾਬਾਦ ਦੇ ਉੱਤੇ ਉਹਨੇ ਇਹ ਕਿਹਾ, ਔਰ ਇਹ ਉਹੀ ਕ੍ਰਿਸ਼ਨਾ ਮੂਰਤੀ ਹੈ ਕਿ ਵੀ ਇਹ 2017 ਚ ਹੇਅਰ ਏਅਰਪੋਰਟ ਦੇ ਉੱਤੇ ਗਿਆ ਸੀ ਜਦੋਂ ਕਿ ਜਿਹੜਾ ਡੋਨਲਡ ਟਰੰਪ ਨੇ ਮੁਸਲਿਮ ਬੈਨ, ਇਹ ਆਪਣੀ ਜਸਟੀਫਿਕੇਸ਼ਨ ਕਰ ਰਿਹਾ, ਦੇਖੋ ਜੀ ਮੈਂ ਉੱਥੇ ਗਿਆ ਸੀ, ਪਰ ਨਾਲ ਹੀ ਇਹਨਾਂ ਨੇ ਕਿਹਾ ਇਟ ਇਜ਼ ਹਾਰਡ ਟੂ ਇਗਨੋਰ ਕ੍ਰਿਸ਼ਨਾ ਮੂਰਤੀਜ਼ ਰਿਪੋਰਟਡ ਅਟੈਂਡੈਂਸ ਐਟ ਸੈਵਰਲ ਇਵੈਂਟਸ organized by Hindu nationalists, including 94th birthday commemoration of RSS। ਕਿ ਜਦੋਂ RSS ਦੇ 94 ਸਾਲਾ ਉਹਦੀ ਹੋਂਦ ਦੇ ਉੱਤੇ ਫੰਕਸ਼ਨ ਹੋਇਆ ਤੇ ਕ੍ਰਿਸ਼ਨਾ ਮੂਰਤੀ ਉੱਥੇ ਵੀ ਗਿਆ ਹੋਇਆ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਇਹ
ਨਾਲ ਦੀ ਨਾਲ ਦੂਜੇ ਪਾਸੇ ਵੀ ਚਲਾ ਜਾਂਦਾ ਪਰ ਅਲਟੀਮੇਟਲੀ ਇਹ ਉਹੀ ਹਿੰਦੂ ਤਵੀਆਂ ਦੇ ਲਈ ਹੀ ਹੈ। ਔਰ ਉਹਦੇ ਜਦੋਂ ਉਹਨੂੰ ਕਿਹਾ ਗਿਆ ਉਹ ਕਹਿੰਦਾ ਹਾਂ ਮੈਂ ਦੂਜਿਆਂ ਨਾਲ ਵੀ ਗੱਲ ਕਰਾਂਗਾ, ਆਈ ਨੀਡ ਟੂ ਡੂ ਮੋਰ ਇਨ ਕੰਟੀਨਿਊਇੰਗ ਟੂ ਸਪੀਕ ਆਊਟ। ਪਰ ਅਸੀਂ ਸਮਝਦੇ ਹਾਂ ਵੀ ਚਲੋ ਘੱਟੋ ਘੱਟ ਇਸ ਲੈਵਲ ਦੇ ਪਬਲਿਕੇਸ਼ਨ ਨੇ ਸ਼ਿਕਾਗੋ ਦੇ ਵਿੱਚ ਇਹ ਗੱਲ ਤਾਂ ਹਾਈਲਾਈਟ ਕੀਤੀ ਹੈ ਕਿ ਇੰਡੀਆ ਇਜ਼ ਮਾਈਲਸ ਅਵੇ ਬਟ ਇਟਸ ਟਿਰਾਨੀ ਇਜ਼ ਸ਼ੇਪਿੰਗ ਅਮਰੀਕਨ ਪੋਲਿਟਿਕਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 9540811 ਜਾਂ +39 327 5830 ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਹਿੰਦੂ ਤਵੀਆਂ ਵੱਲੋਂ ਹਰ ਵਿਰੋਧੀ ਨੂੰ ਦੇਸ਼ ਧਰੋਹੀ ਅਤੇ ਜਿਹਾਦੀ ਐਲਾਨਿਆ ਜਾਂਦਾ ਹੈ ਔਰ ਦੂਸਰੇ ਪਾਸੇ ਇਹਨਾਂ ਹਿੰਦੂ ਤਵੀਆਂ ਦੀ ਦੇਸ਼ ਭਗਤੀ ਦਾ ਹਾਲ ਦੇਖੋ। ਹਜ਼ਾਰਾਂ ਦੀ ਗਿਣਤੀ ਵਿੱਚ ਅਮੀਰ ਹਿੰਦੂ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਸੈਟਲ ਹੋ ਰਹੇ ਹਨ। ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਵਰ੍ਹਾ 2022 ਵਿੱਚ 8000 ਤੋਂ ਜ਼ਿਆਦਾ ਸੁਪਰ ਰਿਚ ਇੰਡੀਅਨ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਵਸਣ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਬ੍ਰੇਕ ਦੇ ਵਿੱਚ ਦੇਖ ਰਿਹਾ ਸੀ ਸਾਡੇ YouTube ਦੇ ਉੱਤੇ ਇੱਕ ਵੀਰ ਦਾ ਮੈਸੇਜ ਹੈ ਸੀਨ ਆਈਡੀ ਤੋਂ ਹੈ। ਉਹਨਾਂ ਨੇ ਜਾਣਨਾ ਚਾਹਿਆ ਕਿ ਕੀ ਗੁਰਦੁਆਰੇ 'ਚ ਜਾਣ ਦੇ ਲਈ ਕੋਈ ਫੀਸ ਹੁੰਦੀ ਹੈ। ਸੀਨ ਜਨਾਬ ਕੋਈ ਗੁਰਦੁਆਰਾ ਸਾਹਿਬ 'ਚ ਜਾਣ ਦੀ ਫੀਸ ਨਹੀਂ ਹੁੰਦੀ। ਤੁਸੀਂ ਖੁੱਲ੍ਹ ਕੇ ਕਿਸੇ ਵੇਲੇ ਵੀ ਜਾ ਸਕਦੇ ਹੋ ਔਰ ਗੁਰਦੁਆਰਾ ਸਾਹਿਬ 'ਚ ਬਹੁਤ ਸਾਰੇ ਗੁਰਦੁਆਰੇ ਜਿੱਥੇ ਰੈਗੂਲਰ ਕੰਗਰੀਗੇਸ਼ਨ ਹੁੰਦੀ ਹੈ, ਦੀਵਾਨ ਹੁੰਦਾ, ਲੰਗਰ ਹੁੰਦਾ ਜਿਹਦੇ 'ਚ ਤੁਸੀਂ ਲੰਗਰ ਸੰਗਤ ਦੇ ਨਾਲ ਬੈਠ ਕੇ ਛਕ ਸਕਦੇ ਹੋ, ਖਾ ਸਕਦੇ ਹੋ ਔਰ ਉਹਦੇ ਤਾਂ ਵੀ ਕੋਈ ਚਾਰਜ ਨਹੀਂ ਹੁੰਦਾ। ਹਾਂ ਇਹ ਜ਼ਰੂਰ ਹੈ ਵੀ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਪਾਕਿਸਤਾਨ ਦੀ ਹਕੂਮਤ ਵੱਲੋਂ ਜਿਹੜਾ ਹੈ ਉਸ ਦਾ ਪ੍ਰਬੰਧ ਹੈ ਉਹਨਾਂ ਦੇ ਕੋਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹਦੇ 'ਚ ਸਾਨੂੰ ਪਤਾ ਲੱਗਿਆ ਕਿ ਵੀ ਜਿਹੜੇ ਪਾਕਿਸਤਾਨੀ ਜਾਣਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਫੀ ਰੱਖੀ ਹੋਈ ਹੈ। ਹਾਲਾਂਕਿ ਸਾਨੂੰ ਇਹ ਪਸੰਦ ਨਹੀਂ ਹੈ। ਜਿਹੜੇ ਭਾਰਤ ਤੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਕੁਝ ਡਾਲਰ ਦੇਣੇ ਪੈਂਦੇ ਨੇ ਪਰ ਉਹ ਤਾਂ ਸਮਝ ਆ ਸਕਦੀ ਹੈ ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜਾ ਸਟਾਫ ਹੈ ਜਾਂ ਦੂਜਾ ਉਹਨਾਂ ਦੇ ਖਰਚੇ ਦੇ ਲਈ ਹੈ। ਲੇਕਿਨ ਇਹ ਮੈਨੂੰ ਲੱਗਦਾ ਹੈ ਕਿ ਵੀ ਇਹ ਮੰਗ ਪਾਕਿਸਤਾਨ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਕਿ ਭਾਈ ਕਿਉਂਕਿ ਗੁਰਦੁਆਰਾ ਤਾਂ 4 ਦਰਵਾਜ਼ੇ ਸਾਡੇ ਹਰਮੰਦਰ ਸਾਹਿਬ ਦੇ ਔਰ ਗੁਰਦੁਆਰਾ ਸਭ ਲਈ ਹੈ ਜਿੱਥੇ ਬਿਨਾਂ ਕੋਈ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਡਿਸਕ੍ਰਿਮੀਨੇਸ਼ਨ ਦੇ ਜਾ ਸਕਦਾ ਹੈ ਔਰ ਉਹਦੇ ਲਈ ਸਭ ਕੁਝ ਖੁੱਲ੍ਹਾ ਹੈ। ਫਿਰ ਉਹਨਾਂ ਨੇ ਇੱਕ ਸਵਾਲ ਇਹ ਵੀ ਪੁੱਛਿਆ ਕਿ ਵੀ ਪੰਜਾਬੀ ਇੱਕ ਡਿਸਟਿੰਕਟ ਲੈਂਗੁਏਜ ਹੈ ਤੇ ਇਹਨੂੰ ਕਿਉਂ ਨਹੀਂ ਲਾਗੂ ਕੀਤਾ ਜਾਂਦਾ। ਸੀਨ ਸਾਹਿਬ ਪੰਜਾਬੀ ਨਾ ਸਿਰਫ ਇੱਕ ਰੈਕਗਨਾਈਜ਼ ਜ਼ਬਾਨ ਹੈ ਜਿੱਥੇ ਇੰਡੀਅਨ ਕਰੰਸੀ ਦੇ ਉੱਤੇ 22 ਜ਼ਬਾਨਾਂ ਦੇ ਲਫ਼ਜ਼ ਹੁੰਦੇ ਨੇ ਉੱਥੇ ਪੰਜਾਬੀ ਦਾ ਵੀ ਹੁੰਦਾ ਹੈ। ਪੰਜਾਬੀ ਤੇ ਬੇਸਡ ਹੀ 1966 'ਚ ਪੰਜਾਬੀ ਸੂਬਾ ਬਣਿਆ ਔਰ ਲਗਭਗ 2 ਸਾਲ ਬਾਅਦ ਪੰਜਾਬ ਦੀ ਅਸੈਂਬਲੀ ਨੇ
ਜਿਹੜਾ ਇੱਕ ਮਤਾ ਰੈਜ਼ੋਲੂਸ਼ਨ ਕਰਕੇ ਪੰਜਾਬੀ ਨੂੰ ਸਟੇਟ ਲੈਂਗੁਏਜ ਬਣਾਇਆ। ਅੱਛਾ, ਅੱਜ ਵੀ ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ ਸਾਰਿਆਂ ਦੇ ਵਿੱਚ ਪੰਜਾਬੀ ਕੰਪਲਸਰੀ ਹੈ। ਪ੍ਰਾਈਵੇਟ ਸਕੂਲਾਂ 'ਚ ਵੀ ਐਜ਼ ਏ ਲੈਂਗੁਏਜ ਹੈ ਔਰ ਦਫ਼ਤਰਾਂ 'ਚ ਵੀ, ਹਾਲਾਂਕਿ ਕਈ ਥਾਵਾਂ ਅੰਗਰੇਜ਼ੀ ਚ ਕੰਮ ਹੁੰਦਾ ਹੈ, ਬਟ ਆਫੀਸ਼ੀਅਲੀ ਪੰਜਾਬੀ ਆਲਰੇਡੀ ਉਸ ਨੂੰ ਇੱਕ ਸਟੇਟ ਲੈਂਗੁਏਜ ਦਾ ਦਰਜਾ ਹਾਸਲ ਹੈ। ਜੀ, ਆਰਐਸਐਸ ਦੇ ਹਿੰਦੂਤਵੀਆਂ ਨੇ ਇੱਕ ਕਾਮਨ ਜਿਹਾ ਜੁਮਲਾ ਸਭ ਨੇ ਅਡਾਪਟ ਕੀਤਾ ਹੋਇਆ ਹੈ। ਜੇ ਹੁਣ ਅਗਨੀਪਥ ਜਾਂ ਅਗਨੀਵੀਰ ਸਕੀਮ ਦੇ ਖਿਲਾਫ ਲੱਖਾਂ ਦੀ ਗਿਣਤੀ 'ਚ, ਜਿਨ੍ਹਾਂ 'ਚ ਜ਼ਾਹਰ ਹੈ ਮੈਜੋਰਿਟੀ ਕੀ ਆਲਮੋਸਟ ਸਾਰੇ ਹੀ ਹਿੰਦੂ ਨੇ, ਅੱਛਾ, ਬਿਹਾਰ, ਯੂਪੀ, ਉਹਨਾਂ ਤੋਂ ਲੈ ਕੇ ਪੰਜਾਬ ਤੱਕ ਵੀ ਨਿਕਲੇ, ਤੇ ਉਹਨਾਂ ਤੇ ਇੱਕ ਬੀਜੇਪੀ ਲੀਡਰ ਨੇ ਕਿਹਾ ਕਿ ਜੀ ਇਹ ਤਾਂ ਖਰੂਦੀ ਨੇ, ਇਹ ਤਾਂ ਅਮਨ ਭੰਗ ਕਰ ਰਹੇ ਨੇ ਔਰ ਜਿਹਾਦੀ ਨੇ। ਹੁਣ ਕਿਸੇ ਨੂੰ, ਔਰ ਇਸੇ ਤਰ੍ਹਾਂ ਜਦੋਂ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਮੋਰਚਾ ਲੱਗਾ ਹੈ, ਜਿਹਦੇ 'ਚ ਜ਼ਾਹਰ ਹੈ 90% ਦੀ ਕੁਰਬਾਨੀ ਸਿੱਖ ਕਿਸਾਨਾਂ ਦੀ ਸੀ, ਤੇ ਉਦੋਂ ਇਹੀ ਲੋਕ ਇਹ ਦੇਸ਼ ਧਰੋਹੀ ਨੇ, ਪਾਕਿਸਤਾਨ ਦੇ ਏਜੰਟ ਨੇ, ISI ਕਰਵਾ ਰਿਹਾ ਹੈ, ਇਹ ਮੈਵਾਲੀ ਨੇ, ਜਾਨਵਰ ਨੇ, ਇਸ ਕਿਸਮ ਦੇ ਇਲਜ਼ਾਮ। ਅੱਛਾ, ਔਰ ਹਮੇਸ਼ਾ ਹੀ ਅੱਜ ਜੇ ਭਾਰਤ ਦੇ 20 ਕਰੋੜ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਤੇ ਉਹਨਾਂ ਨੂੰ ਵੀ ਪਾਕਿਸਤਾਨੀ, ਜਿਹਾਦੀ ਇਹ ਕਹਿ ਕੇ ਕਿ ਤੁਸੀਂ ਜਿਹੜੇ ਉਹ ਦੇਸ਼ ਭਗਤ ਨਹੀਂ। ਹੁਣ ਜੇ ਤਾਂ ਮੈਂ ਇਹਦੇ ਤੇ ਘੰਟਿਆਂ ਵਧੀ ਇਹ ਸਬੂਤ ਦੇ ਉੱਤੇ ਗੱਲ ਕਰ ਸਕਦਾ ਕਿ ਭਾਈ ਇਹ ਕਿੰਨੇ ਵੱਡੇ ਟ੍ਰੇਟਰ ਨੇ, ਇਹਨਾਂ ਦਾ ਜਿਹੜਾ ਇਸ਼ਕ ਵੀ ਹੈ ਔਰ ਇਹਨਾਂ ਦੀ ਦੌੜ ਵੀ ਹੈ ਉਹ ਪੈਸੇ ਦੀ ਹੈ। ਪੈਸੇ ਲਈ ਇਹ ਆਪਣਾ ਈਮਾਨ ਤਾਂ ਵੈਸੇ ਨਹੀਂ ਹੈ ਇਹਨਾਂ ਦਾ, ਪਰ ਕੁਝ ਵੀ ਵੇਚ ਸਕਦੇ ਨੇ ਆਪਣਾ। ਔਰ ਅਕਸਰ ਇਹ ਕਹਾਣੀ ਜਿਹੜੀ ਇੱਕ ਸੁਣਾਈ ਜਾਂਦੀ ਹੈ ਕਿ ਕਿਸੇ ਜਿਹੜਾ ਵਪਾਰੀ ਹਿੰਦੂ ਜਿਹਦੇ ਲਈ ਲਫ਼ਜ਼ ਬਣਿਆ ਹੁੰਦਾ, ਇਹ ਪੁੱਛਿਆ ਗਿਆ ਕਿ ਲਾਲਾ ਜੀ ਆਪ ਮਰਨ ਤੋਂ ਬਾਅਦ ਕਿ ਲਾਲਾ ਜੀ ਆਪ स्वर्ग में जाएंगे कि नरक में, कि मतलब ਤੁਸੀਂ ਬਹਿਸ਼ਤ 'ਚ ਜਾਣਾ ਪਸੰਦ ਕਰੋਗੇ ਕਿ ਦੋਜ਼ਖ 'ਚ, ਤੇ ਉਹ ਕਹਿੰਦਾ ਭਾਈ ਪੈਸੇ ਜ਼ਿਆਦਾ ਕਹਾਂ ਮਿਲेंगे। ਸੋ ਇਹ ਐਕਸਪਲੇਨ, ਇਹ ਜਿਹੜੇ ਕਾਮਨ ਹੁੰਦਾ, ਹਾਲਾਂ ਅਸੀਂ ਕੋਈ ਜ਼ਾਤ ਪਾਤੀ ਨਫ਼ਰਤ ਨਹੀਂ ਫੈਲਾਉਣਾ ਚਾਹੁੰਦੇ ਜਾਂ ਉਹਦੇ 'ਚ ਅਸੀਂ ਹੱਕ 'ਚ ਨਹੀਂ ਹੈ, ਪਰ ਇੱਕ ਜਦੋਂ ਸੁਭਾਅ ਹੁੰਦਾ, ਲੋਕਾਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਉਹ ਉਸ ਸਾਰੇ ਦਾ ਹਿੱਸਾ ਹੁੰਦਾ। ਹੁਣ ਇੱਕ ਪਾਸੇ ਤਾਂ ਸਿੱਖ ਹੋਣ, ਭਾਰਤ ਦੇ ਮੁਸਲਮਾਨ ਹੋਣ, ਦਲਿਤ ਹੋਣ, ਬੈਕਵਰਡ ਕਲਾਸਿਸ ਹੋਣ, ਉਹਨਾਂ ਚੋਂ ਤਾਂ ਤੁਹਾਨੂੰ ਕੋਈ ਵਿਜੇ ਮਲਾਇਆ, ਕੋਈ ਲਲਿਤ ਲਾਦੀਆ ਗਾਦੀ, ਕਿ ਕੌਣ ਕਿਹੜੇ ਕਿਹੜੇ ਲੋਕ, ਉਹਨਾਂ ਦੇ ਤਾਂ ਹੁਣ ਨਾਂ ਭੁੱਲ ਗਏ, ਜਿਹੜੇ ਹੰਡਰਡਸ ਆਫ ਮਿਲੀਅਨਸ ਲੈ ਕੇ ਦੌੜ ਗਏ, ਵਾਪਸ ਹੀ ਨਹੀਂ ਮੁੜੇ। ਕੌਣ ਲੋਕ ਨੇ ਉਹ? ਸਾਰੇ ਹੀ ਜਿਹੜੇ ਨੇ ਉਹ ਗੁਜਰਾਤੀ ਨੇ ਔਰ ਹਿੰਦੂ ਨੇ, ਸਾਰੇ ਉਹਨਾਂ 'ਚ ਕੋਈ ਤੁਹਾਨੂੰ ਮੁਸਲਮਾਨ ਜਾਂ ਸਿੱਖ ਜਾਂ ਦਲਿਤ ਤਾਂ ਨਜ਼ਰ ਨਹੀਂ ਆਉਂਦਾ। ਲੇਕਿਨ ਇਹ ਤਾਂ ਉਸ ਉਤਲੇ ਟਰੈਕ ਦੇ ਨਾਲ, ਔਰ ਇਹ ਕਿੰਨੀ ਵੱਡੀ ਗਦਾਰੀ ਹੈ ਉਸ ਮੁਲਕ ਨਾਲ ਜਿਹਨੂੰ ਇੱਕ ਪਾਸੇ ਜਿਹੜਾ ਭਾਰਤ ਮਾਤਾ ਬਣਾਇਆ ਹੋਇਆ। ਔਰ ਜੇ ਪ੍ਰੀਵੀਅਸ ਜਾਈਏ ਤਾਂ ਇਹ ਸਾਰੇ ਉਹੀ ਕਲਾਸ ਹੈ, ਇਹਨਾਂ ਦੇ ਜਿਹੜਾ ਆਈਕੋਨਿਕ ਫਿਗਰ ਹੈ ਸਾਵਰਕਰ ਤੋਂ ਲੈ ਕੇ ਤੇ RSS ਦੇ ਗੋਲਵਲਕਰ ਤੱਕ। ਸਾਵਰਕਰ ਅੰਗਰੇਜ਼ਾਂ ਤੋਂ ਮਾਫੀਨਾਮਾ ਦੇ ਕੇ ਜੀ ਤੁਸੀਂ ਹਜ਼ੂਰ ਸਾਡੇ ਮਾਈ ਬਾਪ ਉੱਥੋਂ ਕਾਲੇ ਪਾਣੀ ਚੋਂ ਨਿਕਲਿਆ, ਤੇ ਗੋਲਵਲਕਰ ਐਮਰਜੈਂਸੀ ਦੇ ਦੌਰਾਨ ਜੇਲ੍ਹ ਚੋਂ ਨਿਕਲਣ ਲਈ ਮਾਫੀਨਾਮੇ ਲਿਖ ਰਹੇ ਸੀ। ਕਿੰਨੇ ਕੁ ਦੇਸ਼ ਲਈ ਖਲੋਣ ਵਾਲੇ ਨੇ, ਕਿੰਨੇ ਕੁ ਦੇਸ਼ ਭਗਤ ਨੇ, ਤੇ ਕਿੰਨੀ ਕਿ ਇਹਨਾਂ ਦੀ ਡਿਟਰਮੀਨੇਸ਼ਨ ਆਪਣੇ ਮੁਲਕ ਲਈ ਹੈ। ਉਹ ਤਾਂ ਇਹਨਾਂ ਦੇ ਕੱਚੇ ਚਿੱਠੇ ਜਿਹੜੇ ਨੇ ਉਹ ਜੇ ਫਰੋਲੇ ਜਾਣ ਤਾਂ ਉਹ ਕੁਇੰਟਲਾਂ ਦੇ ਵਿੱਚ ਜਿਹੜਾ ਉਹ ਸਿਆਹੀ ਜ਼ਾਇਆ ਹੋਏ ਜਿਹੜੀ ਇਹਨਾਂ ਦੀਆਂ ਕਹਾਣੀਆਂ ਲਈ ਹੋਏ। ਹੁਣ ਇਹ ਸਟੋਰੀ ਮੈਂ ਇਹਨਾਂ ਦੀ ਆਪਣੀ ਪਬਲੀਕੇਸ਼ਨ ਟਾਈਮਜ਼ ਆਫ ਇੰਡੀਆ ਦੀ ਹੈ। Decoded, at least 8,000 super rich Indians are expected to migrate out of the country this year. ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਕਈ ਜਿਹੜੇ ਉਹਨਾਂ ਨੇ ਟ੍ਰੋਲਰ ਰੱਖੇ ਹੋਏ ਨੇ ਜਿਹਨਾਂ ਵਿਚਾਰਿਆਂ ਦੀ ਬ੍ਰੈਡ ਬਟਰ ਇਹਦੇ ਤੇ ਹੈ, ਅਸੀਂ ਕਈ ਵਾਰੀ ਉਹਨਾਂ ਨੂੰ ਡਿਲੀਟ ਨਹੀਂ ਕਰਦੇ ਕਮੈਂਟਸ ਨੂੰ। ਮੈਨੂੰ ਹੁੰਦਾ ਵੀ ਇਹ ਰਹਿਣ ਦਿਓ, ਕਿਉਂਕਿ ਇਹਨਾਂ ਵਿਚਾਰਿਆਂ ਨੂੰ ਵੀ ਇਹਨਾਂ ਦੇ ਬੱਚੇ ਭੁੱਖੇ ਮਰ ਜਾਣਗੇ ਕਿ ਵੀ ਤੁਸੀਂ ਲਿਖਦੇ ਕਿਉਂ ਨਹੀਂ। ਲੇਕਿਨ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਗੱਲ ਆਜ਼ਾਦੀ ਦੇ ਹਵਾਲੇ ਨਾਲ ਜਾਂ ਇੱਥੋਂ ਦੇ, ਉਹ ਕਹਿੰਦੇ ਨੇ ਜੀ ਜੇ ਗੱਲ ਕਰਨੀ ਹੈ ਤਾਂ ਇੱਥੇ ਆ ਕੇ ਕਰੋ, ਤੁਸੀਂ ਤਾਂ ਹੈ ਹੀ ਨਹੀਂ, ਤੁਸੀਂ ਤਾਂ ਬਾਹਰ ਚਲੇ ਗਏ, ਤੁਹਾਨੂੰ ਕੀ ਹੱਕ ਹੈ ਗੱਲ ਕਹਿਣ ਦਾ? ਇਹ ਸਾਡੀ ਭਾਰਤ ਮਾਤਾ ਹੈ। ਹੁਣ ਇਹ ਟਾਈਮਜ਼ ਆਫ ਇੰਡੀਆ ਦੀ ਹੈ ਕਿ 8,000 ਸੁਪਰ ਰਿਚ ਇੰਡੀਅਨ, ਸੁਪਰ ਰਿਚ ਦਾ ਮਤਲਬ ਹੈ ਜਿਨ੍ਹਾਂ ਕੋਲ ਹੰਡਰਡਸ ਆਫ ਮਿਲੀਅਨਸ ਨੇ, ਉਹ 2022 ਦੇ ਵਿੱਚ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਦੀ ਸਿਟੀਜ਼ਨਸ਼ਿਪ ਲੈਣਗੇ। ਉਹ ਭਾਰਤ ਮਾਤਾ ਦੇ ਸਪੂਤ ਤੋਂ ਕਪੂਤ ਨਹੀਂ ਬਣਨਗੇ, ਕਿਉਂਕਿ ਉਹ ਹਿੰਦੂ ਨੇ। ਬਾਹਰ ਵੀ ਆ ਕੇ ਇੰਗਲੈਂਡ ਦਾ ਜਿਹੜਾ ਨੰਬਰ 2 ਖਜ਼ਾਨਾ ਮੰਤਰੀ ਬਣਾਇਆ ਹੋਇਆ ਸੀ, ਉਹ ਪਤਾ ਲੱਗਾ ਵੀ ਉਹ ਉਹਦੀ ਵਾਈਫ ਜਿਹਨੇ ਇੰਡੀਅਨ ਪਾਸਪੋਰਟ ਰੱਖਿਆ
ਉਹ ਟੈਕਸ ਐਵੇਡ ਕਰਦੀ ਹੈ ਇੰਗਲੈਂਡ ਦਾ ਇੰਡੀਅਨ ਸਿਟੀਜ਼ਨ ਬਣ ਕੇ, ਕਿ ਉਹਦਾ ਇਸ ਕਿਸਮ ਦਾ ਨਾਂ ਹੀ ਹੈ, ਔਰ ਉਹ ਐਕਸਪੋਜ਼ ਹੋਇਆ ਕਿ ਭਾਈ ਇਹ ਕਿਸ ਕਿਸਮ ਦਾ ਕਰਦੇ ਨੇ। ਫਿਰ ਇਹ ਖਬਰ ਹੈ as many as 8,000 high net worth individuals are expected to migrate out of India in 2022, a new study has estimated। ਉਹਨਾਂ ਨੇ ਕਿਹਾ ਜੀ ਇਹਦੇ ਕਾਰਨ ਵੀ ਦਿੱਤੇ ਨੇ, ਟੈਕਸ ਰੂਲ ਬੜੇ ਸਖਤ ਨੇ, ਰਿਪੋਰਟਿੰਗ ਰਿਕੁਆਇਰਮੈਂਟ ਇਨ ਇੰਡੀਆ ਅਲੋਂਗ ਵਿਦ ਡਿਜ਼ਾਇਰ ਫॉर ਸਟਰੋਂਗਰ ਪਾਸਪੋਰਟਸ। ਹੁਣ ਤੁਸੀਂ ਕਹਿ ਰਹੇ ਹੋ ਵੀ ਭਾਰਤ ਵਿਸ਼ਵ ਗੁਰੂ ਹੈ, ਤੁਹਾਡੇ ਕੋਲ ਤਾਂ ਵਿਸ਼ਵ ਗੁਰੂ ਦਾ ਪਾਸਪੋਰਟ ਹੈ, ਤੁਹਾਨੂੰ ਕੀ ਕਹਿੰਦੇ ਨਾ ਉਹ ਯੂਰਪੀਅਨ ਜਾਂ ਅਮਰੀਕਨ ਜਾਂ ਦੂਜਾ ਸਟਰੋਂਗਰ ਪਾਸਪੋਰਟ ਲੈਣਾ ਚਾਹੁੰਦੇ ਨੇ। ਔਰ ਇਹ ਜਿਹੜੇ ਨੇ ਮਾਈਗ੍ਰੇਸ਼ਨ ਦਾ ਸਭ ਤੋਂ ਵੱਡਾ ਕਾਰਨ ਹੈ, ਔਰ ਇਹ ਰਿਪੋਰਟ ਹੈਨਲੀ ਗਲੋਬਲ ਸਿਟੀਜ਼ਨਸ ਰਿਪੋਰਟ ਹੈ ਵਿਚ ਟਰੈਕਸ ਪ੍ਰਾਈਵੇਟ ਵੈਲਥ ਐਂਡ ਇਨਵੈਸਟਮੈਂਟ ਮਾਈਗ੍ਰੇਸ਼ਨ ਟ੍ਰੈਂਡਸ ਵਰਲਡ ਵਾਈਡ। ਇਹ ਰਿਪੋਰਟ ਅੱਖ ਰੱਖਦੀ ਹੈ ਕਿ ਇਨਵੈਸਟਮੈਂਟ ਕਿੱਥੋਂ ਕਿੱਥੇ ਨੂੰ ਫਲੋ ਹੋ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਐਂਟਰਪ੍ਰੈਨਿਓਰਸ ਖਾਸ ਤੌਰ ਤੇ ਟੈਕਨੀਕਲ ਇਹ ਟ੍ਰਾਂਸਨੈਸ਼ਨਲ ਹੋ ਰਹੇ ਨੇ, ਔਰ ਗਲੋਬਲ ਬਿਜ਼ਨਸ ਔਰ ਇਨਵੈਸਟਮੈਂਟ ਓਪਰਚੁਨਿਟੀਜ਼ ਜਿਹੜੀਆਂ ਨੇ ਉਹਨੂੰ ਅਵੇਲ ਕਰ ਰਹੇ ਨੇ। ਮਤਲਬ ਕੋਈ ਦੇਸ਼ ਭਗਤੀ, ਕੋਈ ਭਾਰਤ ਮਾਤਾ ਦੇ ਸਪੁੱਤਰ ਵਾਲੀ ਲਾਈਨ ਨਹੀਂ ਹੈ। ਔਰ ਇਹ ਹੁਣ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਇਹਨਾਂ ਬਾਣੀਆਂ ਦੀ ਹਕੂਮਤ ਬਣਨ ਤੋਂ ਬਾਅਦ ਅਮੀਰ ਔਰ ਗਰੀਬ ਦਾ ਪਾੜਾ ਕਿੰਨਾ ਵਧਿਆ ਹੋਇਆ ਹੈ। The report revealed that number of US dollar millionaires and billionaires in India will grow by 80% over the next 10 years compared to just 20% in US, 10% in France, Germany, Italy and UK। ਕਿ ਅਗਲੇ 10 ਸਾਲਾਂ 'ਚ ਭਾਰਤ ਦੇ ਵਿੱਚ ਮਿਲੀਅਨਰ ਔਰ ਬਿਲੀਅਨਰ ਦੀ ਗਿਣਤੀ 80% ਵਧੇਗੀ, ਆਲਮੋਸਟ ਡਬਲ ਦੇ ਨੇੜੇ ਪਹੁੰਚ ਜਾਣਗੇ, ਜਦੋਂ ਕਿ ਅਗਲੇ 10 ਸਾਲਾਂ 'ਚ ਅਮਰੀਕਾ 'ਚ ਸਿਰਫ 20% ਲੋਕ ਮਿਲੀਅਨਰ ਹੋਣਗੇ, ਔਰ ਇਸੇ ਤਰ੍ਹਾਂ ਜਿਹੜੇ ਦੂਜੇ ਉਹਨਾਂ ਨੇ ਫਰਾਂਸ, ਜਰਮਨੀ, ਇਟਲੀ 'ਚ 10%, ਫਿਰ ਭਾਰਤ 'ਚ 80% ਹੋਰ ਜਿਹੜੇ ਹੁਣ ਲੁੱਟ ਰਹੇ ਨੇ, ਉਹ ਸਭ ਕੁਝ ਸਰਕਾਰੀ ਜਾਇਦਾਦਾਂ, ਰੇਲਵੇ, ਜਹਾਜ਼ ਸਭ ਵੇਚ ਰਹੇ ਨੇ ਪ੍ਰਾਈਵੇਟ, ਉਹ ਸਭ ਹਿੰਦੂ ਤੋਂ ਵੀ ਖੜੇ ਗਏ। ਸ੍ਰੀਲੰਕਾ 'ਚ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਉਹ ਕਿਵੇਂ, ਉਹ ਅਡਾਨੀ ਨੇ ਜਾ ਕੇ ਉੱਥੇ ਇੱਕ ਕਿਵੇਂ ਆਇਲ ਦੇ ਨਾਲ ਰਿਲੇਟਡ ਰਿਫਾਈਨਰੀ ਸੀ ਜਾਂ ਉਹ ਆਪਣਾ ਪ੍ਰੋਜੈਕਟ, ਲੋਕਾਂ ਨੇ ਕਿਹਾ ਉਹ ਤੁਸੀਂ ਮੁਲਕ ਵੇਚ ਦਿੱਤਾ ਹੈ। ਇਹ ਖਰੀਦ ਵੀ ਰਹੇ ਨੇ, ਔਰ ਸਾਰੇ ਬਾਣੀਏ ਇਹੀ ਹਾਲ ਆਸਟ੍ਰੇਲੀਆ ਦੇ ਵਿੱਚ ਯੂਰੇਨੀਅਮ ਔਰ ਦੂਸਰੇ ਨਾਲ ਰਲੇ ਹੋਏ ਜਿਹੜਾ ਸਕਾਟ ਮੌਰਿਸਨ ਸੀ, ਉਹ ਕਮਿਸ਼ਨ ਖਾਂਦਾ ਸੀ ਇਹਨਾਂ ਤੋਂ, ਔਰ ਉਹਨਾਂ ਨੂੰ ਇਹ ਧੜਾ-ਧੜ ਵੇਚ ਰਹੇ ਸੀ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਚੱਲ ਰਿਹਾ ਹੈ, however the latest projected 2022 net flows and outflows of US dollar millionaires, namely the difference between number of high net worth individuals who relocate to and number who emigrate from a country, ਜਿਹੜੇ emigrate ਕਰਦੇ ਨੇ ਆਉਂਦੇ ਨੇ, show a net loss for India this year of approximately 8,000 people। 8,000 ਮਿਲੀਅਨਰ ਔਰ ਜਿਹੜੇ ਜਿਨ੍ਹਾਂ ਲਈ ਸ਼ਬਦ ਉਹਨਾਂ ਨੇ ਸੁਪਰ ਰਿਚ ਕਿਹਾ, ਉਹ ਭਾਰਤ ਚੋਂ ਨਿਕਲ ਰਹੇ ਨੇ। These outflows are of particular concern to India, ਕਿਉਂਕਿ ਇਹ ਜਿਹੜੇ ਨੇ ਇਸ ਸਾਰੀ ਵੈਲਥ ਵੀ ਬਾਹਰ ਨਿਕਲ ਰਹੀ ਹੈ, ਲੋਕ ਵੀ ਨਿਕਲ ਰਹੇ ਨੇ, ਪਰ ਕਿਉਂਕਿ ਹਾਈ ਨੈਟ ਵਰਥ ਇੰਡੀਵਿਜੂਅਲ ਉੱਥੇ ਖੂਬ ਪੈਸਾ ਬਣਾ ਰਹੇ ਨੇ, 80% 2031 ਤੱਕ ਉਹਨਾਂ ਨੇ ਹੋ ਜਾਣਾ, ਔਰ ਇਹ ਵੈਲਥ ਮਾਰਕੀਟ ਦੇ ਵਿੱਚ ਸਭ ਤੋਂ ਉੱਪਰਲਾ ਉਹਨਾਂ ਦਾ ਹੈ। This will be fueled by especially strong growth of local financial services, healthcare, technology। ਇਹ ਉਹਨਾਂ ਨੇ ਅੱਗੋਂ ਕੀਤਾ ਹੈ, ਔਰ ਅੱਗੋਂ ਉਹਨਾਂ ਨੇ ਪੂਰਾ ਇੱਕ ਚਾਰਟ ਦਿੱਤਾ ਹੈ, projected net inflows and outflows। ਉਹਦੇ 'ਚ ਇੱਕ ਪਾਸੇ ਨੇ ਕਿ ਵੀ ਕਿਹਨਾਂ ਮੁਲਕਾਂ ਦੇ ਵਿੱਚ ਲੋਕ ਜਾ ਰਹੇ ਨੇ ਔਰ ਕਿੰਨੇ ਜਾ ਰਹੇ ਨੇ ਇਸ ਵਰੇ 'ਚ, ਤੇ ਕਿੰਨਿਆਂ 'ਚੋਂ ਨਿਕਲ ਰਹੇ ਨੇ। ਹੁਣ ਜਿਹੜੀਆਂ ਕੰਟਰੀਜ਼ ਦੇ ਵਿੱਚ ਮਾਈਗ੍ਰੇਸ਼ਨ ਹੋ ਰਹੀ ਹੈ, UAE ਦੇ ਵਿੱਚ 4,000 ਇਸ ਕਿਸਮ ਦਾ ਸੁਪਰ ਰਿਚ ਆਇਆ ਕੁੱਲ ਦੁਨੀਆ ਤੋਂ, ਆਸਟ੍ਰੇਲੀਆ ਦੇ ਵਿੱਚ 3500 ਆਇਆ, ਸਿੰਗਾਪੁਰ 'ਚ 2800 ਆਇਆ, ਇਜ਼ਰਾਈਲ 'ਚ 2500 ਆਏ ਨੇ, ਸਵਿਟਜ਼ਰਲੈਂਡ 'ਚ 2200 ਆਇਆ, ਅਮਰੀਕਾ 'ਚ 1500 ਸੁਪਰ ਰਿਚ ਆਏ ਨੇ, ਪੁਰਤਗਾਲ 'ਚ 1300 ਆਏ ਨੇ, ਗ੍ਰੀਸ 'ਚ 1200 ਆਏ ਨੇ, ਕੈਨੇਡਾ 'ਚ 1000 ਆਇਆ, ਨਿਊਜ਼ੀਲੈਂਡ 'ਚ 8000 ਹੈ। ਹੁਣ ਕਿਹਨਾਂ ਮੁਲਕਾਂ 'ਚੋਂ ਕਿੰਨੇ ਨਿਕਲੇ ਨੇ, ਉਹਨਾਂ 'ਚ ਸਭ ਤੋਂ ਵੱਧ ਕੇ ਜੇ ਹੈ ਅਸੀਂ 8000, ਸਾਊਦੀ ਅਰੇਬੀਆ 'ਚੋਂ 600 ਨਿਕਲਿਆ ਅਮੀਰ, ਇੰਡੋਨੇਸ਼ੀਆ 'ਚੋਂ 600 ਨਿਕਲਿਆ, ਮੈਕਸੀਕੋ 'ਚੋਂ 800 ਨਿਕਲਿਆ, UK 'ਚੋਂ 1500 ਨਿਕਲਿਆ, ਬ੍ਰਾਜ਼ੀਲ 'ਚੋਂ 2500 ਨਿਕਲਿਆ, ਯੂਕਰੇਨ ਉਹ ਤਾਂ ਵੈਸੇ ਹੀ ਦੌੜੇ ਨੇ ਵਿਚਾਰੇ 2800 ਨਿਕਲਿਆ, ਔਰ ਇੰਡੀਆ 'ਚੋਂ 8000 ਨਿਕਲਿਆ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਇਹਨਾਂ ਦੀ ਦਾ ਜਿਹੜੀ ਦੇਸ਼ ਭਗਤੀ ਆ ਉਹ ਕਿੱਥੇ ਹੈ। ਵੀ ਜੇ ਤੁਸੀਂ ਲੁੱਟਿਆ ਲੋਕਾਂ ਨੂੰ, ਮਿਲੀਅਨਰ ਬਣੇ ਹੋ,
ਉਹ ਪੈਸਾ ਆਪਣੇ ਮੁਲਕ ਦੇ ਵਿੱਚ ਲਾਓ, ਮੁਲਕ ਦੇ ਵਿੱਚ ਰਹੋ। ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਵਾਈ ਆਰ ਇੰਡੀਆਜ਼ ਰਿਚ ਲਿਵਿੰਗ ਦਾ ਕੰਟਰੀ, ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਬੇਸ਼ੱਕ ਇੰਟਰਚੇਂਜੇਬਲ ਹੈ, ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ appeal of a higher standard of living including better educational and health facilities for the family also continues to be a key driver, perhaps even more so in the wake of COVID. ਹੁਣ ਇਹ ਭਾਵੇਂ ਮੰਨਣ ਜਾਂ ਨਾ ਮੰਨਣ, ਉਹਨਾਂ ਨੇ ਦੇਖਿਆ ਕੋਵਿਡ 'ਚ 47 ਲੱਖ ਲਾਸ਼ਾਂ ਵਿੱਚ ਗਈਆਂ, ਮਰਨ ਵਾਲਿਆਂ 'ਚ ਅਮੀਰ ਵੀ ਸੀ, ਪੋਸ਼ ਆਬਾਦੀਆਂ ਦੇ ਲੋਕ ਵੀ ਮਰੇ। ਉਹਨਾਂ ਨੇ ਕਿਹਾ ਇੱਥੇ ਜੋ ਬਿਮਾਰੀ ਨਾਲ ਮਰਨਾ, ਇੱਥੋਂ ਭੱਜੋ, ਪੈਸਾ ਇਹਨਾਂ ਦਾ ਲੁੱਟੋ। ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਵੀ ਨਹੀਂ ਹੈ, ਐਜੂਕੇਸ਼ਨ ਵੀ ਚੰਗੀ ਠੀਕ ਨਹੀਂ ਹੈ, ਹੈਲਥ ਫੈਸਿਲਿਟੀਜ਼ ਵੀ ਨਹੀਂ ਨੇ। ਹੁਣ ਇਹ ਵਿਸ਼ਵ ਗੁਰੂ ਦਾ ਹਾਲ ਦੇਖ ਲਓ ਕਿ 8000 ਸੁਪਰ ਰਿਚ ਹਿੰਦੂ ਉਹ ਮੁਲਕ ਛੱਡ ਰਿਹਾ 2022 ਦੇ ਵਿੱਚ, ਤੇ ਫਿਰ ਇਹੀ ਕਹਿਣਾ ਬਣਦਾ ਭਾਰਤ ਮਾਤਾ ਕੀ ਜੈ। ਫਿਰ ਇਹ ਹੈ ਕਿ ਭਾਰਤ ਮਾਤਾ ਜਿਹੜੀ ਹੈ ਉਹ ਉਹਦੇ ਗਹਿਣੇ ਗੁਣੇ ਲੁੱਟ ਕੇ ਦੌੜ ਰਹੇ ਨੇ ਵਿਚਾਰੀ। ਭਾਰਤ ਮਾਤਾ ਦੀ ਤਾਂ ਤੁਸੀਂ ਜਿਹੜੀ ਆ ਉਹ ਮੈਲੀ ਸਾੜੀ ਤਾਂ ਉਹਦੀ ਪਹਿਲਾਂ ਹੀ ਪਾਈ ਹੋਈ ਸੀ, ਹੁਣ ਕੋਈ ਚੀਥੜੇ ਤਾਂ ਰਹਿਣ ਦਿਓ ਉਹਦੀ ਸਾੜੀ ਦੇ ਉੱਤੇ। ਭਾਰਤ ਮਾਤਾ ਦਾ ਤੁਸੀਂ ਕੀ ਹਾਲ ਕਰ ਰਹੇ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਵੀ ਅਸੀਂ ਵਿਸ਼ਵ ਗੁਰੂ ਬਣ ਗਏ ਔਰ ਬਣ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰਿਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 9540811 ਜਾਂ +39 327 5830 ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਭਾਰਤੀ ਏਜੰਸੀਆਂ ਵੱਲੋਂ 29 ਮਈ ਨੂੰ ਕਰਵਾਇਆ ਗਿਆ ਸੀ। ਲਗਭਗ 3 ਹਫ਼ਤੇ ਬੀਤਣ ਬਾਅਦ ਹੀ ਭਾਰਤੀ ਏਜੰਸੀਆਂ ਨੇ ਅੱਡ-ਅੱਡ ਯੰਗਸਟਰਾਂ ਨੂੰ ਫੜਨ ਦੀ ਜਿਹੜੀ ਨਟੰਕੀ ਕੀਤੀ। ਹੁਣ ਭਾਰਤੀ ਏਜੰਸੀਆਂ ਨੇ ਸ਼ੱਕ ਦੀ ਸੂਈ ਜਿਹੜੀ ਪਾਕਿਸਤਾਨ ਦੀ ISI ਵੱਲ ਮੋੜ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਹਿੰਦੂਤਵਾਦ ਜਾਂ ਬ੍ਰਾਹਮਣਵਾਦ ਇਸ ਦਾ ਤੁਸੀਂ ਪਿਛੋਕੜ ਦੇਖੋ ਜਾਂ ਇਹਨਾਂ ਦੀ ਮਾਈਥੋਲੋਜੀ ਦੇਖੋ ਤੇ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਉਹ ਕਰੈਕਟਰ ਉਸਾਰੇ ਜਾਂਦੇ ਨੇ। ਹੁਣ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਇਹ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ ਕਿਉਂ ਅਟਰੈਕਟ ਕਰਦੀ ਹੈ ਔਰ ਕਿਉਂ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਹੁੰਦਾ ਹੈ, ਕਿਉਂਕਿ ਜੇ ਤੁਸੀਂ ਇਹਨਾਂ ਦੀਆਂ ਕਹਾਣੀਆਂ ਵੀ ਦੇਖੋਗੇ ਤੇ ਕਹਾਣੀ ਦੇ ਵਿੱਚ ਇੱਕ ਨੂੰ ਨਾਇਕ ਬਣਾਇਆ ਜਾਂਦਾ ਹੈ ਜਿਹੜਾ ਮੇਨ ਐਕਟਰ ਹੁੰਦਾ ਹੈ, ਇੱਕ ਖਲਨਾਇਕ ਹੁੰਦਾ ਹੈ, ਡੈਵਲ ਹੁੰਦਾ ਹੈ। ਔਰ ਫਿਰ ਉਸ ਕਰੈਕਟਰ ਨੂੰ ਇਹ ਜਿਸ ਤਰੀਕੇ ਨਾਲ ਬਿਲਡ ਕਰਦੇ ਨੇ, ਇਹਨਾਂ ਦਾ ਜਿਹੜਾ ਨਾਇਕ ਹੈ ਭਾਵੇਂ ਉਹਦਾ weight 70 ਪਾਉਂਡ ਹੀ ਹੋਏ, ਉਹ ਖਲਨਾਇਕ ਨੂੰ ਜਿਹੜਾ ਇੰਨੀਆਂ ਪੁੱਠੀਆਂ ਲੱਤਾਂ ਮਾਰ ਰਿਹਾ ਹੁੰਦਾ, ਕੁੱਟ ਰਿਹਾ ਹੁੰਦਾ, ਤਾੜੀਆਂ ਵੀ ਲੋਕ ਮਾਰ ਰਹੇ ਹੁੰਦੇ ਵੀ ਆਹ ਇਹ ਹੋਇਆ। ਔਰ ਅਖੀਰ 'ਚ ਜਿਹੜਾ ਉਹ ਖਲਨਾਇਕ ਡਿਫੀਟ ਹੁੰਦਾ ਤੇ ਨਾਇਕ, ਇਹ ਸਾਰੀ ਕਹਾਣੀ ਉਹਨਾਂ ਦੀ 90% ਦੀ ਕਹਾਣੀ ਇਹਦੇ ਦੁਆਲੇ ਘੁੰਮਦੀ। ਹੁਣ ਇਹ ਕਿਉਂਕਿ ਇਹਨਾਂ ਦੀ ਐਕਸਪਰਟੀਜ਼ ਹੈ, ਇਹਨਾਂ ਨੇ ਇਤਿਹਾਸ 'ਚ ਕਿਹਨੂੰ ਨਾਇਕ ਬਣਾਉਣਾ ਹੈ, ਕਿਹਨੂੰ ਦੇਵਤਾ ਬਣਾਉਣਾ ਹੈ, ਕਿਹਨੂੰ ਰਾਖਸ਼ਸ ਬਣਾਉਣਾ ਹੈ, ਕਿਹਨੂੰ ਸੁਰ ਬਣਾਉਣਾ ਹੈ, ਕਿਹਨੂੰ ਅਸੁਰ ਬਣਾਉਣਾ ਹੈ, ਕਿਹਨੂੰ ਦੇਸ਼ ਭਗਤ ਬਣਾਉਣਾ ਹੈ, ਕਿਹਨੂੰ ਗਦਾਰ ਬਣਾਉਣਾ ਹੈ, ਇਹ ਇਹਨਾਂ ਕੋਲ ਐਕਸਪਰਟੀਜ਼ 4000 ਸਾਲ ਦੀ ਹੈ ਕਿ ਕਿਹਨੂੰ ਕੀ ਨੈਰੇਟਿਵ ਸਿਰਜਣ ਦੇ ਵਿੱਚ। ਔਰ ਫਿਰ ਇੰਨੀ ਜ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਅਲਟੀਮੇਟਲੀ ਸਾਰੇ ਉਹਨੂੰ ਫੋਲੋ ਕਰਦੇ ਨੇ। ਜੇ ਉਹਦੇ ਸਾਹਮਣੇ ਕੋਈ ਖਲੋਣਾ ਵੀ ਚਾਹੁੰਦਾ ਤੇ ਉਹ ਉੜ ਜਾਂਦਾ ਹੈ ਕਿਉਂਕਿ ਇੰਨੀ ਤੇਜ਼ੀ ਨਾਲ ਉਹ ਨੈਰੇਟਿਵ ਫੈਲਾਇਆ ਜਾਂਦਾ ਹੈ। ਹੁਣ ਜਦੋਂ
29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕੋਲਡ ਬਲੱਡਡ ਮਰਡਰ ਹੋਇਆ, ਸਾਹਮਣੇ ਸੀ ਕਿ ਕਿਵੇਂ ਇੱਕ ਪਲਾਨਡ ਤਰੀਕੇ ਨਾਲ 24 ਘੰਟੇ ਪਹਿਲਾਂ ਸਿਕਿਉਰਿਟੀ ਵਿਦਡਰਾ ਕੀਤੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੀ ਡੈਥ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਦੇ ਉਹਦੇ ਇੰਟਰਵਿਊ ਜਿਹੜੇ ਪਿੰਡਾਂ ਵਾਲਿਆਂ ਨੂੰ ਯੂਲੋਜਾਈਜ਼ ਕਰਦੇ ਨੇ, ਜਿਹੜੇ ਹਥਿਆਰਾਂ ਦੀ ਸਿੱਖਾਂ ਦੇ ਮੀਰੀ ਪੀਰੀ ਦੇ ਕਨਸੈਪਟ ਦੀ ਐਡਵੋਕੇਸੀ ਕਰਦੇ ਨੇ, ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ, ਔਰ ਉਸ ਸਾਰੇ 'ਚ ਜਿਹੜਾ ਇਹ ਬਿਲਕੁਲ ਔਰ ਇੱਕਦਮ ਅਜੇ ਉਹ ਮਰਡਰ ਹੋ ਕੇ ਉਸ ਦੀ ਅਜੇ ਡੈੱਡ ਬਾਡੀ ਵੀ ਨਹੀਂ ਸੀ ਜਿਹੜੀ ਹੈ ਉਸ ਦਾ ਪੋਸਟਮਾਰਟਮ ਹੋਇਆ ਕਿ ਇੱਕਦਮ ਆ ਗਿਆ ਕਿ ਜੀ ਗੋਲਡੀ ਬਰਾੜ ਕੈਨੇਡਾ ਤੋਂ, ਔਰ ਇੱਕ ਆਪਣਾ ਜਰਨਲਿਸਟ ਉਹਨਾਂ ਨੇ ਖੜਾ ਕਰਕੇ ਨੈਰੇਟਿਵ ਬਣਾ ਉਹਦੀ ਜੀ ਉਹ ਫਲਾਣਾ ਕੱਦੂ ਖੇੜਾ ਕਿ ਕਿਹਨੂੰ ਮਾਰਿਆ ਸੀ ਮਿੱਠੂ, ਉਹਨੂੰ ਉਹਦਾ ਬਦਲਾ ਲਿਆ, ਇਹ ਬਿਸ਼ਨੋਈ ਗੈਂਗ ਹੋ ਸਕਦੀ ਹੈ ਫਲਾਣ। ਔਰ ਤੁਸੀਂ ਦੇਖੋਗੇ ਕਿ ਅੱਜ ਅਸੀਂ 21 ਜੂਨ ਨੂੰ ਇਹ ਗੱਲ ਕਰ ਰਹੇ ਹਾਂ, 29 ਮਈ ਤੋਂ ਲੈ ਕੇ ਮੀਡੀਆ ਭਰਿਆ ਹੁੰਦਾ ਹੈ ਰੋਜ਼ ਕਿ ਚਲੇ ਗਈ ਦਿੱਲੀ ਪੁਲਿਸ ਨੇ ਰਿਮਾਂਡ ਲੈ ਲਿਆ, ਹੁਣ 2 ਗੈਂਗਸਟਰ ਇੱਥੇ ਆ ਗਏ, ਹੁਣ ਹਥਿਆਰ ਫਲਾਣੇ ਫੜ ਲਏ, ਹੁਣ ਟਿਮਕੇ ਫੜ ਲਏ। ਉਹ ਇੰਨਾ ਕੁ ਭੰਬਲ ਭੂਸਾ ਕ੍ਰੀਏਟ ਕਰਤਾ ਕਿ ਜਿਹੜਾ ਇਮੀਡੀਏਟ ਮੰਗ ਸੀ ਕਿ ਭਾਈ ਜਸਟਿਸ ਮਿਲੇ, ਔਰ ਆਮ ਲੋਕਾਂ ਦੀ ਤਾਂ ਕਲੀਅਰ ਪਰਸੈਪਸ਼ਨ ਸੀ ਕਿ ਵੀ ਇਹ ਸਿੱਧੂ ਮੂਸੇਵਾਲਾ ਦਾ ਕਤਲ ਜਿਹੜਾ ਹੈ ਇਹ ਏਜੰਸੀਆਂ ਨੇ ਕਰਾਇਆ, ਉਹਦੇ 'ਚ ਬਿਸ਼ਨੋਈ ਨੂੰ ਵਰਤਿਆ ਕਿ ਕਿਸੇ ਹੋਰ ਗੜਬੋਈ ਨੂੰ ਵਰਤਿਆ, ਇਹ ਨਾਂ ਨੇ ਜਿਹੜੇ ਖੜੇ ਕੀਤੇ ਗਏ ਨੇ। ਲੇਕਿਨ ਫੌਰਨ ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਨੂੰ ਹੁਣੇ ਲੱਗਦਾ ਹੈ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸ਼ੱਕ ਵੀ ਹੁੰਦਾ ਚਲਾ ਜਾ ਰਿਹਾ ਹੈ। ਦਿੱਲੀ ਪੁਲਿਸ ਦਾ ਨੈਰੇਟਿਵ ਹੋਰ ਹੁੰਦਾ ਹੈ, ਪੰਜਾਬ ਉਹਨਾਂ ਨੇ ਕਿਹਾ ਜੀ ਇਹ ਸਾਰਿਆਂ ਦਾ ਜਿਹੜਾ ਉਹ ਪੁਆੜੇ ਦੀ ਜਾੜੀ ਮੁਕਾਓ। ਅੱਜ ਦੀ ਮੇਨ ਸਟੋਰੀ ਉਹਨਾਂ ਦੀ ਪੀਟੀਆਈ ਨਿਊਜ਼ ਏਜੰਸੀ ਦੀ ਔਰ IANS ਦੀ ਹੈ, ਪਾਕਿਸਤਾਨ's role under scanner in Sidhu Moosewala murder. Pakistan's ISI has been found responsible in supplying drugs, arms and ammunition to Punjab-based criminals. ਪਹਿਲੀ ਗੱਲ ਤਾਂ ਇਹ ਸਾਬਤ ਕਰਨ ਦੀ ਹਾਲਾਂ ਕੋਈ ਕਨੈਕਸ਼ਨ ਬੰਬਈ ਕੋਈ ਗੁਜਰਾਤ ਮੀਡੀਆ 'ਚ ਇਹ ਹੈ, ਪਰ ਇਹਨੂੰ ਤੁਸੀਂ ਪੰਜਾਬ ਨਾਲ ਜੋੜੋ, ਪੰਜਾਬ ਵਾਲਿਆਂ ਨੂੰ ਕ੍ਰਿਮੀਨਲ ਬਣਾਓ, ਉਹ ਕ੍ਰਿਮੀਨਲ ਬਣਾਉਣ ਲਈ ਫਿਰ ISI ਦਾ ਰੋਲ ਕਰੋ, ਫਿਰ ਡਰੋਨਸ ਲੈ ਆਓ। ਵੀ ਸਾਰੀ ਸਟੋਰੀ 'ਚ ਇਹ ਹੈ ਕਿ ਇਹ ਜਿਹੜਾ ਪਾਰਟ ਹੈ the investigation and interrogation of the accused in the Sidhu Moosewala murder case has indicated the role of some elements across the border in providing arms and ammunition to the shooters, official sources said। और हालां 3 ਹਫ਼ਤੇ ਬੀਤਣ ਬਾਅਦ ਵੀ ਜਿਹੜੇ ਹਥਿਆਰ ਮਰਡਰ ਲਈ ਵਰਤੇ ਗਏ ਉਹਦੇ 'ਚ ਕੋਈ ਬਰਾਮਦ ਨਹੀਂ ਹੋਇਆ, ਕੋਈ ਬਰਾਮਦ ਨਹੀਂ ਹੈ। ਔਰ ਇਹ ਕਹਿਣ ਨੂੰ ਤਾਂ ਇਹ ਜ਼ਰੂਰ ਕਹਿ ਰਹੇ ਨੇ ਕਿ ਵੀ ਇਹ ਜਿਹੜੀਆਂ ਸ਼ਿਪਮੈਂਟਸ ਆਈਆਂ, terrorists and gangsters are currently using AN-94 assault rifles, C-30 pistol, Beretta pistol, Glock 17, rocket propelled grenade weapons। पर ਜਿਹੜਾ AN-94 ਕਿਹਾ ਪਹਿਲਾਂ AK-47 ਕਿਹਾ ਗਿਆ, ਹੁਣ ਕੋਈ ਹਥਿਆਰ ਅਜੇ ਤੱਕ ਜਿਹੜੀ ਉਹਦੀ ਦਿਖਾ ਦੇਣਗੇ ਬਰਾਮਦਗੀ ਵੀ, ਬਾਕੀ ਵੀ ਦੱਸ ਦੇਣਗੇ, ਇਹ ਵੀ ਉਹਨਾਂ ਤੋਂ ਕਵਾ ਦੇਣਗੇ ਜੀ ਚਲੋ ਤੁਸੀਂ ਵਾਅਦਾ ਮੁਆਫ ਬਣ ਜਾਓ ਕਿ ਤੁਹਾਨੂੰ ISI ਨੇ ਸਪਲਾਈ ਕੀਤੀ ਔਰ ਤੁਹਾਡੀ ਜਿਹੜੀ ਇਹ ਸਜ਼ਾ ਘੱਟ ਹੋਏਗੀ। ਹੁਣ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਜਿਹੜੇ ਨੇ ISI in the preliminary interrogation of accused Priya Vart, it was revealed that he got the consignment of weapons from Pakistan। ਹੁਣ ਜਿਹੜਾ ਉਹ ਪ੍ਰਿਆ ਵਰਤ ਦਿੱਲੀੋਂ ਚੁੱਕ ਕੇ ਲਿਆਂਦਾ ਉਹਨੂੰ ਉਹਨਾਂ ਨੇ ਕਿਹਾ ਜੋ ਮੰਨ ਗਿਆ ਕਿ ਵੀ ਇਹ ਤਾਂ ਜਿਹੜੇ ਹਥਿਆਰ ਨੇ ਉਹ ਪਾਕਿਸਤਾਨ ਤੋਂ ਆਏ ਸੀ, ਔਰ ਇਹ ਡਰੋਨਸ ਰਾਹੀਂ ਜਿਹੜਾ ਡ੍ਰੌਪਿੰਗ ਦਾ ਵੈਪਨਸ ਹੈਵ ਕਮ ਇਨ ਦਾ 4K ਜੀ ਡਰੋਨਸ ਰਾਹੀਂ, ਉਹਦੇ ਲਈ ਪਹਿਲਾਂ ਹੀ ਉਹਨਾਂ ਨੇ ਨੈਰੇਟਿਵ ਸਿਰਜਿਆ ਹੋਇਆ। ਉਹਨਾਂ ਨੇ ਕਿਹਾ ਦੇਖੋ ਜੀ 9 ਮਈ ਨੂੰ ਜਿਹੜਾ ਰਾਕਟ ਪ੍ਰੋਪੈਲਡ ਗ੍ਰੇਨੇਡ ਅਟੈਕ ਹੋਇਆ ਸੀ ਮੋਹਾਲੀ ਪੰਜਾਬ ਇੰਟੈਲੀਜੈਂਸ ਦੇ ਆਫਿਸ ਦੇ ਉੱਤੇ, ਇਹ ਵੀ ਉਸ ਦੀ ਕਵਾਇਦ ਸੀ। और now we recovered 8 high explosive grenades along with under barrel grenade फलाना फलाना फलाना, और ये सारे जड़े ने ये पाकिस्तान ने सप्लाई किते। नाल ही स्टोरी है कि जी वो इन्ने प्रिपेयर्ड सी कि जे वो गोलियां नाल ना मरदा जो उन्होंने AK-47 कदे AN-94 कहंदे ने, फिर उन्होंने एज ए बैकअप ग्रेनेड रखा होया सी, फिर उन्होंने ग्रेनेड सुट्टना सी। सो ऑलरेडी जिहड़ा असीं पहले दिन तो ये कहा कि भाई ब्राह्मण दी ਸਰਵਾਈਵਰ ਭੰਬਲ ਭੂਸੇ 'ਚ ਹੈ, ਭੰਬਲ ਭੂਸਾ ਉਹਨਾਂ ਨੇ ਪਾਇਆ, ਰੱਜ ਕੇ ਪਾਇਆ, ਔਰ ਹੁਣ ਸਾਰਾ ਕੁਝ ਪਾਕਿਸਤਾਨ ਦੇ ਖਾਤੇ ਪਾ ਦਿੱਤਾ ਹੈ। ਇਹਦੇ ਤੋਂ ਹੀ ਫਿਰ ਜਿਹੜੀ ਕਿਸੇ ਨੇ ਬਣਾਈ ਸੀ ਫਿਲਮ ਜੈ ਬੋਲੋ ਬੇਈਮਾਨ ਕੀ ਜੈ ਬੋਲੋ, ਹੁਣ ਜੈ ਬੋਲੋ ਅਸੀਂ ਕਲੋਜ਼ਿੰਗ 'ਚ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਇੱਕ ਪਛਾਣ ਜੀ ਕਾ
इक्को रखण हार, इक्कस का मन आसरा, इक्को प्राण आधार, तिस शरण आई सदा सुख, पार ब्रह्म करतार, मन मेरे सगल उपाव त्याग, गुर पूरा आराधनित, इक्कस की लिव लाग रहाओ। रहाओ दी तुक तो असी शुरू करते हैं अच्छा कि हे मेरे मन, बाकी होर सारे तौर तरीके छड्ड दे। उस उन्हां सारियां नूं जिहड़ा है ਉਹ अलविदा कर दे। गुर पूरा आराधनित, रोजाना पूरे गुरु दी आराधना कर, इक्कस की लिव लाग। उस एक वाहिगुरू दे चरनां दे विच उस वाहिगुरू दी इबादत, उस रब दी रबुल आलमीन उस दे नाल अपना आपा जोड़ ले। बाकी सारे खलारे पसारे ये छड्ड दे। एक पछाण जी का इक्को रखणहार, इक्को ही वो वाहिगुरू साडे अंदर वसदा है, उही साडा रखणहार है। इक्कस का मन आसरा, मन नूं उसे इक्को दे आसरे दी दा तकिया मंग। इक्को प्राण आधार, प्राण आधार है जीवन दा साडा बेस ਉਹੀ ਵਾਹਿਗੁਰੂ ਹੈ। ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ। ਉਸ ਵਾਹਿਗੁਰੂ ਦੀ ਸ਼ਰਨ ਚ ਜਾਣ ਨਾਲ ਜਿਹੜਾ ਕਰਤਾਰ ਹੈ, ਕ੍ਰੀਏਟਰ ਹੈ, ਜਿਸ ਦੀ ਸ਼ਰਨ ਰੈਫਿਊਜ ਚ ਜਾਣ ਨਾਲ ਸਾਰੇ ਸੁਖ ਹਾਸਲ ਹੁੰਦੇ ਨੇ, ਉਸ ਦੇ ਨਾਲ ਤੂੰ ਜੁੜ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭ ਮਨੋ ਨਾ ਵਿਸਰੈ, ਜਿਨ ਸਭ ਕਿਛ ਵਸ ਕੀਤਾ। कि उही वाहिगुरू साडा भरा दोस्त माता पिता है। जो असीं कहंदे तू मेरा पिता, तू है मेरा माता, तू मेरा बंधप, तू मेरा भराता, तू मेरा राखा सबनी थाई, तां हों कहा काढ़ा जी। फिर मैनूं कोई फिक्र शंशा नहीं है, तू ही मेरा सब कुछ है। इक्को भाई मित एक, इक्को मात पिता, इक्कस की मन टेक है। सिर्फ उस वाहिगुरू दे उत्ते टीक रखो, जिन जियो पिंड दिता, जिन्हें मन भी ते तन भी सानू ये खूबसूरत वजूद, शरीर, रूह और सानू बॉडी दिती है। सो प्रभ मनो ना विसरै, जिन सब किछ वस कीता। कि वो वाहिगुरू जिहदे वस विच सब कुछ है। कुल आलम नूं जिहदा जिहदे ते आलम ते जिहदा कंट्रोल है, करन कराण हार है, उस वाहिगुरू नूं याद रख। घर इक्को बाहर इक्को, थान थनंतर आप, जी जंत सब जिन किए, आठ पहर तिस जाप, इक्कस सेती रत्तियां, ना होवी सोग संताप। कि उही वाहिगुरू जिन्हों असीं कहंदे हैं घर बाहर तेरा परवासा, तू सबके है संग। हाँ, तू सबके है संग। कि घर भी ते बाहर भी, यानी अंदर भी बाहर भी, असीं जिथे जाइए, जहां जाइए तहां सुहेले। कि जिथे असीं जाइए उत्थे तू सुहेला सोहणे रखिया करदा है। घर इक्को बाहर इक्को, थान थनंतर आप, तू ही थान है, तू ही जी जंत सब जिन किए, आठ पैर, जिन्हें सारी क्रिएशन की है, उसनूं अठे पैर हर पल उसनूं याद कर। जे एक उस वाहिगुरू दे नाल असीं रत जाइए, इमर्स हो जाइए, उस दे नाल लिपट जाइए, उस दे विच साडी प्रीत सिमट जाए, उस दे नाल ही चंबड़ जाइए, उस दा पल्ला अंचल गह के साधका, उस गुरु दा पल्ला फड़ लईए। एक सेती रत्तियां, ना होवी सोग संताप। फिर सोग और संताप दा पछतावा हुंदा है, सोग दुख हुंदा है। फिर दुख ते पछतावा नां दियां कोई चीज़ां नहीं रहिंदियां। ते अखीर च पंजवें पातशाह फरमांदे ने, पार ब्रह्म प्रभ एक है, दूजा नाही कोय, जियो पिंड सब तिस का, जो तिस भावै सो होए, गुर पूरै पूरा पया, जप नानक सच्चा सोए। कि वाहिगुरू इक है, उसदे बराबर होर कोई नहीं। ये सारा वजूद और शरीर उसदा है, जिवें उसनूं चंगा लगदा है उवें ही हुंदा है। गुर पूरै पूरा पया, जप नानक सच्चा सोए। कि पंजवें नानक गुरु अर्जन साहब फरमांदे ने कि गुर पूरै पूरा पया, कि वो गुरु पूरा है। और ये जदों तू उस नानक पंजवें पातशाह फरमांदे ने कि जदों तू उसनूं जपेगा, उस दे नाल जुड़ेगा, तो इस गल की समझ आएगी कि नानक सच्चा सोए। कि जे कोई अल्टीमेट ट्रूथ है, द ओनली ट्रूथ है, तो वाहिगुरू है, वो अल्लाह ताला है, वो रब्बुल आलमीन है।
ਉਹ ਰਾਮ ਹੈ ਜਿਹੜਾ ਰਮਿਆ ਹੋਇਆ ਸਭ ਦੇ ਵਿੱਚ, ਜੀ ਦਸ਼ਰਥ ਦਾ ਬੇਟਾ ਰਾਮ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।